इसको चलो जी हुण शुरू हो गई। अच्छा जी, अज असी हाफिज बरखुरदार ते पढ़ना है। पिछली वारी असी पीलू का पढ़िया सी, मिर्जा साहबा ते पीलू का मिर्जा साहबा तुहानू भी पता लग गया सी कि उहदे च बहुत खप्पे ने ते समझ नहीं आउंदी कहानी कित्थों किधरों गई और किते कुछ आ जाता है किते कुछ आ जाता है। लेकिन असी जड़ा अज पढ़ांगे वो हाफिज बरखुरदार दा है ते ये मुकम्मल किस्सा है। एक गल हैगी है ते दूजी गल ये हैगी है कि हाफिज बरखुरदार भी ने भी हाफिज बरखुरदार का भी कहना है कि उन्हें पीलू के कहण दे उत्ते एक किस्सा लिखिया है। वो आखिर दे उत्ते गल आवेगी उस कां दी गल जड़ी है, कां दी गल जड़ी है। वो जी कां दी गल है ना कि कां नूं कां झूठा है वैसे, कां नहीं ठीक। अच्छा वो ज़ाहिर है उन्होंने ओवरलैप नहीं ना होया ज्यादा। अच्छा हुण ये है कि मेरा ख्याल है कि अज असी इंज करने हैं, ਇਹਦਾ ਤਰੀਕੇਕਾਰ ਇਹ ਕੱਢਨੇ ਆ ਕਿ ਅਸੀਂ ਮੈਂ ਤੁਹਾਨੂੰ ਨਾ ਪਹਿਲੇ ਕਹਾਣੀ ਦੀ ਆਊਟਲਾਈਨ ਦੇ ਦਿੰਦਾ ਤੇ ਆਊਟਲਾਈਨ ਦੇ ਕੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪੜਾਂਗੇ ਤੇ ਨਾਲ ਨਾਲ ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਕਿਸੇ ਦੀ ਉਹ ਕਰਦੇ ਜਾਵਾਂਗੇ। ਜਿਹੜੀ ਵਨ ਲਾਈਨ ਹੈ ਨਾ ਕਹਾਣੀ ਦੀ, ਜਿਹੜੀ ਵਨ ਲਾਈਨ ਹੈ ਮਿਰਜ਼ਾ ਸਾਹਿਬਾ ਦੀ ਕਹਾਣੀ ਦੀ, ਉਹ ਤੇ ਇਹ ਹੈਗੀ ਹੈ ਕਿ ਜਿਹੜੀ ਸਾਹਿਬਾ ਹੈ ਉਹ ਸਿਆਲਾਂ ਦੀ ਕੁੜੀ ਹੈ ਤੇ ਜਿਹੜਾ ਮਿਰਜ਼ਾ ਹੈ ਉਹ ਖੱਲਾਂ ਦਾ ਮੁੰਡਾ ਹੈ ਤੇ ਉਹਨਾਂ ਦੀ ਆਪਸ ਵਿੱਚ ਰਿਸ਼ਤੇਦਾਰੀ ਹੋਈ ਹੈ ਕਿਉਂਕਿ ਜਿਹੜੀ ਮਿਰਜ਼ੇ ਦੀ ਮਾਂ ਹੈ ਉਹ ਸਿਆਲਾਂ ਦੀ ਕੁੜੀ ਹੈ ਤੇ ਉਹਦੇ ਨਾਨਕੇ ਨੇ ਜਿਹੜੇ ਸਿਆਲ ਨੇ। ਤੇ ਮਿਰਜ਼ਾ ਜਿਹੜਾ ਹੈ ਉਹ ਪੜ੍ਹਨ ਜਾਂਦਾ ਹੈ ਉੱਥੇ ਆਪਣੇ ਨਾਨਕਿਆਂ ਦੇ ਤੇ ਉੱਥੇ ਮੁਸੀਬਤ ਦੇ ਵਿੱਚ ਉਹਦੀ ਸਾਹਿਬਾ ਦੇ ਨਾਲ ਜਿਹੜਾ ਉਹ ਇਸ਼ਕ ਹੋ ਜਾਂਦਾ ਹੈ ਤੇ ਫਿਰ ਉਹ ਇਸ਼ਕ ਦੀ ਕਹਾਣੀ ਚੱਲਦੀ ਹੈ ਤੇ ਫਿਰ ਮਿਰਜ਼ਾ ਜਿਹੜਾ ਉਹ ਵਾਪਸ ਆ ਜਾਂਦਾ ਹੈ ਰਾਵੀ ਤੇ ਦਾਨਾਬਾਦ ਨੂੰ ਤੇ ਦਾਨਾਬਾਦ ਆ ਕੇ ਜਦੋਂ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਸਾਹਿਬਾਂ ਦੇ ਘਰ ਵਾਲੇ ਨੇ ਉਹ ਉਹਦੀ ਸ਼ਾਦੀ ਦਾ ਕਰਦੇ ਨੇ ਬੰਦੋਬਸਤ। ਇੱਕ ਬੰਦਾ ਹੈ ਤਾਰ ਖਾਂ ਚੱਦੜ, ਉਹਦੇ ਨਾਲ ਕਰਦੇ ਨੇ ਤੇ ਉਹ ਸ਼ਾਦੀ ਹੋਣ ਲੱਗਦੀ ਹੈ ਤੇ ਜਿਹੜੀ ਸਾਹਿਬਾਂ ਹੈ ਉਹ ਰਾਮੂ ਬਾਹਮਣ ਨੂੰ ਦੇ ਹੱਥ ਪੈਗਾਮ ਭੇਜਦੀ ਹੈ ਮਿਰਜ਼ੇ ਨੂੰ ਕਿ ਮੇਰੀ ਸ਼ਾਦੀ ਹੋ ਰਹੀ ਹੈ ਤੇ ਤੂੰ ਮੈਨੂੰ ਆ ਕੇ ਲੈ ਜਾ। ਤੇ ਮਿਰਜ਼ਾ ਜਿਹੜਾ ਹੈ ਉਹ ਉਹਨੂੰ ਉੱਥੋਂ ਫੌਰੀ ਤੌਰ ਤੇ ਚੱਲਦਾ ਹੈ ਤੇ ਉਹਨੂੰ ਉਹ ਆਪਣੀ ਘੋੜੀ ਜਿਹਨੂੰ ਪਹਿਲੇ ਪੀਲੂ ਦੇ ਵਿੱਚ ਬੱਕੀ ਕਿਹਾ ਸੀ ਇੱਥੇ ਨੀਲੀ ਹੈ, ਇਹਦੇ ਵਿੱਚ ਨੀਲੀ ਦੇ ਉੱਤੇ ਬਿਠਾ ਕੇ ਤੇ ਉਹਨੂੰ ਲਿਆਉਂਦਾ ਹੈ ਤੇ ਲੇਕਿਨ ਰਸਤੇ ਦੇ ਵਿੱਚ ਉਹ ਜੰਡ ਦੇ ਥੱਲੇ ਸੌ ਜਾਂਦਾ ਹੈ ਤੇ ਜਿਹੜੇ ਉਹਦੇ ਸਾਹਿਬਾਂ ਦੇ ਭਰਾ ਨੇ, ਖਾਸ ਤੌਰ ਤੇ ਉਹਦਾ ਭਰਾ ਸ਼ਮੀਰ ਤੇ ਤਾਰ ਖਾਂ, ਉਹ ਆ ਜਾਂਦੇ ਨੇ। ਉਹ ਮੁਕਤਸਰ ਕਹਾਣੀ ਇਹ ਹੈ ਕਿ ਉਹ ਦੋਵਾਂ ਨੂੰ ਮਾਰ ਦਿੰਦੇ ਨੇ ਔਰ ਉਹ ਫਿਰ ਮਾਰ ਕੇ ਚਲੇ ਜਾਂਦੇ ਨੇ। ਲੇਕਿਨ ਇਹ ਹੈ ਕਿ ਜਿਹੜੀ ਹਾਫਿਜ਼ ਬਰਖੁਰਦਾਰ ਦੀ ਕਹਾਣੀ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੀ ਨੀਲੀ ਹੈ ਉਹ ਜਾਂਦੀ ਹੈ ਵਾਪਸ ਦਾਨਾਬਾਦ ਨੂੰ, ਜਿੱਥੇ ਮਿਰਜ਼ੇ ਦਾ ਜਿੱਥੇ ਟੱਬਰ ਹੈ ਤੇ ਉਹ ਜਿਹੜੇ ਮਿਰਜ਼ੇ ਦੇ ਜਿਹੜਾ ਕਬੀਲਾ ਹੈਗਾ ਖਰਲ ਜਿਹੜੇ ਨੇ ਉਹ ਫਿਰ ਰਲ ਕੇ ਹਮਲਾ ਕਰਦੇ ਨੇ ਖੀਵੇ ਦੇ ਉੱਤੇ, ਜਿਹੜਾ ਸਾਹਿਬਾਂ ਦੇ ਮਾਪਿਆਂ ਦਾ ਸ਼ਹਿਰ ਹੈ ਤੇ ਉਹ ਖੀਵੇ ਨੂੰ ਤਬਾਹ ਕਰ ਦਿੰਦੇ ਨੇ। ਇਹ ਹੈ ਕਹਾਣੀ ਦੀ ਆਊਟਲਾਈਨ ਪੂਰੀ। ਅੱਛਾ, ਇਹਦੇ ਉੱਤੇ ਇਹ ਮੈਂ ਬਾਅਦ ਚ ਗੱਲ ਕਰਾਂਗਾ ਕਿ ਇਹਦੇ ਉੱਤੇ ਜ਼ੁਬੈਰ ਸਾਹਿਬ ਵੀ ਹੈਗੇ ਨੇ, ਇਹਦੇ ਉੱਤੇ ਬੜੀ ਗੱਲ ਹੋਈ ਹੈ ਕਿ ਇਹ ਜਿਹੜਾ
ਪਹਿਲੀ ਪਿਛਲੀ ਵਾਰੀ ਮੈਂ ਕਿਹਾ ਸੀ ਕਿ ਇਹ ਅਲੱਗਾ ਕਿੱਸਾ ਹੈ ਕਿ ਜਿਹਦੇ ਵਿੱਚ ਬੰਦੇ ਦਾ ਨਾਂ ਪਹਿਲੇ ਆਉਂਦਾ ਹੈ, ਮਿਰਜ਼ਾ ਸਾਹਿਬਾਂ। ਬਾਕੀਆਂ ਦੇ ਵਿੱਚ ਔਰਤ ਦਾ ਨਾਂ ਪਹਿਲੇ ਆਉਂਦਾ ਹੈ, ਹੀਰ, ਰਾਂਝਾ, ਸੱਸੀ ਪੁੰਨੂ, ਸੋਹਣੀ, ਮਹੀਵਾਲ। ਲੇਕਿਨ ਉਹ ਪਿਛਲੀ ਵਾਰੀ ਆਪਣਾ ਉਹਨਾਂ ਨੇ ਕਿਹਾ, ਸਾਡੇ ਦੋਸਤ ਆਪਣਾ ਨੇ ਉਹਨਾਂ ਨੇ ਕਿਹਾ ਕਿ ਵੈਸੇ ਤੇ ਅੱਗੇ ਜਾ ਕੇ ਵੀ ਤੇ ਯੂਸੁਫ ਜ਼ੁਲੈਖਾ ਇਹ ਪਹਿਲੇ ਮਰਦ ਦਾ ਨਾਂ ਹੁੰਦਾ ਹੈ, ਤੇ ਮੀਆਂ ਮੁਹੰਮਦ ਸਾਹਿਬ ਦਾ ਤੇ ਹੈ ਹੀ ਬੰਦੇ ਦੇ ਨਾਂ ਤੇ ਸੈਫੁਲ ਮਲੂਕ। ਇਹ ਤੇ ਖੈਰ ਬਹਿਸ ਆਪਣੀ ਥਾਂ ਤੇ ਹੈ, ਲੇਕਿਨ ਜਿਹੜਾ ਮਿਰਜ਼ਾ ਸਾਹਿਬਾਂ ਦੇ ਨਾਂ ਦੇ ਉੱਤੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਮਿਰਜ਼ੇ ਦਾ ਨਾਂ ਪਹਿਲੇ ਕਿਉਂ ਆਇਆ ਹੈ, ਇਹਦਾ ਮਤਲਬ ਹੈ ਕਿ ਮਰਦ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ ਔਰ ਮਰਦ ਦੇ ਨੁਕਤਾ ਨਜ਼ਰ ਦੇ ਨਾਲ ਇਹ ਲਿਖੀ ਗਈ ਹੈ ਸਾਰੀ ਕਹਾਣੀ, ਔਰ ਇਹਦੇ ਚ ਔਰਤ ਜਿਹੜੀ ਹੈ ਉਹ ਸੈਂਟਰਲ ਕਿਰਦਾਰ ਨਹੀਂ ਹੈ। ਅੱਛਾ, ਗੱਲ ਇਹ ਹੈਗੀ ਹੈ ਕਿ ਮੈਂ ਇਸ ਪੱਖ ਤੋਂ ਇਹ ਪੂਰਾ ਕਿੱਸਾ 3-4 ਵਾਰੀ ਪੜ੍ਹਿਆ ਹੈ। ਉਹ ਮੈਨੂੰ ਇਸ ਵਾਸਤੇ ਹੀ ਪੜ੍ਹਨਾ ਪਿਆ ਕਿ ਉਹ ਜਿਹੜਾ ਨੁਸਖਾ ਮੇਰੇ ਕੋਲ ਹੈ ਸੀਗਾ, ਉਹ ਨੁਸਖਾ ਬੜਾ ਹੀ ਖਰਾਬ ਸੀ। ਉਹਦੇ ਵਿੱਚ ਤੇ ਜਿਹੜਾ ਜਿਸ ਤੁਸੀਂ ਵੀ ਅੱਜ ਪੜ੍ਹੋਗੇ, ਲੇਕਿਨ ਮੈਂ ਉਹਦੇ ਨਾਲ ਨਾਲ ਜਿਹੜਾ ਸਹੀ ਜਿਹੜਾ ਉਹਦੀ ਟੈਕਸਟ ਆ ਉਹ ਦੱਸਦਾ ਜਾਵਾਂਗਾ। ਤੇ ਉਹ ਮੈਂ ਜਿਹੜਾ ਨੋਟ ਕੀਤਾ ਉਹ ਇਹ ਕੀਤਾ ਕਿ ਜਿਹੜਾ ਪੂਰਾ ਕਿੱਸਾ ਹੈ ਉਹਦੇ ਵਿੱਚ ਜਿਹੜੀ ਸਾਹਿਬਾਂ ਮੇਨ ਕਰੈਕਟਰ ਉਹਦੇ ਵਿੱਚ ਸਾਹਿਬਾਂ ਹੈ, ਕਿਉਂਕਿ ਮੈਂ ਜਿਹੜੇ ਨੇ ਉਹ ਡਾਇਲਾਗ ਜਿਹੜੇ ਨੇ ਉਹ ਕਾਊਂਟ ਕੀਤੇ ਕਿ ਕਿੰਨੇ ਡਾਇਲਾਗ ਨੇ ਇਸ ਕਿੱਸੇ ਦੇ ਵਿੱਚ, ਤੇ ਮੈਨੂੰ ਇਹ ਪਤਾ ਲੱਗਾ ਕਿ 33% ਡਾਇਲਾਗ ਜਿਹੜੇ ਨੇ, 1/3 ਡਾਇਲਾਗ ਨੇ ਜਿਹੜੇ ਉਹ ਸਾਹਿਬਾਂ ਦੇ ਨੇ, ਤੇ ਬਾਕੀ ਜਿਹੜੇ ਡਾਇਲਾਗ ਨੇ ਉਹ ਮੁxtਲਿਫ 10-12 ਕਰੈਕਟਰਾਂ ਦੇ ਨੇ। ਮਿਰਜ਼ੇ ਦੇ ਡਾਇਲਾਗ ਜਿਹੜੇ ਨੇ ਉਹਦੇ ਵਿੱਚ ਕੋਈ 10-12% ਨੇ ਟੋਟਲ, ਔਰ ਬਲਕਿ ਇਸ ਕਿੱਸੇ ਦੇ ਵਿੱਚ ਹਾਫਿਜ਼ ਬਰਖੁਰਦਾਰ ਦੇ ਕਿੱਸੇ ਦੇ ਵਿੱਚ ਮਿਰਜ਼ੇ ਦਾ ਕਿਰਦਾਰ ਜਿਹੜਾ ਹੈ ਉਹ ਕੋਈ ਸ਼ਾਮਨਿਸਟ ਮਰਦਸ਼ਾਹੀ ਦਾ ਜਾਂ ਉਸ ਤਰ੍ਹਾਂ ਦਾ ਨਜ਼ਰ ਨਹੀਂ ਆਉਂਦਾ ਜਿਵੇਂ ਕਿ ਆਮ ਤੌਰ ਤੇ ਸਮਝਿਆ ਜਾਂਦਾ ਹੈ। ਇਹ ਹਾਫਿਜ਼ ਬਰਖੁਰਦਾਰ ਦੇ ਕਿੱਸੇ ਵਿੱਚ ਇੰਜ ਨਹੀਂ ਹੈ। ਮੇਰਾ ਖਿਆਲ ਹੈ ਕਿ ਹੁਣ ਤੱਕ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਸਾਰੀ ਗੱਲ ਨੂੰ ਮਿਸ ਇੰਟਰਪ੍ਰੇਟ ਕਰਦੇ ਰਹੇ ਨੇ, ਤੇ ਇਹ ਜਿਵੇਂ ਇਹ ਕਿੱਸਾ ਅੱਗੇ ਵਧੇਗਾ ਇਹਦੇ ਦੋ ਹਿੱਸਿਆਂ 'ਚ ਅਸੀਂ ਇਹ ਕਿੱਸਾ ਕਰਾਂਗੇ, ਇੱਕ ਅੱਧਾ ਅੱਜ ਤੇ ਅੱਧਾ ਅਗਲੀ ਵਾਰੀ, ਤੇ ਮੈਂ ਨਾਲ ਫਿਰ ਉਹਦੀ ਗੱਲ ਕਰਦਾ ਜਾਵਾਂਗਾ ਕਿ ਗੱਲ ਕਿਵੇਂ ਅੱਗੇ ਤੁਰ ਰਹੀ ਹੈ ਤੇ ਇਹਦਾ ਮਤਲਬ ਕੀ ਹੈਗਾ। ਸੋ ਇਹ ਹੈਗਾ ਜੀ ਪਹਿਲਾ ਬੰਦ ਹੈਗਾ ਹਾਫਿਜ਼ ਬਰਖੁਰਦਾਰ ਦਾ। ਇਹ ਹੁਣ ਮੈਂ ਕੀਤਾ ਇਹ ਹੈ ਕਿ ਮੈਂ ਪੂਰਾ ਬੰਦ ਨਹੀਂ ਲਿਖਿਆ, ਕਿਉਂਕਿ ਜੇ ਮੈਂ ਪੂਰਾ ਬੰਦ ਲਿਖਾਂ ਤੇ ਫਿਰ ਉਹਦੇ ਤੇ ਟਾਈਮ ਇੰਨਾ ਲੱਗੇਗਾ ਕਿ ਉਹ ਸਾਡੇ ਕੋਲ ਮੈਨੇਜ ਨਹੀਂ ਹੋਏਗਾ। ਸੋ ਕਿੱਸਾ ਇੱਥੋਂ ਸ਼ੁਰੂ ਹੁੰਦਾ ਹੈ, ਯਾਨੀ ਅਸੀਂ ਹੁਣ ਗੱਲ ਮਿਰਜ਼ਾ ਸਾਹਿਬਾਂ ਦੀ ਨਹੀਂ ਸਿਰਫ ਗੱਲ ਕਰ ਰਹੇ, ਅਸੀਂ ਇਹ ਗੱਲ ਕਰ ਰਹੇ ਹਾਂ ਕਿ ਹਾਫਿਜ਼ ਬਰਖੁਰਦਾਰ ਉਸ ਕਿੱਸੇ ਨੂੰ ਕਿਵੇਂ ਲਿਖ ਰਿਹਾ ਹੈ। ਕਿੱਸਾ ਤੇ ਮੈਂ ਤੁਹਾਨੂੰ 1 ਲਾਈਨ ਦੱਸ ਦਿੱਤੀ, ਉਹਨੂੰ ਕਈ ਤਰੀਕੇ ਨਾਲ ਲਿਖਿਆ ਜਾ ਸਕਦਾ। ਹੁਣ ਪੀਲੂ ਨੇ ਵੀ ਆਪਣੇ ਤਰੀਕੇ ਨਾਲ ਲਿਖਿਆ, ਉਹਨੂੰ ਬਾਅਦ ਦੇ ਵਿੱਚ ਵੀ ਹੋ ਸਕਦਾ ਕਿ ਰਾਈਟਰ ਜਿਹੜੇ ਨੇ ਉਹਨਾਂ ਨੇ ਆਪਣੇ ਤਰੀਕੇ ਨਾਲ ਲਿਖਿਆ ਹੋਵੇ, ਪਰ ਇੱਥੇ ਜਿਹੜੀ ਮੁੱਢਲੀ ਗੱਲ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਰੱਖੋ, ਉਹ ਇਹ ਰੱਖੋ ਕਿ ਅਸੀਂ ਮਿਰਜ਼ਾ ਸਾਹਿਬਾਂ ਦੀ ਕਹਾਣੀ ਤੇ ਪੜ੍ਹ ਹੀ ਰਹੇ ਹਾਂ, ਲੇਕਿਨ ਅਸੀਂ ਮਿਰਜ਼ਾ ਸਾਹਿਬਾਂ ਦੀ ਕਹਾਣੀ ਜਿਹੜੀ ਹੈ ਉਹ ਪੜ੍ਹ ਰਹੇ ਹਾਂ ਜਿਵੇਂ ਸਾਨੂੰ ਹਾਫਿਜ਼ ਬਰਖੁਰਦਾਰ ਨੇ ਸੁਣਾਈ ਹੈ। ਸੋ ਕਹਾਣੀ ਹਾਫਿਜ਼ ਬਰਖੁਰਦਾਰ ਦੀ ਹੈ, ਇਸ ਲਈ ਤੁਸੀਂ ਹਾਫਿਜ਼ ਬਰਖੁਰਦਾਰ ਦੀ ਜਿਹੜੀ ਅੱਖ ਹੈ ਔਰ ਜਿਵੇਂ ਉਹਦੀ ਲਿਖਤ ਹੈ ਔਰ ਜਿਵੇਂ ਉਹਨੇ ਉਹਨੂੰ ਬਿਆਨ ਕੀਤਾ ਉਹਨੂੰ ਨਾ ਤੁਸੀਂ ਭੁੱਲੋ, ਕਿਉਂਕਿ ਇਹ ਬਿਲਕੁਲ ਦੂਜੀ ਤਰ੍ਹਾਂ ਵੀ ਲਿਖਿਆ ਜਾ ਸਕਦਾ ਸੀ ਕਿੱਸਾ, ਲੇਕਿਨ ਹਾਫਿਜ਼ ਬਰਖੁਰਦਾਰ ਨੇ ਜਿਵੇਂ ਲਿਖਿਆ ਅਸੀਂ ਉਵੇਂ ਉਹਨੂੰ ਪੜਾਂਗੇ। ਸੋ ਹਾਫਿਜ਼ ਬਰਖੁਰਦਾਰ ਜਿਹੜਾ ਹੈ ਉਹ ਇੱਥੋਂ ਸ਼ੁਰੂ ਹੁੰਦਾ ਹੈ,
ਮੋੜੇ ਕੌਣ ਕਲਾਮ ਨੂੰ ਜੋ ਲਿਖੀ ਲਿਖਣਹਾਰ, ਇਸ਼ਕ ਗਹਾਏ ਆਸ਼ਕਾਂ ਕਰਕੇ ਚਸ਼ਮਾ ਚਾਰ, ਆਸ਼ਕ ਮਿਸਲ ਪਤੰਗ ਦੇ ਸੜਦੇ ਤਾੜੀ ਮਾਰ, ਸੱਸੀ ਕੁੱਥੀ ਲੁੱਟਦੀ ਕਿੱਥੇ ਲੁੱਟਦੀ ਜੰਗਲ ਵਿੱਚ ਉਜਾੜ, ਧਰ ਕੇ ਸੂਲੀ ਇਸ਼ਕ ਦੇ ਚਾੜੇ ਵਾਰੋ ਵਾਰ, ਮਿਰਦੇ ਤਾਈਂ ਛੱਡ ਲਈ ਗੱਲੀ ਕੱਖੀ ਸਾੜ, ਜਿਸ ਜਿਸ ਖਾਰੇ ਚੜਦੀ ਸਾਹਿਬਾਂ, ਜਿਸ ਖਾਰੇ ਚੜਦੀ ਸਾਹਿਬਾਂ ਠੱਗ ਖੜੀ ਵਿੱਚ ਬਾਹਰ, ਦਾਨ ਦਿੱਤਾ ਮਿਲ ਮਾਣੀਆਂ ਸਾਹਿਬਾਂ ਦੇ ਪਰਿਵਾਰ, ਨਾਵਕ ਤੀਰਾਂ ਬਰਛੀਆਂ ਤੇਗਾਂ ਦੀ ਜਨਕਾਰ। ਇੱਥੋਂ ਕਿੱਸਾ ਸ਼ੁਰੂ ਹੁੰਦਾ ਹੈ। ਸੋ ਇਸ ਕਿੱਸੇ ਦੇ ਵਿੱਚ ਹਾਫਿਜ਼ ਬਰਖੁਰਦਾਰ ਜਿਹੜਾ ਹੈ ਉਹ ਪਹਿਲੇ ਤੇ ਸ਼ੁਰੂ ਇਸ ਤੋਂ ਹੁੰਦਾ ਹੈ ਕਿ ਇਹ ਜਿਹੜਾ ਮੈਂ ਕਿੱਸਾ ਲਿਖਣ ਜਾ ਰਿਹਾ ਹਾਂ ਇਹ ਇਸ਼ਕ ਦਾ ਕਿੱਸਾ ਹੈ, ਔਰ ਇਹ ਇਸ਼ਕ ਦਾ ਕਿੱਸਾ ਮੋੜੇ ਕੌਣ ਕਲਾਮ ਨੂੰ। ਕਲਾਮ ਮਤਲਬ ਜੇ ਉਹਦੀ ਟ੍ਰੈਡੀਸ਼ਨਲ ਤੁਸੀਂ ਤਸ਼ਰੀਹ ਕਰੋ ਤੇ ਇਹਦਾ ਮਤਲਬ ਹੈ ਕਿ ਜਿਹੜੀ ਅੱਲਾਹ ਤਾਲਾ ਨੇ ਜੋ ਲਿਖ ਦਿੱਤਾ ਹੈ, ਜੋ ਲਿਖ ਦਿੱਤਾ ਹੈ ਉਹਨੂੰ ਕੋਈ ਮੋੜ ਨਹੀਂ ਸਕਦਾ। ਜੋ ਲਿਖੀ ਲਿਖਣਹਾਰ, ਜਿਹੜੇ ਲਿਖਣਹਾਰ ਨੇ, ਲਿਖਣਹਾਰ ਮਤਲਬ ਲਿਖਣ ਵਾਲਾ, ਇਹ ਜਿਹੜਾ ਹਾਰ ਦਾ ਲਫ਼ਜ਼ ਨਾਲ ਲੱਗਦਾ ਹੈ ਨਾ ਪੰਜਾਬੀ ਦੇ, ਇਹਦੇ ਨਾਲ ਉਹ ਆਪਣਾ ਉਹ ਪਰਸਨ ਆਇਡੈਂਟੀਫਾਈ ਹੁੰਦਾ ਹੈ। ਜਿਵੇਂ ਪੜ੍ਹਨ ਤੋਂ ਪੜ੍ਹਨਹਾਰ ਯਾਨੀ ਪੜ੍ਹਿਆਰ, ਜਿਵੇਂ ਦੇਖਣਹਾਰ ਵੇਖਣ ਵਾਲਾ, ਲਿਖਣਹਾਰ ਲਿਖਣ ਵਾਲਾ। ਮੋੜੇ ਕੌਣ ਕਲਾਮ ਨੂੰ ਜੋ ਲਿਖੀ ਲਿਖਣਹਾਰ, ਜਿਹੜੀ ਲਿਖਣਹਾਰ ਨੇ ਜਿਹੜਾ ਵੀ ਲਿਖ ਦਿੱਤੀ ਸੀ, ਕਿਸਮਤ ਜੋ ਲਿਖ ਦਿੱਤੀ ਸੀ, ਜੋ ਕਲਾਮ ਲਿਖ ਦਿੱਤਾ ਸੀ, ਉਹ ਮੋੜੀ ਨਹੀਂ ਸੀ ਜਾ ਸਕਦੀ। ਉਹ ਕੀ ਹੈਗੀ ਹੈ? ਇਸ਼ਕ ਗਹਾਏ ਆਸ਼ਕਾਂ ਕਰਕੇ ਚਸ਼ਮਾ ਚਾਰ, ਕਿ ਜਿਹੜਾ ਇਸ਼ਕ ਹੈ ਉਹ ਆਸ਼ਕਾਂ ਨੂੰ ਉਹ ਫੱਟ ਲਾ ਦਿੰਦਾ ਹੈ ਜਦੋਂ ਉਹਨਾਂ ਦੀਆਂ ਅੱਖਾਂ ਚਾਰ ਹੁੰਦੀਆਂ ਨੇ ਆਪਣੇ ਮਾਸ਼ੂਕ ਦੇ ਨਾਲ। ਅੱਛਾ, ਹੁਣ ਪਹਿਲੇ ਮੋੜੇ ਕੌਣ ਕਲਾਮ ਦੀ ਮੈਂ ਥੋੜੀ ਤਸ਼ਰੀਹ ਕਰਨਾ ਚਾਹੁੰਦਾ। ਦੇਖੋ ਇਹਦੀ ਜਿਹੜੀ 16ਵੀਂ ਸਦੀ 17ਵੀਂ ਸਦੀ 'ਚ ਜਿਹੜੇ ਸ਼ਾਇਰ ਸਨ, ਜਿਸ 'ਚ ਬਾਅਦ 'ਚ ਵਾਰਿਸ ਸ਼ਾਹ ਨੂੰ ਵੀ ਤੁਸੀਂ ਗਿਣ ਸਕਦੇ ਹੋ 18ਵੀਂ ਸਦੀ ਤੱਕ ਵੀ, ਇਹ ਜਿਹੜੀ ਇੱਕ ਅਨਅਵਾਇਡੇਬਲ ਇਨਐਵਿਟੇਬਲ ਹੈਪਨਿੰਗ ਹੈ, ਉਹਨੂੰ ਤਕਦੀਰ ਜਾਂ ਲਿਖੀ ਹੋਈ ਕਹਿੰਦੇ ਸਨ। ਔਰ ਉਹਨੂੰ ਕਹਿੰਦੇ ਸਨ ਕਿ ਇਹ ਜਿਵੇਂ ਲਿਖਣ ਵਾਲੇ ਨੇ ਲਿਖ ਦਿੱਤੀ ਹੈ। ਲੇਕਿਨ ਇਹਦਾ ਇੱਕ ਦੂਜਾ ਮਤਲਬ ਜਿਹੜਾ ਅਸੀਂ ਹੁਣ 20ਵੀਂ ਸਦੀ 'ਚ ਸਮਝਦੇ ਹਾਂ ਜਾਂ ਸਾਨੂੰ ਸਮਝਣਾ ਚਾਹੀਦਾ ਹੈ, ਉਹ ਇਹ ਹੈ ਕਿ ਸਮਾਜ ਨੇ ਜਿਹੜਾ ਆਪਣਾ ਪੈਂਤਰਾ ਬਣਾ ਲਿਆ ਹੈ, ਜਿਹੜਾ ਉਹਨੇ ਆਪਣੇ ਅਸੂਲ ਬਣਾ ਲਏ ਨੇ, ਉਹ ਉਹਨਾਂ ਦੇ ਤਹਿਤ ਚੱਲਦਾ ਹੈ। ਔਰ ਜੇ ਉਹਨਾਂ ਦੇ ਖਿਲਾਫ ਕੋਈ ਵੀ ਬੰਦਾ ਉੱਠਦਾ ਹੈ ਤੇ ਉਹ ਸਮਾਜ ਉਹਨੂੰ ਮਾਰ ਦਿੰਦਾ ਹੈ। ਲੇਕਿਨ ਇਹ ਵੀ ਹੈ ਕਿ ਇਹ ਸਮਾਜ ਦੇ ਅੰਦਰ ਲੋਕੀ ਬਗਾਵਤ ਵੀ ਕਰਦੇ ਨੇ, ਜਿਹਨੂੰ ਇਸ਼ਕ ਦਾ ਨਾਮ ਦਿੱਤਾ ਗਿਆ ਹੈ। ਇਹ ਵੀ ਇਸ ਸਮਾਜ ਦੇ ਚੱਲਣ ਦਾ ਹਿੱਸਾ ਹੈਗਾ ਹੈ ਕਿ ਇਹਦਾ ਵਿਰੋਧ ਵੀ ਕੀਤਾ ਜਾਏਗਾ, ਇਹਦੇ ਖਿਲਾਫ ਬਗਾਵਤ ਵੀ ਕੀਤੀ ਜਾਏਗੀ। ਔਰ ਬਗਾਵਤ ਜਿਹੜੀ ਹੈ ਉਹ ਇਸ਼ਕ ਦੇ ਢੰਗ ਵਿੱਚ ਹੁੰਦੀ ਹੈ। ਇਸ਼ਕ ਦਾ ਢੰਗ ਕੀ ਹੁੰਦਾ ਹੈ ਕਿ ਆਮ ਤੌਰ ਤੇ ਤੁਸੀਂ ਦੇਖੋ ਕਿ ਜਿਹੜੇ ਕਿੱਸੇ ਨੇ ਸਾਰਿਆਂ ਦੇ ਵਿੱਚ ਆਸ਼ਿਕ ਤੇ ਮਾਸ਼ੂਕ ਦੋ ਮੁਖਤਲਿਫ ਜ਼ਾਤਾਂ ਦੇ ਹੁੰਦੇ ਨੇ, ਦੋ ਮੁਖਤਲਿਫ ਤਬਕਿਆਂ ਦੇ ਹੁੰਦੇ ਨੇ, ਦੋ ਮੁਖਤਲਿਫ ਮੁਲਕਾਂ ਦੇ ਹੁੰਦੇ ਨੇ, ਦੋ ਬਿਲਕੁਲ ਵੱਖਰੇ ਕਬੀਲਿਆਂ ਦੇ ਹੁੰਦੇ ਨੇ। ਜਦੋਂ ਕਿ ਇਹ ਜਿਹੜਾ ਸਮਾਜ ਚਲਿਤ ਸਮਾਜ ਹੈ ਜਿਸ ਵੇਲੇ ਦੀ ਅਸੀਂ ਗੱਲ ਕਰ ਰਹੇ ਹਾਂ,
ਜਿਹੜਾ ਚਿਲਤ ਸਮਾਜ ਹੈ ਉਹਦੇ ਵਿੱਚ ਇਹਨਾਂ ਵਿੱਚੋਂ ਕਿਸੇ ਦੀ ਵੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਨਾ ਤੁਸੀਂ ਜ਼ਾਤ ਬਦਲ ਸਕਦੇ ਹੋ, ਨਾ ਤੁਸੀਂ ਆਪਣਾ ਤਬਕਾ ਬਦਲ ਸਕਦੇ ਹੋ, ਇਹਨਾਂ ਚੋਂ ਕੁਝ ਵੀ ਨਹੀਂ ਬਦਲਿਆ ਜਾ ਸਕਦਾ। ਸੋ ਜਿਹੜਾ ਆਸ਼ਿਕ ਜਿਹੜਾ ਇਸ਼ਕ ਕਰਦਾ ਹੈ ਬੇਸਿਕਲੀ ਉਹ ਇਹਨਾਂ ਸਾਰੀਆਂ ਹੀ ਜਿਹੜੀਆਂ ਸਮਾਜ ਦੇ ਜਿਹੜੇ ਅੰਗ ਨੇ, ਸਮਾਜ ਦੀਆਂ ਜਿਹੜੀਆਂ ਬਾਂਧਾਂ ਨੇ, ਜਿਹੜੀਆਂ ਡਿਟਰਮੀਨੇਸ਼ਨਸ ਨੇ, ਉਹਨਾਂ ਨੂੰ ਨਿਗੇਟ ਕਰਦਾ ਹੈ ਬੇਸਿਕਲੀ। ਇਸ ਲਈ ਉਹਦੀ ਬਗਾਵਤ ਹੈ। ਜਦੋਂ ਉਹ ਨਿਗੇਟ ਕਰਦਾ ਹੈ ਤੇ ਫਿਰ ਸਮਾਜ ਜਿਹੜਾ ਹੈ ਉਹਨੂੰ ਫਿਰ ਸਜ਼ਾ ਦਿੰਦਾ ਹੈ, ਔਰ ਆਮ ਤੌਰ ਤੇ ਸਜ਼ਾ ਉਹਦੀ ਇਹ ਹੁੰਦੀ ਹੈ ਕਿ ਉਹਨੂੰ ਮਾਰ ਦਿੱਤਾ ਜਾਂਦਾ ਹੈ। ਇਸ ਲਈ ਸਾਰੇ ਜਿਹੜੇ ਇਸ਼ਕ ਨੇ, ਇਸ਼ਕ ਦੀਆਂ ਕਹਾਣੀਆਂ ਨੇ, ਉਹਨਾਂ ਦਾ ਅਖੀਰ ਟ੍ਰੈਜਡੀ ਹੁੰਦਾ ਹੈ। ਉਹ ਆਸ਼ਿਕ ਜਾਂ ਮਾਸ਼ੂਕ ਦੋਵੇਂ ਮਰ ਜਾਂਦੇ ਨੇ, ਤੇ ਜਾਂ ਆਸ਼ਿਕ ਮਰ ਜਾਂਦਾ ਹੈ, ਲੇਕਿਨ ਆਮ ਤੌਰ ਤੇ ਦੋਵੇਂ ਹੀ ਮਰ ਜਾਂਦੇ ਨੇ, ਕਿਉਂਕਿ ਸਮਾਜ ਨੂੰ ਉਹ ਕਬੂਲ ਨਹੀਂ ਹੈਗਾ ਕਿ ਉਹਦੇ ਅਸੂਲਾਂ ਨੂੰ ਕੋਈ ਤੋੜੇ ਜਿਹੜੇ ਕਿ ਆਸ਼ਿਕ ਤੋੜਨਾ ਚਾਹੁੰਦੇ ਨੇ। ਸੋ ਇਹ ਜਿਹੜਾ ਪਹਿਲਾ ਸ਼ੇਰ ਹੈ ਇਹਨੂੰ ਆਪਣੇ ਜ਼ਿਹਨ ਦੇ ਵਿੱਚ ਰੱਖੋ। ਆਸ਼ਿਕ ਮਿਸਲ ਪਤੰਗ ਦੇ ਸੜਦੇ ਤਾੜੀ ਮਾਰ, ਯਾਨੀ ਆਸ਼ਿਕ ਜਿਹੜੇ ਨੇ ਉਹ ਪਤੰਗੇ ਵਾਂਗੂ ਜਿਹੜਾ ਅੱਗ ਦੇ ਉੱਤੇ ਸੜਦਾ ਹੈ, ਉਹਦੇ ਤਰ੍ਹਾਂ ਤਾੜੀ ਮਾਰ ਕੇ ਮਤਲਬ ਖੁਸ਼ ਹੋ ਕੇ ਐਲਾਨ ਕਰਕੇ ਆਪਣੇ ਆਪ ਨੂੰ ਸਾੜਦੇ ਨੇ। ਸੱਸੀ ਕਿੱਥੇ ਲੁੱਟਦੀ ਜੰਗਲ ਵਿੱਚ ਉਜਾੜ। ਸੱਸੀ ਜਿਹੜੀ ਹੈ ਉਹ ਜੰਗਲ ਉਜਾੜ ਵਿੱਚ ਲੁੱਟੀ ਗਈ ਸੀ। ਉਹ ਸੱਸੀ ਦੀ ਤੁਹਾਨੂੰ ਕਹਾਣੀ ਪਤਾ ਹੈਗਾ ਕਿ ਉਹਦੀ ਪੁੰਨੂ ਦੀ ਉਹ ਆਸ਼ਿਕ ਸੀ, ਤੇ ਪੁੰਨੂ ਨੂੰ ਉਹਦੇ ਭਰਾ ਜਿਹੜੇ ਨੇ ਉਹ ਰਾਤ ਚੋਰੀ ਲੈ ਗਏ, ਤੇ ਸੱਸੀ ਜਿਹੜੀ ਹੈ ਉਹ ਡੈਜ਼ਰਟ ਵਿੱਚ ਉਹਦੇ ਪਿੱਛੇ ਗਈ, ਲੱਭਦੀ ਰਹੀ, ਤੇ ਲੇਕਿਨ ਉਹਨੂੰ ਲੱਭੀ ਨਹੀਂ, ਤੇ ਸੱਸੀ ਉਸ ਡੈਜ਼ਰਟ ਵਿੱਚ ਮਰ ਗਈ। ਧਰ ਕੇ ਸੂਲੀ ਇਸ਼ਕ ਦੀ ਚਾੜੇ ਵਾਰੋ ਵਾਰ, ਯਾਨੀ ਜਿੰਨੇ ਵੀ ਆਸ਼ਿਕ ਨੇ ਉਹਨਾਂ ਨੂੰ ਇਸ਼ਕ ਦੀ ਸੂਲੀ ਦੇ ਉੱਤੇ ਵਾਰੋ ਵਾਰੀ ਚੜਾ ਦਿੱਤਾ ਗਿਆ। ਇੱਕ ਨਹੀਂ ਬਲਕਿ ਸਾਰਿਆਂ ਨੂੰ ਹੀ ਵਾਰੋ ਵਾਰੀ ਚੜਾ ਦਿੱਤਾ ਗਿਆ। ਅੱਗੇ ਹੁਣ ਅਗਲੇ ਜਿਹੜੇ ਸ਼ੇਰ ਨੇ ਉਹਨਾਂ ਵਿੱਚ ਹਾਫਿਜ਼ ਬਰਖੁਰਦਾਰ ਜਿਹੜਾ ਹੈ ਇਸ ਤੋਂ ਬਾਅਦ ਕਹਾਣੀ ਦੀ ਆਊਟਲਾਈਨ ਦੇ ਰਿਹਾ ਹੈ, ਤੁਹਾਨੂੰ ਦੱਸ ਰਿਹਾ ਹੈ ਕਿ ਕਹਾਣੀ ਹੈ ਕੀ ਹੈ। ਤੇ ਕਹਾਣੀ ਉਹ ਕਹਿੰਦਾ, ਮਿਰਜ਼ੇ ਤਾਈਂ ਛੱਡ ਲਈ ਗੱਲੀ ਕੱਖੀ ਸਾੜ, ਕਿ ਮਿਰਜ਼ੇ ਨੂੰ ਦੀ ਗੱਲ ਜਿਹੜੀ ਹੈ ਉਹ ਅਜੇ ਰਹਿਣ ਦਿਓ, ਕਿਉਂਕਿ ਉਹਨੇ ਕੱਖਾਂ ਵਿੱਚ ਸੜਨਾ ਹੈ। ਤੇ ਉਹਨੇ ਕੀ ਕੀਤਾ ਸੀ, ਜਿਸ ਖਾਰੇ ਚੜ੍ਹਦੀ ਸਾਹਿਬਾਂ ਠੱਗ ਖੜੀ ਵਿੱਚ ਬਾਰ, ਉਹਨੇ ਖਾਰੇ ਚੜੀ ਹੋਈ ਜਿਹੜੀ ਸਾਹਿਬਾਂ ਉਸ ਵੇਲੇ ਖਾਰੇ ਚੜੀ ਹੋਈ ਸੀ, ਤੇ ਉਹਨੂੰ ਉਹ ਚੁੱਕ ਕੇ ਤੇ ਬਾਰ ਵਿੱਚ ਲੈ ਗਿਆ ਸੀ। ਤੁਹਾਨੂੰ ਪਤਾ ਖਾਰੇ ਚੜਨਾ ਕੀ ਹੁੰਦਾ ਹੈ? ਹਾਂਜੀ ਹਾਂਜੀ ਦੱਸੋ। ਉਹ ਖਾਰੇ ਚੜਨਾ ਹੁੰਦਾ ਸ਼ਾਦੀ ਤੋਂ ਪਹਿਲਾਂ, ਜਿਹੜਾ ਉਹਨਾਂ ਨੂੰ ਮਾਈਏ ਚਾੜੀਦਾ ਹੈ ਕਿ ਫਿਰ ਉਹਦੇ ਬਾਅਦ ਤੁਸੀਂ ਬਾਹਰ ਨਹੀਂ ਜਾ ਸਕਦੇ ਕਿ ਤੁਹਾਡਾ ਵਿਆਹ ਮਿੱਥਿਆ ਗਿਆ। ਜਿਹੜਾ ਨਾ ਉਹ ਮਾਈਆ ਹੁੰਦਾ ਹੈ, ਜਿਹੜਾ ਖਾਰਾ ਹੁੰਦਾ ਨਾ, ਇਹ ਮੇਰੇ ਖਿਆਲ ਵਿਆਹ ਵਾਲੇ ਦਿਨ ਜਾਂ ਵਿਆਹ ਤੋਂ ਇੱਕ ਦਿਨ ਪਹਿਲੇ ਹੁੰਦਾ ਹੈ, ਇੱਕ ਦਿਨ ਪਹਿਲੇ ਖਾਰੇ ਦਾ ਆਮ ਤੌਰ ਤੇ ਹੁੰਦਾ ਸੀ ਕਿ ਪੁਰਾਣੇ ਜ਼ਮਾਨੇ 'ਚ ਟੋਕਰੀ ਜਿਹੜੀ ਹੈ ਨਾ ਉਹਨੂੰ ਪੁੱਠੀ ਕਰਕੇ ਉਹਦੇ ਉੱਤੇ ਕੁੜੀ ਜਾਂ ਮੁੰਡੇ ਨੂੰ ਬਿਠਾ ਦਿੱਤਾ ਜਾਂਦਾ ਸੀ, ਤੇ ਉਹਨੂੰ ਫਿਰ ਤੇਲ ਮਲ ਕੇ ਜਾਂ ਬਟਨਾ ਮਲ ਕੇ ਨਵਾਇਆ ਜਾਂਦਾ ਸੀ। ਅੱਛਾ ਜੀ, ਜਿਸ ਖਾਰੇ ਚੜ੍ਹਦੀ ਸਾਹਿਬਾਂ ਠੱਗ ਖੜੀ ਵਿੱਚ ਬਾਹਰ, ਦਾਨ ਦਿੱਤਾ ਮਿਲ ਮਾਣੀਆਂ, ਮਾਣੀ ਜਿਹੜੇ ਨੇ ਸਿਆਲ, ਉਹ ਸਾਹਿਬਾਂ ਦੇ ਟੱਬਰ ਵਾਲੇ ਨੇ, ਸਾਹਿਬਾਂ ਦਾ ਉਹ ਟ੍ਰਾਈਬ ਹੈ, ਤੇ ਉਹਨਾਂ ਨੇ ਦਾਨ ਕੀ ਦਿੱਤਾ, ਯਾਨੀ ਬਖਸ਼ੀਸ਼ ਕੀ ਦਿੱਤੀ ਜਾਂ ਉਹਨਾਂ ਨੇ ਦਹੇਜ ਕੀ ਦਿੱਤਾ। ਦਾਨ ਦਿੱਤਾ ਮਿਲ ਮਾਣੀਆਂ, ਸਾਹਿਬਾਂ ਦੇ ਪਰਿਵਾਰ, ਸਾਹਿਬਾਂ ਦੇ ਟੱਬਰ ਨੇ ਮਿਲ ਕੇ ਤੇ ਉਹਨੂੰ ਜਿਹੜਾ ਦਾਨ ਦਿੱਤਾ ਉਹ ਸੀ ਨਾਵਕ ਤੀਰਾਂ ਬਰਛੀਆਂ, ਮਤਲਬ ਉਹਨਾਂ ਨੇ ਤੀਰ ਤੇ ਬਰਛੀਆਂ, ਤੇਗਾਂ ਦੀ ਜੰਕਾਰ ਤੇ ਤਲਵਾਰਾਂ ਦੀ ਝਣਕਾਰ ਜਿਹੜੀ ਸੀ ਉਹ ਉਹਨਾਂ ਨੇ
ਆਪਣਾ ਉਹਨੂੰ ਦਾਜ ਵਿੱਚ ਦਿੱਤਾ। ਇਹ ਉਹਨੇ ਇਸ ਦੇ ਉੱਤੇ ਜਿਹੜਾ ਹੈ ਉਹ ਤੁਹਾਨੂੰ ਕਹਾਣੀ ਦੀ ਜਿਹੜੀ ਇੱਕ ਬਰੀਫ ਸਮਰੀ ਹੈ ਉਹ ਹਾਫਿਜ਼ ਬਰਖੁਰਦਾਰ ਨੇ ਤੁਹਾਨੂੰ ਦੇ ਦਿੱਤੀ ਹੈ। ਅੱਛਾ ਜੀ, ਹੁਣ ਕਹਾਣੀ ਦੀ ਜਿਹੜੀ ਜਿਹੜੀ ਹਾਫਿਜ਼ ਬਰਖੁਰਦਾਰ ਸ਼ੁਰੂ ਕਰਦਾ ਹੈ, ਉਹ ਕਹਾਣੀ ਸ਼ੁਰੂ ਕਰਦਾ ਹੈ ਕਿ ਜਿਹੜੀ ਮਿਰਜ਼ੇ ਦੀ ਮਾਂ ਹੈ ਮੈਰੀ ਜਿਹੜੀ ਹੈ ਉਹਦੇ ਚੋਂ ਜਿਹੜਾ ਮਿਰਜ਼ਾ ਪੈਦਾ ਹੁੰਦਾ ਹੈ ਉਹ ਖੁਦ ਇੱਕ ਸਪਿਰਿਚੁਅਲ ਐਕਟ, ਇੱਕ ਰੂਹਾਨੀ ਅਮਲ ਦੇ ਨਾਲ ਪੈਦਾ ਹੁੰਦਾ ਹੈ ਉਹਦੇ ਪੇਟ ਵਿੱਚੋਂ, ਮੈਰੀ ਦੇ ਪੇਟ ਵਿੱਚੋਂ। ਅੱਛਾ ਜੀ, ਮੈਰੀ ਦਾਨਾਬਾਦ ਦੀ ਕੂਕੇ ਵਾਂਗ ਕੁਲੰਗ, ਯਾਨੀ ਜਿਹੜੀ ਦਾਨਾਬਾਦ ਦੀ ਮੈਰੀ ਹੈ ਯਾਨੀ ਮਿਰਜ਼ੇ ਦੀ ਮਾਂ ਜਿਹੜੀ ਹੈ ਉਹ ਕੂੰਜ ਵਾਂਗੂ ਕੁਰਲਾ ਰਹੀ ਹੈ। ਲੜਕਾ ਸੀ ਵਿੱਚ ਸ਼ਿਕਮ ਦੇ ਸੁੱਕਾ ਹੋਇਆ ਕਰੰਗ, ਤੇ ਉਹਦੇ ਪੇਟ ਵਿੱਚ ਪੇਟ ਵਿੱਚ ਲੜਕਾ ਜੰਮ ਰਿਹਾ ਸੀ ਜਿਹੜਾ ਕਿ ਬਿਲਕੁਲ ਯਾਨੀ ਕੁਰੰਗ ਦੀ ਤਰ੍ਹਾਂ ਯਾਨੀ ਹੱਡੀ ਦੀ ਤਰ੍ਹਾਂ ਉਹ ਸੁੱਕਾ ਹੋਇਆ ਸੀ। ਮਤਲਬ ਉਹਦੀ ਚ ਕੋਈ ਗਰੋਥ ਨਹੀਂ ਸੀ ਹੋ ਰਹੀ। ਰੱਬ ਦੁੱਖੋਂ ਸੁੱਖ ਵਿਖਾਉਂਦਾ, ਇਹ ਰੱਬ ਨਹੀਂ ਇੱਥੇ ਹੈਗਾ, ਇਹਨੂੰ ਠੀਕ ਕਰ ਲਓ। ਦੁੱਖੋਂ ਸੁੱਖ ਵਿਖਾਉਂਦਾ ਲਾ ਕੇ ਗੂੜੇ ਰੰਗ, ਤੇ ਜਿਹੜੀ ਕੁਦਰਤ ਹੈ ਉਹ ਦੁੱਖ ਨੂੰ ਸੁੱਖ ਵਿੱਚ ਬਦਲ ਦਿੰਦੀ ਹੈ ਬੜੇ ਹੀ ਗੂੜੇ ਰੰਗਾਂ ਵਿੱਚ ਲਾ ਕੇ। ਸੋ ਮਤਲਬ ਇੱਥੇ ਇਹ ਹੈ ਕਿ ਜਿਹੜਾ ਮਿਰਜ਼ਾ ਹੈ ਉਹ ਇੱਕ ਹੱਡੀ ਦੀ ਤਰ੍ਹਾਂ ਬਿਲਕੁਲ ਹੀ ਕਮਜ਼ੋਰ ਜਿਹਾ ਆਪਣੀ ਮਾਂ ਦੇ ਪੇਟ ਵਿੱਚ ਪਿਆ ਹੈ, ਔਰ ਉਹ ਜਿਹੜੀ ਉਹਦੀ ਮਾਂ ਹੈ ਉਹ ਫਕੀਰੀ ਭੇਸ ਬਦਲ ਕੇ ਤੇ ਉਹ ਬਾਹਰ ਵਿੱਚ ਰੋ ਰਹੀ ਹੈ ਕਿ ਇਹਦਾ ਕੋਈ ਇਲਾਜ ਹੋਵੇ। ਅੱਛਾ, ਉਹਦੇ ਜਵਾਬ ਦੇ ਵਿੱਚ ਕੀ ਹੋਇਆ ਕਿ ਖਬਰਾਂ ਪਈਆਂ ਦਾਨਾਬਾਦ ਨੂੰ, ਇਹ ਮੈਨੂੰ ਪੜ੍ਹਨ ਦਿਓ। ਖਬਰਾਂ ਦਾਨਾਬਾਦ ਨੂੰ ਆਇਆ ਇੱਕ ਜਵਾਨ, ਸੁਲੇਮਾਨ ਦਾ ਲਾਡਲਾ ਨੌਸ਼ਾ ਸਖੀ ਜਵਾਨ, ਖਬਰ ਜਿੰਦੀ ਤੇ 4 ਕੋਟ, ਆਲੀ ਜਿਸ ਦਾ ਸ਼ਾਨ, ਛੱਟਾ ਦਿੱਤਾ ਇਸ਼ਕ ਦਾ ਵਿੱਚ ਜ਼ਮੀਨ ਅਸਮਾਨ, ਰੰਗਣ ਚਾੜੀ ਇਸ਼ਕ ਦੀ ਬੈਠਾ ਕਰ ਸਮਿਆਨ। ਇਹ ਜਿਹੜੀ ਹੈ ਇਹ ਹੁਣ ਇੱਕ ਪੀਰ ਜਿਹੜੇ ਨੇ ਨੌਸ਼ਾ ਪੀਰ ਜਿਹੜੇ ਨੇ, ਇਹ ਪੰਜਾਬ 'ਚ ਬੜੇ ਮਸ਼ਹੂਰ ਇਹਨਾਂ ਦਾ ਨਾਂ ਹੈ। ਨੌਸ਼ਾ ਪੀਰ ਜਿਹੜੇ ਨੇ ਉਹ ਦਾਨਾਬਾਦ ਆਉਂਦੇ ਨੇ, ਜਿੱਥੇ ਮਿਰਜ਼ੇ ਦਾ ਜਿਹੜਾ ਕਬੀਲੇ ਦੀ ਥਾਂ ਹੈ, ਤੇ ਉਹ ਖਬਰਾਂ ਪਈਆਂ ਦਾਨਾਬਾਦ, ਯਾਨੀ ਇੱਕ ਦਾਨਾਬਾਦ ਦੇ ਵਿੱਚ ਖਬਰ ਪਈ ਕਿ ਇੱਕ ਬੜਾ ਜਵਾਨ ਖੂਬਸੂਰਤ ਹੈ ਤੇ ਖਬਰ ਜਿਹਦੀ 4 ਕੋਟ ਤੇ ਆਲੀ ਜਿਸ ਦਾ ਸ਼ਾਨ, ਕਿ ਚਾਰਾਂ ਪਾਸਿਆਂ ਤੇ 4 ਕੋਟ ਮਤਲਬ ਚਾਰਾਂ ਪਾਸਿਆਂ ਤੇ ਉਹਦੀ ਮਸ਼ਹੂਰੀ ਹੈ ਤੇ ਜਿਹਦਾ ਮੁਕਾਮ ਬਹੁਤ ਉੱਚਾ ਹੈ, ਆਲੀ ਜਿਸ ਦਾ ਸ਼ਾਨ। ਛੱਟਾ ਦਿੱਤਾ ਇਸ਼ਕ ਦਾ, ਉਸ ਨਹੀਂ ਹੈਗਾ ਇਹਦੇ ਵਿੱਚ, ਛੱਟਾ ਦਿੱਤਾ ਇਸ਼ਕ ਦਾ ਵਿੱਚ ਜ਼ਮੀਨ ਅਸਮਾਨ। ਉਹਨੇ ਯਾਨੀ ਨੌਸ਼ਾ ਪੀਰ ਨੇ ਜਿਹੜਾ ਹੈ ਉਹ ਇਸ਼ਕ ਦਾ ਛੱਟਾ ਜ਼ਮੀਨ ਅਸਮਾਨ ਤੇ ਦਿੱਤਾ ਹੈ। ਉਹਦੀ ਵਜ੍ਹਾ ਤੋਂ ਇਸ਼ਕ ਜਿਹੜਾ ਹੈ ਉਹ ਜ਼ਮੀਨ ਅਸਮਾਨ ਦੇ ਵਿੱਚ ਫੈਲਿਆ ਹੋਇਆ ਹੈ। ਰੰਗਣ ਚਾੜੀ ਇਸ਼ਕ ਦੀ ਬੈਠਾ ਕਰ ਸਮਿਆਨ, ਤੇ ਉਹਨੇ ਇਸ਼ਕ ਦੀ ਜਿਹੜੀ ਹੈ ਉਹ ਜਿਹੜੀ ਹੈ ਉਹ
ਹਰ ਪਾਸੇ ਜਿਹੜਾ ਉਹ ਕਰਤਾ, ਉਹਨੂੰ ਕਰ ਦਿੱਤਾ ਹੈ। ਅੱਛਾ ਜੀ, ਹੁਣ ਅੱਗੇ ਇਹਦੇ ਇਹ ਹੈ ਕਿ ਜਿਹੜੀ ਜਿਹੜਾ ਆ ਜਾ ਬਈ, ਆ ਜਾ ਥੱਲੇ ਆ ਜਾ, ਅਗਲਾ ਜੀ ਇਹ ਖੈਰ ਅੱਗੇ ਚਲਾ ਗਿਆ। ਲੇਕਿਨ ਇਹ ਹੈ ਕਿ ਇੱਥੇ ਜਿਹੜੇ ਮੈਂ ਹਿੱਸਾ ਜਿਹੜਾ ਛੱਡ ਗਿਆ ਉਹ ਇਹ ਛੱਡ ਗਿਆ ਕਿ ਜਿਹੜਾ ਮਿਰਜ਼ਾ ਹੈ ਉਹਨੂੰ, ਮਿਰਜ਼ੇ ਦੀ ਮਾਂ ਨੂੰ ਜਿਹੜਾ ਨੌਸ਼ਾ ਪੀਰ ਹੈ ਉਹ ਦਾਨ ਦਿੰਦਾ ਹੈ ਕਿ ਇਹ ਤੇਰਾ ਜਿਹੜਾ ਪੁੱਤਰ ਜਵਾਨ ਹੋਏਗਾ, ਪੈਦਾ ਹੋਏਗਾ, ਇਹ ਬਹੁਤ ਬਹਾਦਰ ਹੋਏਗਾ ਔਰ ਇਹ ਬਹੁਤ ਵੱਡਾ ਆਸ਼ਿਕ ਹੋਏਗਾ। ਅੱਛਾ, ਮੈਂ ਤੁਹਾਨੂੰ ਵੈਸੇ ਪੜ੍ਹ ਦਿੰਨਾ, ਅਸਾਂ ਮੰਗ ਹਜ਼ੂਰ ਤੋਂ ਦਿੱਤਾ ਆਪ ਖੁਦਾ, ਦੋ ਨਹੀਂ ਵਿੱਚ ਪਾਸਣੇ ਦੇਸੀ ਧਰਤ ਕਬਾ। ਯਾਨੀ ਇਹ ਜਿਹੜਾ ਮਿਰਜ਼ਾ ਪੈਦਾ ਹੋਏਗਾ ਇਹ ਹਰ ਪਾਸੇ, ਹਰ ਪਾਸਾ, ਦੋਵਾਂ ਪਾਸੇ ਇਹਦੇ ਕੋਲੋਂ ਕੰਬਣਗੇ, ਥਰ ਥਰ ਕਰਨਗੇ। ਇਸ ਮਜਾਜ਼ੋਂ ਇਸ਼ਕ ਦਿਓ ਜਾਸੀ ਜਾਨ ਕਹਾ, ਤੇ ਅਖੀਰ ਇਹ ਮਜਾਜ਼ੀ ਇਸ਼ਕ ਦੇ ਵਿੱਚ ਇਹ ਮਾਰਿਆ ਜਾਏਗਾ। ਤੇ ਨੀਲੀ ਦਾ ਅਸਵਾਰ ਹੈ ਹੈਸੀ ਵਿੱਚ ਹਵਾ, ਇਹਦੀ ਜਿਹੜੀ ਘੋੜੀ ਹੈ ਉਹ ਨੀਲੀ ਹੋਏਗੀ, ਨੀਲੀ ਉਹਦਾ ਨਾਂ ਹੋਏਗਾ ਤੇ ਉਹ ਹਵਾ ਦੇ ਵਿੱਚ ਉੱਡੇਗੀ। ਇਹ ਪੀਰ ਨੇ ਆਪਣੀ ਪੇਸ਼ਗੋਈ ਕਰ ਦਿੱਤੀ। ਸੋ ਲਿਹਾਜ਼ਾ ਇੱਥੋਂ ਜਿਹੜੀ ਗੱਲ ਜਿਹੜੀ ਅਸੀਂ ਮੁੱਢ ਜਿਹੜਾ ਬਣਾਉਂਦੇ ਆ ਉਹ ਇਹ ਬਣਾਉਂਦੇ ਆ ਕਿ ਇਹ ਜਿਹੜਾ ਕਿੱਸਾ ਜਿਸ ਪੀਰੀਅਡ ਦੇ ਵਿੱਚ ਲਿਖਿਆ ਹੈ, ਉਸ ਪੀਰੀਅਡ ਦੇ ਵਿੱਚ ਜਿਹੜੀ ਸੁਪਰ ਨੈਚੁਰਲ ਹਸਤੀਆਂ ਨੇ, ਸੁਪਰ ਨੈਚੁਰਲ ਹਸਤੀਆਂ ਜਿਹੜੀਆਂ ਨੇ, ਉਹਨਾਂ ਦਾ ਕਿਰਦਾਰ ਮੁੱਢਲਾ ਹੈ। ਜਿਵੇਂ ਮੈਂ ਤੁਹਾਨੂੰ ਜਦੋਂ ਤੰਤਰਵਾਦ ਤੇ ਦੂਜੇ ਫਲਸਫੇ ਜਿਹੜੇ ਸੀ ਤੁਹਾਡੇ ਨਾਲ ਸਾਂਝੇ ਕੀਤੇ ਸਨ, ਤੇ ਮੈਂ ਉਦੋਂ ਤੁਹਾਨੂੰ ਇਹ ਦੱਸਿਆ ਸੀ ਕਿ ਜਿਹੜਾ ਸ਼ੁਰੂ ਦੇ ਵਿੱਚ ਜਿਹੜੀ ਮਾਨਤਾਵਾਂ ਦਾ ਸਿਸਟਮ ਸੀ ਉਹ ਇਹ ਸੀ ਕਿ ਸੁਪਰ ਨੈਚੁਰਲ ਤਾਕਤਾਂ ਨੇ ਇਨਸਾਨ ਜਿਹੜਾ ਹੈ ਉਹਦੇ ਅੰਦਰ, ਉਹ ਤੰਤਰਵਾਦ ਦੇ ਵਿੱਚ ਉਹ ਆਪਣੇ ਆਪ ਆਪਣੀਆਂ ਸ਼ਕਤੀਆਂ ਇੰਨੀਆਂ ਜਗਾ ਸਕਦਾ ਹੈ ਕਿ ਉਹ ਕੁਦਰਤ ਦੇ ਮਾਮਲਾਤ ਨੂੰ ਆਪਣੀ ਮਰਜ਼ੀ ਦੇ ਨਾਲ ਬਦਲ ਸਕਦਾ ਹੈ। ਔਰ ਇਹਦੇ ਵਿੱਚ ਤੁਹਾਨੂੰ ਉਹ ਹੀ ਨਜ਼ਰ ਆ ਰਿਹਾ ਹੈ ਕਿ ਜਿਹੜਾ ਨੌਸ਼ਾ ਪੀਰ ਹੈ ਉਹ ਆਪਣੀ ਦੁਆ ਨਾਲ ਜਾਂ ਉਹ ਆਪਣੀ ਤਾਕਤ ਦੇ ਨਾਲ ਇੱਕ ਨੌਜਵਾਨ ਪੈਦਾ ਕਰ ਰਿਹਾ ਹੈ ਜਿਹਦਾ ਨਾਂ ਕਿ ਮਿਰਜ਼ਾ ਹੈ। ਸੋ ਲਿਹਾਜ਼ਾ ਇੱਥੋਂ ਇਹ ਸਮਝੋ ਕਿ ਇਹ ਕਹਾਣੀ ਜਿਹੜੀ ਹੈ ਇਹਦੀ ਦੋ ਪਰਤਾਂ ਹੋ ਗਈਆਂ। ਇੱਕ ਪਰਤ ਹੋ ਗਈ ਕਿ ਇਹ ਸੁਪਰ ਨੈਚੁਰਲ ਤਾਕਤਾਂ ਜਿਹੜੀਆਂ ਨੇ ਉਹ ਇਹਦੇ ਨਾਲ ਕੰਮ ਕਰ ਰਹੀਆਂ ਨੇ ਇਸ ਕਹਾਣੀ ਦੀ ਵਧਣ ਦੇ ਵਿੱਚ, ਔਰ ਇਹ ਜਿਹੜਾ ਹੈ ਇਹ ਸਿਰਫ ਬੰਦਿਆਂ ਦੇ, ਜਿਵੇਂ ਮਟੀਰੀਅਲ ਬੰਦੇ ਹੁੰਦੇ ਨੇ ਉਹਨਾਂ ਦੀ ਕਹਾਣੀ ਤੇ ਹੈ, ਲੇਕਿਨ ਉਹਦੀ ਤਫਸੀਰ ਜਿਹੜੀ ਹੈ ਉਹ ਸੁਪਰ ਨੈਚੁਰਲ ਤਾਕਤਾਂ ਦੇ ਜ਼ਰੀਏ ਹੋ ਰਹੀ ਹੈ। ਅੱਛਾ ਜੀ, ਇਹ ਹੁਣ ਗੱਲ ਤੁਸੀਂ ਆਪਣੀ ਜਗ੍ਹਾ ਤੇ ਯਾਦ ਰੱਖੋ ਕਿ ਇਹ ਉਸ ਜ਼ਮਾਨੇ ਦੀ ਗੱਲ ਹੈ। ਦੂਸਰੇ ਜ਼ਮਾਨੇ ਉਸ ਵੇਲੇ ਦੀ ਇਹ ਹੈ ਕਿ ਉਹ ਕਬਾਇਲੀ ਸੁਸਾਇਟੀ ਹੈ, ਟ੍ਰਾਈਬਲ ਸੁਸਾਇਟੀ ਹੈ। ਇੱਕ ਸਾਹਿਬਾਂ ਦਾ ਕਬੀਲਾ ਹੈ ਤੇ ਇੱਕ ਮਿਰਜ਼ੇ ਦਾ ਕਬੀਲਾ ਹੈ, ਔਰ ਉਹ ਕਬੀਲਿਆਂ ਦਾ ਸਿਸਟਮ ਅਜੇ ਇੰਨਾ ਬੈਕਵਰਡ ਹੈ ਕਿ ਉੱਥੇ ਤੰਤਰਵਾਦ ਤੇ ਜਾਦੂ ਟੂਣੇ ਨੂੰ ਮੰਨਿਆ ਜਾਂਦਾ ਹੈ। ਔਰ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਪੀਰ ਨੇ ਉਹਨਾਂ ਦੀ ਦੁਆ ਦੇ ਨਾਲ ਬੱਚਾ ਬੱਚੀ ਵੀ ਪੈਦਾ ਹੋ ਸਕਦਾ ਹੈ ਤੇ ਉਹਨਾਂ ਦੀ ਦੁਆ ਦੇ ਨਾਲ ਦੁਨੀਆ ਬਦਲ ਸਕਦੀ ਹੈ। ਇਹ ਉਸ ਵੇਲੇ ਤੱਕ ਮੰਨਿਆ ਜਾਂਦਾ ਹੈ। ਇਸ ਗੱਲ ਨੂੰ ਤੁਸੀਂ ਆਪਣੇ ਜ਼ਿਹਨ 'ਚ ਰੱਖੋ ਕਿ ਟ੍ਰਾਈਬਲ ਸੁਸਾਇਟੀ ਦੀ ਇਹ ਉਸ ਹਾਲਤ ਦਾ, ਉਸ ਅਰਲੀ ਹਾਲਤ ਦੀ ਕਹਾਣੀ ਜਿਹੜੀ ਹੈ ਉਹ ਹਾਫਿਜ਼ ਬਰਖੁਰਦਾਰ ਦਾ ਜਿਹੜਾ ਆਪਣਾ ਫਿਲੋਸੋਫੀਕਲ ਆਈਡੀਓਲੋਜੀਕਲ ਵਿਊ ਹੈਗਾ ਉਹ ਉਸ ਜ਼ਮਾਨੇ ਦਾ ਹੈ।
ਅੱਛਾ ਜੀ, ਹੁਣ ਅੱਗੇ ਆ ਗਈ ਜੀ ਸਾਹਿਬਾਂ ਦੀ। ਪ੍ਰੋਫੈਸਰ ਸੌਰੀ, ਤੁਹਾਨੂੰ ਜ਼ਰਾ ਇੱਥੇ ਮੈਂ ਥੋੜਾ ਕਟ ਡਾਊਨ ਕਰਾਂਗੀ। ਇਹਦਾ ਮਤਲਬ ਦੋ ਤਾਕਤਾਂ, ਇੱਕ ਟ੍ਰਾਈਬਲ ਸੁਸਾਇਟੀ ਔਰ ਇੱਕ ਸੁਪਰਨੈਚੁਰਲ ਐਲੀਮੈਂਟ ਹੈ ਜਿਹੜਾ ਹਾਫਿਜ਼ ਬਰਖੁਰਦਾਰ ਦੱਸ ਰਹੇ ਨੇ। ਨਹੀਂ, ਇਹ ਮੈਂ ਕਹਿ ਰਿਹਾ ਕਿ ਟ੍ਰਾਈਬਲ ਸੁਸਾਇਟੀ ਦੀ ਜਿਹੜੀ ਆਈਡੀਓਲੋਜੀ ਹੁੰਦੀ ਹੈ ਉਹ ਸੁਪਰਨੈਚੁਰਲ ਹੁੰਦੀ ਹੈ। ਓਕੇ, ਨਹੀਂ ਲੇਕਿਨ ਤੁਸੀਂ ਕਿਹਾ ਨਾ ਦੋ ਤਾਕਤਾਂ ਦਾ ਕੰਮ ਕਰ ਰਹੀਆਂ ਨੇ। ਇਹ ਹੈ ਨਾ ਕਿ ਜਿਹੜੀ ਦੁਨੀਆ ਦੋ ਤਾਕਤਾਂ ਇੰਜ ਨੇ ਨਾ, ਇੱਕ ਤੇ ਜਿਹੜੀ ਅਸਲੀ ਬੰਦਿਆਂ ਦੀ ਕਹਾਣੀ ਚੱਲ ਰਹੀ ਹੈ, ਠੀਕ 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 ਠੀਕ, ਮਟੀਰੀਅਲ ਬੰਦਿਆਂ ਦੀ ਕਹਾਣੀ ਚੱਲ ਰਹੀ ਹੈ ਜੀ। ਪਰਤ ਇਹ ਹੈਗੀ ਹੈ ਕਿ ਜਿਹੜੀ ਹਾਫਿਜ਼ ਬਰਖੁਰਦਾਰ ਉਹਦੀ ਇੰਟਰਪ੍ਰੀਟੇਸ਼ਨ ਦੇਈ ਜਾ ਰਿਹਾ ਹੈ। ਠੀਕ ਠੀਕ, ਇਹ ਮੈਂ ਕਹਿ ਰਿਹਾ। ਠੀਕ ਠੀਕ ਜੀ, ਠੀਕ, ਥੈਂਕ ਯੂ ਥੈਂਕ ਯੂ। ਹੁਣ ਆਪਣਾ ਸਾਹਿਬਾਂ ਦੀ ਤਾਰੀਫ, ਸਾਹਿਬਾਂ ਦੀ ਤਾਰੀਫ ਮੈਨੂੰ ਕੱਢ ਜਾਣ ਦਿਓ। ਅੱਛਾ ਜੀ, ਧੀ ਖੀਵੇ ਦੀ ਸਾਹਿਬਾਂ ਹੂਰਾਂ ਘੁੰਡ ਕੱਢਣ, ਲਬਾਂ ਸੇ ਜਾਮ ਸ਼ਰਾਬ ਦਾ ਪੀ ਆਸ਼ਿਕ ਮਸਤ ਮਰਨ, ਸਾਹਿਬਾਂ ਦੇ ਨੈਣ ਬਖਾਵਲੇ ਬਾਜ਼ਾਂ ਵਾਂਗ ਤੱਕਣ, ਉਹ ਵਲ ਵਲ ਪਾੜਨ ਦਿਲਾਂ ਨੂੰ ਬੁੱਕੀ ਰਤ ਪੀਵਣ, ਸਾਹਿਬਾਂ ਦੇ ਨੈਣ ਸੰਧੂਰੇ ਸਾਹਿਬਾਂ ਹਾਥੀ ਮਸਤ ਫਿਰਨ। ਇਹ ਹੁਣ ਉਹਦੀ ਤਾਰੀਫ ਕਰ ਰਿਹਾ ਹੈ ਹਾਫਿਜ਼ ਬਰਖੁਰਦਾਰ। ਉਹਦੇ ਸਿਰ ਤੇ ਬੋਛਣ ਕਾਢਵਾਂ ਵਿੱਚ ਤਿਲੀਅਰ ਚੋਗ ਚੁਗਣ, ਉਹਦੇ ਪੱਟ ਦੋ ਪੱਟਣ ਗੇਲੀਆਂ ਖੈ ਖੈ ਮੁਸ਼ਕ ਛੱਡਣ, ਇਸ ਕਸਤੂਰੀ ਦੇ ਭਾਏ। ਵੈਸੇ ਸਾਰੀ ਟੈਕਸਟ ਗਲਤ ਹੈ, ਮੈਂ ਦੋਵਾਂ ਪਾਸਿਆਂ ਤੋਂ ਨਹੀਂ ਪੜ੍ਹ ਸਕਦਾ, ਇਸ ਲਈ ਮੈਂ ਇਹਦੇ ਤੇ ਚੱਲਣਾ ਫਿਲਹਾਲ। ਇਸ ਕਸਤੂਰੀ ਦੇ ਭਾਰ ਨੂੰ ਮਿਰਜ਼ੇ ਲਾਈ ਸਨ, ਇੱਥੋਂ ਤੱਕ ਇਹਨੂੰ ਅਸੀਂ ਇੱਥੋਂ ਤੱਕ ਹੀ ਇਹਦਾ ਅਸੀਂ ਇੱਥੋਂ ਤੱਕ ਕਰਨੇ ਆ ਅਸੀਂ। ਅੱਛਾ ਜੀ, ਧੀ ਖੀਵੇ ਦੀ ਸਾਹਿਬਾਂ ਹੂਰਾਂ ਘੁੰਡ ਕੱਢਣ, ਜਿਹੜੀ ਸਾਹਿਬਾਂ ਹੈ ਉਹਦੇ ਪਿਓ ਦਾ ਨਾਂ ਉਹ ਖੀਵੇ ਦੀ ਧੀ ਹੈ, ਤੇ ਖੀਵੇ ਦੀ ਧੀ ਐਡੀ ਸੋਹਣੀ ਹੈ ਕਿ ਜਿਹੜੀਆਂ ਹੂਰਾਂ ਨੇ ਅੱਲਾਹ ਤਾਲਾ ਦੀਆਂ, ਜਿਹੜੀਆਂ ਸਭ ਤੋਂ ਖੂਬਸੂਰਤ ਔਰਤਾਂ ਨੇ, ਉਹ ਵੀ ਉਹਨੂੰ ਵੇਖ ਕੇ ਘੁੰਡ ਕੱਢ ਲੈਂਦੀਆਂ ਨੇ, ਕਿਉਂਕਿ ਉਹ ਉਹਦੇ ਜਿੰਨੀਆਂ ਖੂਬਸੂਰਤ ਨਹੀਂ ਹੈ। ਲਬਾਂ ਸੇ ਜਾਮ ਸ਼ਰਾਬ ਦਾ ਪੀ ਆਸ਼ਿਕ ਮਸਤ ਮਰਨ, ਤੇ ਆਸ਼ਿਕ ਜਿਹੜੇ ਨੇ ਉਹਦੇ ਹੋਠਾਂ ਤੋਂ ਸ਼ਰਾਬ ਪੀ ਕੇ, ਜਾਮ ਯਾਨੀ ਪਿਆਲਾ ਸ਼ਰਾਬ ਦਾ ਪੀ ਕੇ ਤੇ ਮਸਤੀ ਵਿੱਚ ਮਰ ਜਾਂਦੇ ਨੇ। ਸਾਹਿਬਾਂ ਦੇ ਨੈਣ ਪਖਾਵਲੇ, ਪਖਾਵਲੇ ਦਾ ਮਤਲਬ ਹੈ ਜ਼ਹਿਰੀ। ਸਾਹਿਬਾਂ ਦੇ ਜਿਹੜੇ ਅੱਖਾਂ ਨੇ ਉਹ ਇੰਨੀਆਂ ਉਹ ਜ਼ਹਿਰੀ ਨੇ, ਬਾਜ਼ਾਂ ਵਾਂਗ ਤੱਕਣ, ਤੇ ਐਵੇਂ ਤੱਕਦੀਆਂ ਨੇ ਉਹਦੀਆਂ ਅੱਖਾਂ, ਉਹਦੇ ਨੈਣ ਜਿਵੇਂ ਬਾਜ਼ ਜਿਵੇਂ ਸ਼ਿਕਾਰ ਨੂੰ ਦੇਖ ਕੇ ਤੱਕਦਾ ਨਾ, ਬਾਜ਼ ਉੱਡਦਾ ਹੈ ਤੇ ਉਹ ਦੂਰੋਂ ਸ਼ਿਕਾਰ ਨੂੰ ਦੇਖ ਲੈਂਦਾ ਹੈ। ਇਸੇ ਤਰ੍ਹਾਂ ਜਿਹੜੇ ਸਾਹਿਬਾਂ ਦੇ ਨੈਣ ਨੇ, ਸਾਹਿਬਾਂ ਦੀਆਂ ਜਿਹੜੀਆਂ ਅੱਖਾਂ ਨੇ, ਉਹ ਆਸ਼ਿਕਾਂ ਨੂੰ ਇੰਝ ਹੀ ਤੱਕਦੀਆਂ ਨੇ ਜਿਵੇਂ ਬਾਜ਼ ਸ਼ਿਕਾਰ ਨੂੰ ਤੱਕਦੇ ਨੇ। ਉਹ ਵਲ ਵਲ ਪਾੜਨ ਦਿਲਾਂ ਨੂੰ, ਉਹ ਆਸ਼ਿਕਾਂ ਦੇ ਦਿਲਾਂ ਨੂੰ ਵਲ ਵਲ ਮਤਲਬ ਬਾਰ-ਬਾਰ ਕਈ ਵਾਰੀ ਪਾੜਦੀਆਂ ਨੇ। ਬੁੱਕੀ ਰਤ ਪੀਵਣ, ਬੁੱਕ ਜਿਹੜਾ ਇਹ ਹੈ ਉਹ ਇਸ ਤਰ੍ਹਾਂ ਜਿਹੜਾ ਹੱਥ ਹੁੰਦਾ ਹੈ, ਬੁੱਕ ਨੂੰ ਕਹਿੰਦੇ ਨੇ, ਦੋਹਾਂ ਫਲੀਆਂ ਨੂੰ ਜੋੜ ਕੇ ਜਿਹੜਾ ਆਮ ਤੌਰ ਤੇ ਅਸੀਂ ਪਾਣੀ ਪੀਂਦੇ ਹੁੰਦੇ ਸਾਂ ਨਹਿਰ ਚੋਂ ਜਾਂ ਦਰਿਆ ਚੋਂ ਬੁੱਕਾਂ ਦੇ ਨਾਲ। ਬੁੱਕੀ ਰਤ ਪੀਵਣ, ਉਹ ਆਸ਼ਕਾਂ ਬੁੱਕਾਂ ਦੇ ਨਾਲ ਆਸ਼ਕਾਂ ਦਾ ਲਹੂ ਪੀਂਦੀਆਂ ਨੇ, ਰਤ ਲਹੂ। ਨੈਣ ਸੰਧੂਰੇ ਸਾਹਿਬਾਂ, ਯਾਨੀ ਸਾਹਿਬਾਂ ਦੇ ਜਿਹੜੀਆਂ ਅੱਖਾਂ ਨੇ ਉਹ ਮਸਤ ਨੇ, ਉਹ
ਮਸਤਾਨੀਆਂ ਹੋਈਆਂ ਨੇ, ਹਾਥੀ ਮਸਤ ਫਿਰਨ ਤੇ ਉਹ ਇੰਜ ਫਿਰਦੇ ਨੇ, ਉਹਦੇ ਨੈਣ ਜਿਹੜੇ, ਉਹਦੀਆਂ ਅੱਖਾਂ ਇੰਜ ਫਿਰਦੀਆਂ ਨੇ ਜਿਵੇਂ ਮਸਤ ਹਾਥੀ ਫਿਰ ਰਹੇ ਹੁੰਦੇ ਨੇ, ਜਿਹੜੇ ਕਿਸੇ ਨੂੰ, ਜਿਹਨਾਂ ਦੇ ਅੱਗੇ ਜੋ ਕੋਈ ਆ ਜਾਂਦਾ ਹੈ ਉਹਨੂੰ ਉਹ ਤਬਾਹ ਕਰ ਦਿੰਦੇ ਨੇ। ਇਹ ਅਗਲੀ ਲਾਈਨ ਬਹੁਤ ਸੋਹਣੀ ਹੈ, ਇਹ ਬਹੁਤ ਵੱਡਾ ਸ਼ਾਇਰ ਹੋਵੇ ਤੇ ਉਹ ਹੀ ਲਿਖਦਾ ਇਹੋ ਜਿਹੀ ਲਾਈਨ। ਸਿਰ ਤੇ ਭੋਚਣ ਕਾਢਵਾਂ ਵਿੱਚ ਤਲੀਅਰ ਚੋਗ ਚੁਗਣ, ਉਹਦੇ ਸਿਰ ਦੇ ਉੱਤੇ ਦੁਪੱਟਾ, ਜਿਹੜਾ ਭੋਚਣ ਦਾ ਮਤਲਬ ਹੈ ਚਾਦਰ ਜਾਂ ਦੁਪੱਟਾ, ਕਾਢਵਾਂ ਮਤਲਬ ਕਰੋਸ਼ੀਏ ਦੇ ਨਾਲ ਕੱਢਿਆ ਗਿਆ ਹੈ ਉਹ, ਤੇ ਵਿੱਚ ਤਲੀਅਰ ਚੋਗ ਤਲੀਅਰ ਜਿਹੜਾ ਹੈ ਉਹ ਛੋਟਾ ਜਿਹਾ ਇੱਕ ਬਰਡ ਹੁੰਦਾ ਹੈ, ਫਸਲਾਂ 'ਚ ਹੁੰਦਾ ਹੈ, ਜਿਹਦਾ ਸ਼ਿਕਾਰ ਕੀਤਾ ਜਾਂਦਾ ਹੈ। ਵਿੱਚ ਤਲੀਅਰ ਚੋਗ ਚੁਗਣ, ਤੇ ਉਹਦੇ ਜਿਹੜਾ ਦੁਪੱਟਾ ਜਾਂ ਉਹਦੀ ਚਾਦਰ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਕਾਢਵੀਂ ਹੈ ਕਿ ਉਹਦੇ 'ਚ ਲੱਗਦਾ ਜਿਵੇਂ ਤਲੀਅਰ ਜਿਹੜੇ ਨੇ ਉਹ ਚੋਗਾ ਚੁਗ ਰਹੇ ਨੇ, ਉਹ ਆਪਣਾ ਖੁਰਾਕ ਲੱਭ ਰਹੇ ਨੇ। ਉਹਦੇ ਪੱਟ ਦੋ ਪੱਟਣ ਗੇਲੀਆਂ, ਉਹਦੇ ਜਿਹੜੇ ਪੱਟ ਨੇ ਸਾਹਿਬਾਂ ਦੇ, ਉਹ ਦੋ ਗੇਲੀਆਂ ਨੇ। ਗੇਲੀਆਂ ਦਾ ਮਤਲਬ, ਗੇਲੀ ਦਾ ਮਤਲਬ ਹੁੰਦਾ ਹੈ ਲੱਕੜੀ ਦਾ ਥੰਮ। ਉਹ ਇਸ ਤਰ੍ਹਾਂ ਦੇ ਥੰਮ ਨੇ ਜਿਹੜੇ ਇੱਕ ਖਹਿ ਖਹਿ ਮੁਸ਼ਕ ਛੱਡਣ, ਜਿਹੜੇ ਇੱਕ ਦੂਜੇ ਨਾਲ ਜਦੋਂ ਖਹਿੰਦੇ ਨੇ ਉਹ ਪੱਟ, ਤੇ ਉਹਨਾਂ ਦੇ ਵਿੱਚੋਂ ਖੁਸ਼ਬੂ ਫੁੱਟਦੀ ਹੈ। ਇਸ ਕਸਤੂਰੀ ਦੇ ਭਾਰ ਨੂੰ, ਯਾਨੀ ਇਹ ਜਿਹੜੀ ਖੁਸ਼ਬੂ, ਕਸਤੂਰੀ ਦਾ ਮਤਲਬ ਹੈ ਖੁਸ਼ਬੂ, ਇਸ ਖੁਸ਼ਬੂ ਦਾ ਜਿਹੜੀ ਪੁੜੀ ਸੀ, ਜਿਹੜਾ ਭਾਰ ਸੀ, ਉਹਨੂੰ ਮਿਰਜ਼ੇ ਨੇ ਸੰਨ ਲਾਈ। ਸੰਨ ਲਾਉਣਾ ਤੁਹਾਨੂੰ ਪਤਾ ਕੀ ਹੁੰਦਾ ਹੈ? ਕੋਈ ਦੱਸੋ, ਤੁਹਾਡੇ ਚੋਂ ਬੜੀ ਵਾਰੀ ਦੱਸ ਚੁੱਕੇ ਕਿ ਸੰਨ ਲਾਉਣਾ ਕੀ ਹੁੰਦਾ। ਦੂਜੇ ਦੇ ਨਕਬਜ਼ਨੀ ਕਰ ਲਓ ਜੀ, ਸੁਰਾਖ ਕੱਢ ਕੇ ਦੀਵਾਰ ਵਿੱਚੋਂ ਚੋਰੀ। ਬਿਲਕੁਲ, ਉਹਨੂੰ ਸੰਨ ਲਾਉਣਾ ਕਹਿੰਦੇ ਨੇ। ਮਿਰਜ਼ੇ ਚੜੀ ਖੁਮਾਰੀ ਹੁਸਨ ਦੀ ਹੋਇਆ ਆ ਜਮਾਨ, ਉਹਦੇ ਖੂਨੀ ਨੈਣ। ਅੱਛਾ ਜੋ ਖਰ ਇਹਨੂੰ ਮਤਲਬ ਇਹਦੇ ਨਾਲ ਕੋਈ ਐਡ ਨਹੀਂ ਹੁੰਦਾ ਇਹਦੇ ਚ। ਅੱਛਾ ਜੀ, ਹੁਣ ਜਿਹੜੀ ਇਸ਼ਕ ਦੀ ਇਬਤਦਾ ਹੁੰਦੀ ਹੈ ਦੋਵਾਂ ਦੀ, ਬਕੌਲ ਹਾਫਿਜ਼ ਬਰਖੁਰਦਾਰ ਦੇ, ਉਹ ਸਾਹਿਬਾਂ ਵੱਲੋਂ ਹੁੰਦੀ ਹੈ, ਉਹ ਮਿਰਜ਼ੇ ਵੱਲੋਂ ਨਹੀਂ ਹੁੰਦੀ। ਪਹਿਲੇ ਸਾਹਿਬਾਂ ਜਿਹੜੀ ਹੈ ਉਹ, ਉਹਨੂੰ ਮਿਰਜ਼ੇ ਦਾ ਜਿਹੜਾ ਹੈ ਉਹ ਇਸ਼ਕ ਲੱਗਦਾ ਹੈ। ਮਿਰਜ਼ਾ ਵੀ ਉਹਦੇ 'ਚ ਸ਼ਾਮਲ ਹੈ, ਲੇਕਿਨ ਜਿਹੜਾ ਆਪਣਾ ਬੁਨਿਆਦ ਉਹਦੀ ਬਣਾਉਂਦੀ ਹੈ ਤੇ ਉਹ ਸਾਹਿਬਾਂ ਬਣਾਉਂਦੀ ਹੈ। ਮੈਂ ਅਸਲ 'ਚ ਦੂਜੀ ਟੈਕਸਟ ਲੱਭ ਰਹੇ ਹਾਂ ਜਿਹੜੀ ਕਿ ਸਹੀ ਟੈਕਸਟ ਹੈ। ਹਾਂਜੀ, ਇਹ ਹੈਗੀ ਹੈ, ਇਹ ਟੈਕਸਟ ਇਵੇਂ ਸ਼ੁਰੂ ਹੁੰਦੀ ਹੈ, ਸਾਹਿਬਾਂ ਚੋਰੀ ਖਰਲ ਵੱਲ ਦਿਲ ਦੀ ਕਰੇ ਨਿਗਾਹ, ਨੈਣ ਵਿਚੋਲੇ ਦੋਹਾਂ ਦੇ ਦੇਵਨ ਘੜਤ ਸੁਨਾ, इश्क माये जाल में होण नैन गवा, तथी अग छपाइए आखिर भड़के भा। मतलब साहबा चोरी जिहड़ी है ਉਹ ਖਰਲ ਵੱਲ, ਯਾਨੀ ਮਿਰਜ਼ੇ ਵੱਲ ਉਹ ਨਿਗਾਹ ਕਰਦੀ ਹੈ, ਉਹਨੂੰ ਵੇਖਦੀ ਹੈ। ਨੈਣ ਵਿਚੋਲੇ ਦੋਵਾਂ ਦੇ, ਵਿਚੋਲੇ ਦਾ ਮਤਲਬ ਹੁੰਦਾ ਇੰਟਰਮੀਡੀਏਰੀ, ਦੋਵਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਵਾਲਾ। ਤੇ ਨੈਣ ਵਿਚੋਲੇ ਦੋਵਾਂ ਦੇ, ਦੋਵਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵਿਚੋਲਿਆਂ ਦਾ ਕੰਮ ਕਰ ਰਹੀਆਂ ਨੇ। ਦੇਵਨ ਘੜਤ ਸੁਨਾ,
ਤੇ ਉਹ ਉਹਨਾਂ ਦੀ ਸਾਰੀ ਕਹਾਣੀ ਜਿਹੜੀ ਹੈ ਉਹਨੂੰ ਬਿਆਨ ਕਰ ਦਿੰਦੀਆਂ ਨੇ ਇੱਕ ਦੂਜੇ ਦੇ ਨਾਲ। ਇਸ਼ਕ ਕਮਾਈਏ ਜਾਲ ਮਨ ਹੋਵਣ ਨੈਣ ਗਵਾਹ, ਇਸ਼ਕ ਜਿਹੜਾ ਕਮਾਇਆ ਜਾਣਾ ਤੇ ਉਹਦੇ ਵਿੱਚ ਨੈਣ ਜਿਹੜੇ ਨੇ, ਅੱਖਾਂ ਜਿਹੜੀਆਂ ਉਹ ਗਵਾਹੀ ਦੇਣਗੀਆਂ। ਕੱਖੀ ਅੱਗ ਛਪਾਈਏ ਆਖਿਰ ਭੜਕੇ ਭਾ, ਇਹ ਵੀ ਬਹੁਤ ਜ਼ਬਰਦਸਤ ਲਾਈਨ ਹੈ ਕਿ ਜੇ ਕੱਖਾਂ ਦੇ ਵਿੱਚ ਤੁਸੀਂ ਅੱਗ ਲੁਕਾਉਣ ਦੀ ਕੋਸ਼ਿਸ਼ ਕਰੋ ਤੇ ਫਿਰ ਉਹਦਾ ਭਾਂਬੜ ਵੱਲ ਜਾਂਦਾ ਹੈ। ਵਾਹ। ਮਤਲਬ ਕੱਖਾਂ ਦੇ ਵਿੱਚ ਅੱਗ ਨਹੀਂ ਲੁਕ ਸਕਦੀ, ਹਾਂ ਉਹ ਆਪਣਾ ਉਹਨੇ ਭਾਂਬੜ ਬਣ ਜਾਣਾ ਹੈ। ਹਾਂ। ਅੱਛਾ ਜੀ। ਦੁੱਖ ਦਵੱਲੀ ਮੋਰਚੇ ਕਰਨ ਲਵਾਏ ਨੈਣ, ਉਸ ਛੱਤੇ ਉਸ ਮੀਡੀਆਂ ਇੱਕੋ ਜਿਹਾ ਸੈਨ, ਸਾਹਿਬਾਂ ਦਾ ਮਿਰਜ਼ੇ ਖਰਲ ਨੇ ਮਾਰ ਲਿਆ ਸੀ ਬਹਿਣ, ਸੂਲ ਆਇਓ ਸੁਖਤ ਬਨ ਕੇ ਨਸ ਗਏ ਸੁਖ ਚੈਨ। ਅੱਛਾ ਜੀ। ਜਿਹੜੀ ਦੁੱਖ ਦਵੱਲੀ ਮੋਰਚੇ ਕਰਨ ਲਵਾਏ ਨੈਣ, ਨੈਣਾ ਨੇ, ਨੈਣਾ ਦੇ ਜਿਹੜੇ ਦੋਨੋਂ ਪਾਸਿਆਂ ਤੇ ਮੋਰਚੇ ਲੱਗੇ ਨੇ, ਯਾਨੀ ਮਿਰਜ਼ੇ ਵੱਲੋਂ ਵੀ। ਇਹ ਬੰਦ ਕਰੋ ਜੀ, ਇਹਨੂੰ ਕਰੋ। ਇੰਨੀ ਵਾਰੀ ਕਹਿੰਦੇ ਆ ਕਿ ਯਾਰ ਮਿਊਟ ਤੇ ਰੱਖਿਆ ਕਰੋ, ਮਿਊਟ ਕਰੋ। यूम साहब म्यूट करो। हाँ जी। दुख दवली मोर्चे ਕਰਨ ਲਵਾਏ ਨੈਣ, ਮੋਰ ਜਿਹੜੇ ਅੱਖਾਂ ਨੇ ਦੋਹਾਂ ਪਾਸੇ ਮੋਰਚੇ ਲਾ ਲਏ ਨੇ, ਉਸ ਛੱਤੇ ਉਸ ਮੀਡੀਆ, ਮਤਲਬ ਮਿਰਜ਼ਾ ਜਿਹੜਾ ਹੈ ਉਹ ਵੀ ਅਜੇ ਨਵਾਂ ਜਵਾਨ ਹੋ ਰਿਹਾ ਹੈ, ਉਹਦੇ ਸਿਰ ਦੇ ਉੱਤੇ ਛੱਤੇ ਨੇ ਤੇ ਜਿਹੜੀ ਸਾਹਿਬਾ ਹੈ ਉਹਦੇ ਅਜੇ ਮੀਡੀਆ ਨੇ, ਕਿਉਂਕਿ ਕੁਆਰੀ ਕੁੜੀ ਦੇ ਸਿਰ ਤੇ ਮੀਡੀਆਂ ਹੁੰਦੀਆਂ ਨੇ ਤੇ ਜਦੋਂ ਉਹ ਵਹਿ ਜਾਂਦੀ ਹੈ ਤੇ ਫਿਰ ਉਹਦੀਆਂ ਖੋਲਦੀ ਹੈ ਮੀਡੀਆਂ ਤੇ ਉਹਦੀਆਂ ਜ਼ੁਲਫਾਂ ਬਣਦੀਆਂ ਨੇ ਇੱਕੋ ਜਿਹਾ ਸੈਣ, ਤੇ ਦੋਹਾਂ ਦਾ ਇੱਕੋ ਜਿੰਨੀ ਜਿਹੜੀ ਹੈ ਉਮਰ ਹੈ। ਸਾਹਿਬਾਂ ਦਾ ਮਿਰਜ਼ੇ ਖਰਲ ਨੇ ਮਾਰ ਲਿਆ ਸੀ ਬਹਿਣ, ਮਤਲਬ ਮਿਰਜ਼ੇ ਨੇ ਸਾਹਿਬਾਂ ਦਾ ਜਿਹੜਾ ਚੈਨ ਹੈ ਉਹ ਖੋਹ ਲਿਆ ਸੀ। ਸੂਲ ਆਇਓਸ ਘਟ ਬਨ ਕੇ, ਸੂਲ ਦਾ ਮਤਲਬ ਹੈ ਤਕਲੀਫ, ਦਰਦ। ਸੂਲ ਦਾ ਮਤਲਬ ਵੱਡਾ ਮੋਟਾ ਕੰਡਾ ਵੀ ਹੁੰਦਾ ਹੈ, ਹਾਂਜੀ, ਲੇਕਿਨ ਇੱਥੇ ਸੂਲ ਦਾ ਮਤਲਬ ਹੈ ਦਰਦ, ਤਕਲੀਫ, ਸ਼ਦੀਦ ਪੇਨ, ਐਕਸਟ੍ਰੀਮ ਪੇਨ। ਉਹ ਘਟਾ ਬਣ ਕੇ ਆਏ ਨੇ, ਯਾਨੀ ਜਿਵੇਂ ਬੱਦਲ ਦੀਆਂ ਘਟਾਵਾਂ ਹੁੰਦੀਆਂ ਨੇ, ਇਵੇਂ ਉਹ ਜਿਹੜੇ ਦੁੱਖ ਦਰਦ ਨੇ ਉਹ ਆਏ ਨੇ। ਨਸ ਗਏ ਸੁਖ ਚੈਨ, ਤੇ ਉਹਦਾ ਜਿਹੜਾ ਸਾਰਾ ਸੁੱਖ ਤੇ ਚੈਨ ਜਿਹੜਾ ਸੀ ਉਹ ਉਥੋਂ ਉਹਦੇ ਕੋਲੋਂ ਨਿਕਲ ਗਿਆ, ਉਹਦੇ ਕੋਲੋਂ ਚਲਾ ਗਿਆ। ਅੱਛਾ ਜੀ। ਫਿਰ ਇਹ ਅੱਗੋਂ ਮੈਂ ਕਹਾਣੀ ਜਿਹੜੀ ਹੈ ਉਹਨੂੰ ਮੈਂ ਸਕਿਪ ਕੀਤਾ ਹੈ, ਤੇ ਉਹ ਜਿਹੜਾ ਮਿਰਜ਼ਾ ਹੈ, ਮਿਰਜ਼ਾ ਤੇ ਜਿਹੜੀ ਸਾਹਿਬਾ ਹੈ, ਉਹ ਦੋਵੇਂ ਮਦਰਸੇ ਵਿੱਚ ਪੜ੍ਹਦੇ ਨੇ, ਤੇ ਮੇਰਾ ਖਿਆਲ ਹੈ ਕਿ ਉਹ ਬੰਦ ਤੇ ਤੁਹਾਨੂੰ ਸੁਣਾਉਣਾ ਹੀ ਚਾਹੀਦਾ ਹੈ। ਮੈਨੂੰ ਲੱਭ ਲੈਣ ਦਿਓ ਜ਼ਰਾ ਥੋੜੇ ਜਿਹਾ। ਨਹੀਂ, ਉਹ ਮੈਨੂੰ ਨਾ ਇਸ ਵੇਲੇ ਨਹੀਂ ਹੁਣ ਲੱਭ ਰਿਹਾ, ਲੇਕਿਨ ਉਹਦੇ ਵਿੱਚ ਇਹ ਹੈ ਕਿ ਜਿਹੜੀ ਸਾਹਿਬਾਂ ਹੈਗੀ ਹੈ ਉਹ ਦੋਵੇਂ ਉੱਥੇ ਮਦਰਸੇ 'ਚ ਪੜ੍ਹ ਰਹੇ ਨੇ, ਤੇ ਮੁੱਲਾ ਉਹਨਾਂ ਨੂੰ ਕਹਿੰਦਾ ਹੈ ਕਿ ਤੂੰ
ਪੜ੍ਹ ਤੇ ਉਹ ਕਹਿੰਦੀ ਹੈ ਮੈਂ ਤੇ ਹੁਣ ਇਸ਼ਕ ਦਾ ਸਬਕ ਪੜ੍ਹ ਲਿਆ ਹੈ। ਮਨ ਜਿਹੜਾ ਇਹਦੇ ਚ ਉਹ ਇਸੇ ਬੰਦ ਚ ਹੈ, ਇਸੇ ਬੰਦ ਚ ਹੈ ਜੀ। ਹਾਂ 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 ਮਾਰਨਾ ਮੁੱਲਾਂ ਜਾਂਪੜਾਂ। ਹਾਂ ਅੱਛਾ ਹਾਂ ਮੈਂ ਸੌਰੀ ਮੈਂ ਅੱਗੇ ਪਿੱਛੇ ਕਰ ਗਿਆ ਸਾਂ। ਇਹ ਹੁੰਦਾ ਇਹ ਹੈ ਕਿ ਫਿਰ ਮਿਰਜ਼ਾ ਜਿਹੜਾ ਹੈ ਇਹ ਅੱਖਾਂ ਛਿੱਕਾਂ ਤੇ ਲੱਗ ਜਾਂਦੀਆਂ ਨੇ ਉਹਨਾਂ ਦੀਆਂ, ਇਸ਼ਕ ਤੇ ਉਹਨਾਂ ਦਾ ਲੱਗ ਜਾਂਦਾ ਹੈ, ਲੇਕਿਨ ਫਿਰ ਮਿਰਜ਼ਾ ਜਿਹੜਾ ਹੈ ਉਹ ਵਾਪਸ ਚਲਾ ਜਾਂਦਾ ਹੈ ਦਾਨਾਬਾਦ ਨੂੰ। ਤੇ ਫਿਰ ਉਹ ਜਦੋਂ ਦਾਨਾਬਾਦ ਤੋਂ ਵਾਪਸ ਫਿਰ ਆਉਂਦਾ ਪੜ੍ਹਾਈ ਕਰਨ ਲਈ, ਤੇ ਇਹ ਉਹਦਾ ਥੋੜਾ ਜਿਹਾ ਸੀਨ ਪਹਿਲੇ ਦੱਸਿਆ ਹੈ ਉਹਨੇ, ਹਾਫਿਜ਼ ਬਰਖੁਰਦਾਰ ਨੇ। ਉਹ ਚੜ ਕੇ ਤੀਰ ਨਿਗਾਹ ਦਾ ਮਾਰਨ ਹਾਰ ਖਲੀ, ਸਭ ਸਾਹਿਬਾਂ ਛੱਡ ਸਿਆਲੀ, ਯਾਰ ਦੇ ਇਸਤਕਬਾਲ ਖਲੀ, ਹੱਸ ਦਿਲਾਂ ਵਿੱਚ ਪੇਲਿਆ ਕਰਕੇ ਅਲੀ ਅਲੀ, ਨੈਣ ਮਿਲੇ ਗਲ ਲੱਗ ਕੇ ਠੰਡੇ ਖੀਰ ਰਲੀ। ਅੱਛਾ, ਯਾਨੀ ਸਾਹਿਬਾਂ ਜਿਹੜੀ ਹੈ ਉਹ ਜਦੋਂ ਮਿਰਜ਼ਾ ਹੁੰਦਾ ਹੈ ਤੇ ਉਹ ਉੱਤੇ ਚੜ ਕੇ ਤੀਰ ਨਿਗਾਹ ਦਾ ਮਾਰਨ ਹਾਰ ਖਲੀ, ਤੇ ਉਹ ਉੱਤੇ ਚੜ ਕੇ ਤੇ ਮਿਰਜ਼ੇ ਨੂੰ ਅੱਖਾਂ ਦਾ ਤੀਰ ਮਾਰਨ ਲਈ ਉਹਨੂੰ ਕਰ ਰਹੀ ਹੈ। ਸਾਹਿਬਾਂ ਜਿਹੜੀ ਹੈ ਉਹ ਮਿਰਜ਼ੇ ਦਾ ਇਸਤਕਬਾਲ ਕਰ ਰਹੀ ਹੈ, ਔਰ ਇਸਤਕਬਾਲ ਵੀ ਇੰਜ ਕਰ ਰਹੀ ਹੈ ਕਿ ਉਹਨੂੰ ਅੱਖਾਂ ਦੇ ਤੀਰ ਚਲਾਉਣ ਲਈ ਖਲੋਤੀ ਹੈ। ਹੱਸ ਦਿਲਾਂ ਵਿੱਚ ਪੇਲਿਆ, ਹੱਸ ਦਾ ਮਤਲਬ ਹੁੰਦਾ ਹੈ ਹਾਥੀ। ਦੋਵਾਂ ਦੇ ਦਿਲਾਂ ਵਿੱਚ ਹਾਥੀ ਜਿਹੜਾ ਹੈ ਉਹ ਝੂਮ ਰਿਹਾ ਹੈ। ਪੇਲਿਆ ਦਾ ਮਤਲਬ ਝੂਮ ਰਿਹਾ ਹੈ। ਕਰਕੇ ਅਲੀ ਅਲੀ, ਯਾਨੀ ਨਾਰੇ ਮਾਰ ਕੇ ਜਿਹੜਾ ਇਸ਼ਕ ਦਾ ਹਾਥੀ ਹੈ ਉਹ ਦੋਵਾਂ ਦੇ ਦਿਲਾਂ ਵਿੱਚ ਐਲਾਨ ਕਰ ਰਿਹਾ ਹੈ। ਨੈਣ ਮਿਲੇ ਗੱਲ ਲੱਗ ਕੇ, ਉਹਨਾਂ ਯਾਨੀ ਸਾਹਿਬਾਂ ਦੇ ਤੇ ਮਿਰਜ਼ੇ ਦੀਆਂ ਅੱਖਾਂ ਜਿਹੜੀਆਂ ਉਹ ਇਵੇਂ ਮਿਲੀਆਂ ਜਿਵੇਂ ਬੰਦਾ ਇੱਕ ਦੂਜੇ ਦੇ ਗਲ ਲੱਗ ਕੇ ਮਿਲਦਾ ਹੈ, ਜਿਵੇਂ ਇੱਕ ਦੂਜੇ ਦੇ ਨਾਲ ਅੰਬਰੇਸ ਕਰਦਾ ਹੈ। ਠੰਡੇ ਖੀਰ ਰਲੀ, ਜਿਵੇਂ ਦੁੱਧ ਤੇ ਖੀਰ ਜਿਹੜਾ ਉਹ ਸਾਡੇ ਵਾਲੇ ਪਾਸੇ ਚ ਉਹ ਕਹਿੰਦੇ ਨੇ ਜਿਹੜੇ ਦੁੱਧ ਦੀ ਜਿਹੜੀ ਦੇ ਵਿੱਚ ਚੌਲ ਪੱਕੇ ਹੁੰਦੇ ਨੇ ਉਹਨਾਂ ਨੂੰ ਖੀਰ ਕਹਿੰਦੇ ਨੇ, ਲੇਕਿਨ ਇਹ ਜਿਹੜੀ ਝਟਕੇ ਨੇ ਉਹ ਖੀਰ ਜਿਹੜੀ ਹੈ ਦੁੱਧ ਨੂੰ ਵੀ ਕਹਿੰਦੇ ਨੇ। ਬਾਰਾਂ ਦੋਵਾਂ ਚੋਂ ਕੋਈ ਵੀ ਹੈ, ਤੇ ਦੋਵਾਂ ਦੇ ਨੈਣ ਇੰਜ ਗਲ ਲੱਗ ਕੇ ਮਿਲੇ ਨੇ ਜਿਵੇਂ ਦੁੱਧ ਵਿੱਚ ਖੰਡ ਜਾਂ ਖੀਰ ਵਿੱਚ ਖੰਡ ਜਿਵੇਂ ਘੁਲ ਜਾਂਦੀ ਹੈ, ਕਿ ਮਤਲਬ ਉਹ ਇੱਕ ਚੀਜ਼ ਹੋ ਜਾਂਦੀ, ਖੰਡ ਜਦੋਂ ਘੁਲ ਜਾਂਦੀ ਹੈ ਤੇ ਫਿਰ ਇੱਕ ਹੋ ਜਾਂਦੇ ਨੇ, ਤੇ ਇੰਜ ਮਿਲੇ ਨੇ ਉਹ। ਫਿਰ ਇਹ ਜਿਹੜਾ ਸੀਨ ਹੈਗਾ ਹੈ ਇਹ ਛੋਟਾ ਜਿਹਾ, ਇਹ ਮਸੀਤ ਦਾ ਹੈ ਕਿ ਉਹ ਦੋਵੇਂ ਮਸੀਤੇ ਪੜ੍ਹਨ ਜਾਂਦੇ ਨੇ, ਤੇ ਸਾਹਿਬਾਂ ਕਹਿੰਦੀ ਹੈ ਉਹਨੂੰ ਮੁੱਲਾ ਨੂੰ, ਮਾਰ ਨਾ ਮੁੱਲਾ ਝਾਂਬੜਾ ਤੱਤਿਆਂ ਨੂੰ ਨਾ ਤਾ, ਤੂੰ ਸਾਨੂੰ ਝਾਂਬੜਾ ਨਾ ਮਾਰ। ਝਾਂਬੜਾ ਦਾ ਮਤਲਬ ਹੈ, ਝਾਂਬੜਾ ਦਾ ਮਤਲਬ ਹੱਥ ਨਾਲ ਮਾਰਨਾ ਵੀ ਹੋ ਸਕਦਾ ਹੈ, ਝਾਂਬੜਾ ਝਿੜਕਣਾ ਵੀ ਹੋ ਸਕਦਾ ਹੈ। ਚਾਂਬੜਾ ਜੀ ਛੜੀਆਂ ਨੂੰ ਵੀ ਕਹਿੰਦੇ ਨੇ, ਜਿਹੜੇ ਨਾਲ ਪੱਤਰ ਛੱਤਰ ਲੱਗੇ ਉਹ ਵੀ ਕਹਿੰਦੇ ਨੇ। ਆਹੋ, ਛੜੀਆਂ ਨੂੰ ਵੀ ਕਹਿੰਦੇ ਨੇ। ਮਾਰ ਨਾ ਮੁੱਲਾ ਝਾਂਬੜਾ ਤੱਤਿਆਂ ਨੂੰ ਨਾ ਤਾ, ਯਾਨੀ ਜਿਹੜੇ ਪਹਿਲੇ ਹੀ ਸੜੇ ਹੋਏ ਨੇ, ਤੱਤਿਆਂ ਦਾ ਮਤਲਬ ਹੈ ਗਰਮ, ਲੇਕਿਨ ਇਹਦਾ ਮਤਲਬ ਸੜੇ ਹੋਏ ਪਹਿਲੇ ਤੋਂ ਹੀ, ਜਿਹੜੇ ਪਹਿਲੇ ਹੀ ਸੜੇ ਹੋਏ ਨੇ ਉਹਨਾਂ ਨੂੰ ਹੋਰ ਨਾ ਸਾੜ। ਅਗਲਾ ਪੜਿਆ ਭੁੱਲ ਗਿਆ, ਸਾਨੂੰ ਦਿੱਤਾ ਇਸ਼ਕ ਪੜਾ। ਅਗਲਾ ਜੋ ਕੁਝ ਵੀ ਮੈਂ ਪੜਿਆ ਸੀਗਾ ਉਹ ਤਾਂ ਮੈਨੂੰ ਭੁੱਲ ਗਿਆ, ਤੇ ਜਿਹੜਾ ਹੁਣ ਇਸ਼ਕ ਨੇ ਪੜਾਇਆ ਸਬਕ ਉਹ ਯਾਦ ਰਹਿ ਗਿਆ। ਮਾਂ ਭੋਲੀ ਕੀ ਜਾਣਦੀ ਜਿਸ ਆਂਦੇ ਵੈਦ ਬੁਲਾ, ਯਾਨੀ ਸਾਹਿਬਾਂ ਜਿਹੜੀ ਆ ਉਹ ਬਿਮਾਰ ਹੋ ਗਈ ਹੈ ਇਸ਼ਕ ਦੇ ਵਿੱਚ, ਤੇ ਉਹ ਕਹਿੰਦੀ ਹੈ ਕਿ ਮਾਂ ਜਿਹੜੀ ਹੈ ਉਹਨੇ ਜਿਹੜੇ ਹਕੀਮ ਡਾਕਟਰ ਉਹਨੂੰ ਜਿਹੜੇ ਉਹਨੇ ਸੱਦ ਕੇ ਲਿਆਂਦੇ ਨੇ, ਉਹਨੂੰ ਕੀ ਪਤਾ ਕਿ ਮੈਨੂੰ ਕੀ ਮੈਨੂੰ ਤਕਲੀਫ ਕੀ ਹੈਗੀ ਹੈ।
ਮਾਂ ਭੋਲੀ ਕੀ ਜਾਣਦੀ ਜਿਸ ਆਂਦੇ ਵੈਦ ਬੁਲਾ, ਸਾਨੂੰ ਕੁੱਠਿਆਂ ਰਤ ਨਾ ਆਉਂਦੀ, ਤੋੜੇ ਵੇਖ ਲੈ ਛੁਰੀ ਚਲਾ। ਕਿ ਸਾਡੇ ਉੱਤੇ ਕੀ ਇਹਨਾਂ ਹਕੀਮਾਂ ਦਾ ਅਸਰ ਹੋਣਾ ਹੈ ਕਿ ਸਾਡੇ ਉੱਤੇ ਛੁਰੀ ਵੀ ਅਗਰ ਤੁਸੀਂ ਚਲਾਓ ਤੇ ਫੇਰ ਵੀ ਸਾਡੇ ਲਹੂ ਨਹੀਂ ਨਿਕਲਣਾ, ਸਾਡਾ ਲਹੂ ਹੀ ਮੁੱਕ ਗਿਆ ਹੈ। ਇਸ਼ਕ ਨੇ ਸਾਡਾ ਲਹੂ ਹੀ ਸੁਕਾ ਦਿੱਤਾ ਹੈ, ਇਹ ਇਹਦਾ ਮਤਲਬ ਹੈ। ਡਾਕਟਰ ਸਾਹਿਬ ਇਹ ਇਸਤਕਬਾਲ ਜਿਹੜਾ ਲਫ਼ਜ਼ ਹੈ, ਹਾਂਜੀ, ਇਹ ਮਤਲਬ ਪੰਜਾਬੀ ਚ ਵਾਈਡਲੀ ਇਸਤੇਮਾਲ ਹੋ ਰਿਹਾ 17ਵੀਂ 18ਵੀਂ ਸਦੀ ਚ? ਇਹ ਦੇਖ ਲਓ ਤੁਹਾਡੇ ਸਾਹਮਣੇ ਹੀ ਤੇ ਹੈ। ਨਹੀਂ, ਮੈਂ ਵੈਸੇ ਗੱਲ ਕਰ ਰਿਹਾ, ਮੈਂ ਕਿਹਾ ਮਿਸ ਇੱਥੇ ਉਹ ਤੇ ਨਹੀਂ ਕਿਸੇ ਨੇ ਐਵੇਂ ਮਤਲਬ ਲਾਤਾ ਹੋਵੇ, ਲਿਖਿਆ ਹੋਵੇ? ਨਹੀਂ 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 ਨਹੀਂ, ਦੇਖੋ ਉਹਦੀ ਵਜ੍ਹਾ ਇਹ ਹੈ ਕਿ ਇਹ ਜਿਹੜਾ ਹਾਫਿਜ਼ ਬਰਖੁਰਦਾਰ ਹੋਵੇ ਜਾਂ ਇਹ ਦੂਜੇ ਸ਼ਾਇਰ ਹੋਣ, ਇਹਨਾਂ ਦੀ ਬੇਸਿਕ ਜਿਹੜੀ ਜਿਹੜੀ ਐਜੂਕੇਸ਼ਨ ਹੈ ਉਹ ਫਾਰਸੀ, ਉਹ ਤੇ ਫਾਰਸੀ ਦੇ ਵਿੱਚ ਹੋਈ ਹੈ। ਓਕੇ। ਤੇ ਇਸ ਵਾਸਤੇ ਉਹ ਜਿੱਥੇ ਵੀ ਉਹਨਾਂ ਨੂੰ ਲਫ਼ਜ਼ ਚਾਹੀਦਾ ਹੁੰਦਾ ਹੈ ਉਹ ਫਾਰਸੀ ਦਾ ਲਫ਼ਜ਼ ਵਰਤ ਲੈਂਦੇ ਨੇ। ਔਰ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਸਭ ਤੋਂ ਵੱਧ ਤੇ ਫਾਰਸੀ ਦੇ ਲਫ਼ਜ਼ ਬਾਰਿਸ਼ ਸ਼ਾਹ ਨੇ ਵਰਤੇ ਨੇ, ਉਸ ਤੋਂ ਜ਼ਿਆਦਾ ਹੋਰ ਕਿਸੇ ਨੇ ਵਰਤਿਆ ਹੀ ਨਹੀਂ ਹੈ। ਤੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਵਾਸਤੇ ਇਹ ਜਿਹੜੇ ਵਿੱਚ ਫਾਰਸੀ ਦੇ ਲਫ਼ਜ਼ ਆਉਂਦੇ ਨੇ, ਇਹ ਤੁਸੀਂ ਸਮਝ ਲਓ ਕਿ ਨਾ ਸਾਰਿਆਂ ਦੀ ਟ੍ਰੇਨਿੰਗ ਹੀ ਫਾਰਸੀ ਦੇ ਵਿੱਚ ਹੋਈ ਹੈ। ਹੁਣ ਜਿਵੇਂ ਦੇਖੋ ਨਾ, ਸਾਡੀ ਹੁਣ ਸਾਰਿਆਂ ਦੀ ਤਕਰੀਬਨ ਟ੍ਰੇਨਿੰਗ ਜਿਹੜੀ ਆ ਅੰਗਰੇਜ਼ੀ 'ਚ ਹੋਈ ਹੈ ਪ੍ਰੈਕਟੀਕਲੀ, ਤੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਦੇ ਇਜ਼ਹਾਰ ਲਈ ਅੰਗਰੇਜ਼ੀ ਦਾ ਲਫ਼ਜ਼ ਬੋਲ ਜਾਂਦੇ ਹਾਂ। ਤੇ ਸਾਨੂੰ ਉਸ ਵੇਲੇ ਅੰਗਰੇਜ਼ੀ ਦਾ ਲਫ਼ਜ਼ ਬੋਲਦਿਆਂ ਨਾ ਪੰਜਾਬੀ ਦਾ ਕੋਈ ਲਫ਼ਜ਼ ਯਾਦ ਆਉਂਦਾ ਹੈ ਤੇ ਨਾ ਕੋਈ ਸਾਨੂੰ ਉਰਦੂ ਦਾ ਲਫ਼ਜ਼ ਯਾਦ ਆਉਂਦਾ ਹੈ, ਤੇ ਸਾਨੂੰ ਫੌਰੀ ਤੌਰ ਤੇ ਸਾਡੀ ਜ਼ੁਬਾਨ ਤੇ ਅੰਗਰੇਜ਼ੀ ਦਾ ਲਫ਼ਜ਼ ਚੜ੍ਹ ਜਾਂਦਾ ਹੈ। ਤੇ ਇਸੇ ਤਰ੍ਹਾਂ ਹੁਣ ਉਸ ਵੇਲੇ ਵੀ ਜਦੋਂ ਫਾਰਸੀ ਦਾ ਸਾਰੇ ਪਾਸੇ ਦੌਰ ਹੈ, ਫਾਰਸੀ 'ਚ ਹੀ ਲੋਕ ਸ਼ਾਇਰੀ ਲਿਖਦੇ ਨੇ, ਤੇ ਹਾਫਿਜ਼ ਸਾਹਿਬ ਜਿਹੜੇ ਨੇ ਉਹ ਵੀ ਫਾਰਸੀ ਦਾ ਲਫ਼ਜ਼ ਵਰਤ ਜਾਂਦੇ ਨੇ। ਬਾਈ ਦਾ ਵੇ ਹਾਫਿਜ਼ ਸਾਹਿਬ ਜਿਹੜੇ ਖੁਦ ਸਨ ਉਹ ਕੁਰਾਨ ਦੇ ਹਾਫਿਜ਼ ਸਨ, ਔਰ ਇੱਕ ਮਸਜਿਦ ਦੇ ਵਿੱਚ ਆਪ ਇਮਾਮਤ ਵੀ ਕਰਦੇ ਸਨ। ਇਹ ਵੀ ਤੁਸੀਂ ਆਪਣੇ ਜ਼ਿਹਨ 'ਚ ਰੱਖੋ ਕਿ ਉਹ ਕਾਫੀ ਇੱਕ ਕੰਜ਼ਰਵ ਯਾਨੀ ਰਵਾਇਤੀ ਤਰਫ ਤੋਂ ਆ ਰਹੇ ਨੇ, ਲੇਕਿਨ ਰਵਾਇਤੀ ਤਰਫ ਤੋਂ ਆ ਕੇ ਉਹ ਇਸ਼ਕ ਦੀ ਕਹਾਣੀ ਲਿਖ ਰਹੇ ਨੇ। ਇਹ ਵੀ ਤੁਸੀਂ ਆਪਣੇ ਜਿਹੜਾ ਨਾ ਧਿਆਨ ਦੇ ਵਿੱਚ ਰੱਖੋ। ਮੇਰਾ ਖਿਆਲ ਹੈ ਕਿ ਹੁਣ 5 ਮਿੰਟ ਦੀ ਜ਼ਰਾ ਕਰ ਲਈਏ ਬ੍ਰੇਕ, ਮੰਮੀ ਸਾਹ ਸੁਕਾ ਲਵਾਂ ਤੇ ਫਿਰ ਅੱਗੇ ਚੱਲਨੇ। कॉफी पी लो, चाह पी लो डॉक्टर साहब। हाँ जी, मंमी चाह पी लवां, मैं गला तत्तार कर लवां। हाँ जी, खुश्क हो जाए। ओके।
हाँ जी, चलो वापस आ जाओ ते शुरू करिए। हाजिर जी हाजिर। जी हाजिर जी, आगे। अच्छा जी, ਇਹ ਹੁਣ ਇਸ ਤੋਂ ਅੱਗੇ ਜਿਹੜੀ ਕਹਾਣੀ ਹੈ ਮੈਂ ਇੱਥੋਂ ਤੱਕ ਹੀ ਦੱਸ ਦਿੰਦਾ ਕਿ ਜਿਹੜੀ ਇੱਥੋਂ ਤੱਕ ਕਹਾਣੀ ਹੈ, ਜਿੱਥੋਂ ਤੱਕ ਸਾਹਿਬਾਂ ਦਾ ਵਿਆਹ, ਜਿਹੜਾ ਇਹ ਸਾਹਿਬਾਂ ਦਾ ਵਿਆਹ ਜਿੱਥੋਂ ਤੱਕ ਮਿਥਿਆ ਗਿਆ ਹੈ, ਉਹਦੇ ਵਿੱਚ ਜਿਹੜਾ ਹਾਫਿਜ਼ ਬਰਖੁਰਦਾਰ ਨੇ ਜਿਹੜੇ ਬੰਦ ਲਿਖੇ ਨੇ, ਉਹਨਾਂ ਵਿੱਚੋਂ 90% ਜਿਹੜੇ ਬੰਦ ਨੇ ਉਹ ਸਾਹਿਬਾਂ ਦੇ ਇਸ਼ਕ ਦੇ ਨੇ, ਕਿ ਸਾਹਿਬਾਂ ਜਿਹੜੀ ਹੈ ਉਹ ਜ਼ਾਰੀ ਕਰਦੀ ਹੈ ਔਰ ਉਹ ਮਿਰਜ਼ੇ ਦੇ ਦਰਦ ਦੇ ਵਿੱਚ ਜਿਹੜੀ ਹੈ ਬਹੁਤ ਖੁਬੀ ਹੋਈ ਹੈ। ਤੇ ਉਹਦੇ ਵਿੱਚ ਹਾਫਿਜ਼ ਬਰਖੁਰਦਾਰ ਜਿਹੜਾ ਹੈ ਉਹ ਮਿਰਜ਼ੇ ਦੀ ਜਿਹੜੀ ਇਸ ਤਰ੍ਹਾਂ ਦੀ ਤਕਲੀਫ ਹੈ ਇਸ਼ਕ ਦੀ, ਉਹਦਾ ਕੋਈ ਖਾਸ ਜ਼ਿਕਰ ਨਹੀਂ ਕਰਦਾ। ਸਾਹਿਬਾਂ ਦਾ ਜ਼ਿਕਰ ਉਹ ਬਾਰ-ਬਾਰ ਕਰਦਾ ਹੈ ਕਿ ਸਾਹਿਬਾਂ ਜਿਹੜਾ ਹੈ ਉਹ ਕੁਰਲਾਉਂਦੀ ਹੈ, ਰੋਂਦੀ ਹੈ, ਯਾਦ ਕਰਦੀ ਹੈ, ਉਹ ਚਾਹੁੰਦੀ ਹੈ ਕਿ ਉਹ ਆ ਕੇ ਮਿਲੇ, ਉਹ ਆ ਜਾਵੇ। ਇਹ ਜਿਹੜੀ ਹੈ ਇਹ ਇਸ ਗੱਲ ਨੂੰ ਤੁਸੀਂ ਮੱਦੇ ਨਜ਼ਰ ਰੱਖੋ ਕਿ ਹਾਫਿਜ਼ ਬਰਖੁਰਦਾਰ ਦੇ ਵਿੱਚ ਜਿਹੜੀ ਆਸ਼ਿਕ ਅਸਲ ਦੇ ਵਿੱਚ ਤੁਹਾਨੂੰ ਦਿਸਦੀ ਹੈ ਉਹ ਸਾਹਿਬਾਂ ਦਿਸਦੀ ਹੈ, ਮਿਰਜ਼ਾ ਨਹੀਂ ਦਿਸਦਾ ਉਹਦੇ ਵਿੱਚ। ਮਿਰਜ਼ਾ ਕੈਰੈਕਟਰ ਹੈ, ਉਹ ਰਿਸਪੌਂਡ ਕਰਦਾ ਉਹਨੂੰ, ਲੇਕਿਨ ਜਿਹੜੀ ਸ਼ਿੱਦਤ ਹੈ, ਇੰਟੈਂਸਿਟੀ ਹੈ ਇਸ਼ਕ ਦੀ, ਉਹ ਸਾਹਿਬਾਂ ਦੀ ਹੈ। ਅੱਛਾ, ਹੁਣ ਉਹਦੇ ਜਦੋਂ ਵਿਆਹ ਦਾ ਜਦੋਂ ਤੈਅ ਹੋ ਜਾਂਦਾ ਹੈ, ਉਹ ਜਿਹੜਾ ਤਾਹਰ ਚਿੱਦੜ ਹੈ ਉਹ ਜਦੋਂ ਆਪਣਾ ਜੰਝ ਲੈ ਕੇ ਆ ਜਾਂਦਾ ਹੈ ਜਾਂ ਜੰਝ ਲਿਆਉਣ ਵਾਲਾ ਹੈ, ਤੇ ਸਾਹਿਬਾਂ ਜਿਹੜੀ ਹੈ ਉਹ ਕਰਮੂ ਬਾਹਮਣ ਨੂੰ ਕਹਿੰਦੀ ਹੈ ਕਿ ਤੂੰ ਜਾ ਕੇ ਮਿਰਜ਼ੇ ਨੂੰ ਦੱਸ ਤੇ ਉਹਨੂੰ ਕਹਿ ਕਿ ਮੈਨੂੰ ਆ ਕੇ ਲੈ ਜਾਵੇ। ਤੇ ਇਹ ਹੁਣ ਬੰਦ ਉੱਥੋਂ ਸ਼ੁਰੂ ਹੁੰਦਾ। ਕਰਮੂ ਵਾਸਤਾ ਹੀ ਮੇਰੀ ਜਦ ਦਾ, ਜਾ ਦਾਨਾਬਾਦ ਹੁਣ ਜਾਨਾਬਾਦ ਹੀ ਹੁਣ, ਵੇਖ ਮੈਂ ਵੇਖ ਕਰ ਤੁਖਮ ਅਸੀਲ ਦਾ ਯਾਰੀ ਲਾਈ ਏ ਚੰਨ, ਮੈਂ 70 ਰੁਪਏ ਨੂੰ ਛੋੜ ਗਿਓ ਮੇਰੀ ਦਹੀਂ ਨੂੰ ਲਾ ਗਿਓ ਘਿਨ, ਭਲਕੇ ਚਿਤਨਾ ਆਉਣਾ ਕੰਨੀ ਲੈਸੇ ਸੁਣ। ਮਤਲਬ ਇਹ ਹੈ ਕਿ ਉਹ ਕਰਮੂ ਬਾਹਮਣ ਨੂੰ ਕਹਿੰਦੀ ਹੈ ਕਿ ਤੈਨੂੰ ਮੇਰੀ ਜੱਦ ਦਾ, ਮੇਰੇ ਖਾਨਦਾਨ ਦਾ, ਮੇਰੀ ਪੂਰੀ ਜਿਹੜੀ ਲੜੀ ਹੈ ਉਹਦਾ ਵਾਸਤਾ ਹੀ ਤੂੰ ਹੁਣੀ ਦਾਨਾਬਾਦ ਨੂੰ ਜਾ, ਯਾਨੀ ਜਿੱਥੇ ਮਿਰਜ਼ਾ ਰਹਿੰਦਾ ਉੱਥੇ ਜਾ, ਤੇ ਮੈਂ ਅਸੀਲ ਯਾਨੀ ਪਿਓਰ ਅਸਲੀ ਜਿਹੜਾ ਅਸਲੀ ਤੁਖਮ ਸੀ, ਤੁਖਮ ਦਾ ਮਤਲਬ ਨਸਲ, ਜੱਦ, ਮੈਂ ਅਸਲੀ ਜੀਨੈਟਿਕਸ ਦੇ ਬੰਦਾ ਜਿਹੜਾ ਸੀ ਉਹਦੇ ਨਾਲ ਯਾਰੀ ਲਾਈ ਹੈ, ਜਿਵੇਂ ਚੰਨ ਦੇ ਨਾਲ ਯਾਰੀ, ਉਹ ਮੇਰਾ ਚੰਨ ਹੈ ਜਿਹਦੇ ਨਾਲ ਮੈਂ ਯਾਰੀ ਲਾਈ ਹੈ। ਤੇ ਮੈਂ 70 ਰੁਪਏ ਨੂੰ ਛੋੜ ਗਿਆ, ਮਤਲਬ ਮੈਨੂੰ ਤੂੰ ਪਰਦੇ ਦੇ ਵਿੱਚ ਹੀ ਜਾਂ ਕੱਲੀ ਨੂੰ ਛੱਡ ਗਿਆ ਤੇ ਮੇਰੀ ਦਹੀਂ ਨੂੰ ਲਾ ਗਿਆ ਘੁਣ। ਤੇ ਗੁਣ ਲੱਗਣਾ ਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਜਦੋਂ ਕਿਸੇ ਚੀਜ਼ ਨੂੰ ਲੱਕੜੀ ਨੂੰ ਲੱਗ ਜਾਂਦੇ ਆ, ਘੁਣ ਲੱਗ ਜਾਂਦਾ ਹੈ, ਜਾਂ ਬੰਦੇ ਨੂੰ ਬਿਮਾਰੀ ਲੱਗ ਜਾਂਦੀ ਹੈ, ਉਹਨੂੰ ਘੁਣ ਲੱਗਣਾ ਕਹਿੰਦੇ ਨੇ। ਉਹ ਤੂੰ ਮੇਰੀ ਦਹੀਂ ਦਾ ਮਤਲਬ ਜਿਸਮ, ਮੇਰੇ ਜਿਸਮ ਨੂੰ ਤੂੰ ਘੁਣ ਲਾ ਗਿਆ ਹੈ, ਭਲਕੇ ਚਦਨਾ ਆਉਣਾ ਕੰਨੀ ਲੈਸੇ ਸੁਣ, ਤੇ ਚਦਨਾ ਨੇ ਕੱਲ ਆਉਣਾ ਹੈ ਤੇ ਤੂੰ ਆਪੇ ਜਿਹੜਾ ਹੈ ਉਹ ਸੁਣ, ਤੈਨੂੰ ਵੀ ਪਤਾ ਲੱਗ ਜਾਣਾ ਹੈ ਕਿ ਚਦੜ ਆ ਕੇ ਤੇ ਮੈਨੂੰ ਲੈ ਗਏ ਨੇ। ਅਗਲੇ ਜਿਹੜੇ ਨੇ ਨਾ ਜਿਹੜੇ ਕੁਛ ਮਿਸਰੇ ਨੇ, ਇਹ ਬਹੁਤ ਜ਼ਬਰਦਸਤ ਮਿਸਰੇ ਨੇ ਮੇਰੇ ਖਿਆਲ ਦੇ ਵਿੱਚ।
ਹਾਫਿਜ਼ ਬਰਖੁਰਦਾਰ ਦੇ, ਜਿਹੜੇ ਕਿ ਮੈਨੂੰ ਬਾਕੀ ਤੇ ਸ਼ਾਇਦ ਬਹੁਤ ਯਾਦ ਨਹੀਂ ਰਿਹਾ ਹਾਫਿਜ਼ ਬਰਖੁਰਦਾਰ ਦਾ, ਪਰ ਇਹ ਜਿਹੜੇ ਮਿਸਰੇ ਸੀ ਇਹ ਮੈਨੂੰ ਹਮੇਸ਼ਾ ਯਾਦ ਰਹੇ। अच्छा जी, इश्क चिट्टी रड़ चाननी चोरां बट लई चुप, तेरे मेरे इश्क दी कोई ना रह गई लुक। ਇਹ ਬਹੁਤ ਜ਼ਬਰਦਸਤ ਸ਼ੇਰ ਹੈ ਕਿ ਇੰਨੀ ਚਿੱਟੀ ਚੰਦ ਇੱਥੇ ਇਹਨੂੰ ਵੈਸੇ ਜਿਹੜਾ ਮੈਨੂੰ ਯਾਦ ਸੀ ਉਹ ਇੰਝ ਸੀਗਾ, ਰਾਤ ਚੰਨੇ ਦੀ ਚਾਨਣੀ ਤੇ ਚੋਰਾਂ ਬਟ ਲਈ ਚੁੱਪ, ਕਿ ਇੰਨੀ ਜ਼ਬਰਦਸਤ ਚਾਨਣੀ ਹੈ ਚਾਰੋਂ ਤਰਫੋਂ ਕੋਈ ਲੁਕ ਨਹੀਂ ਸਕਦਾ ਕਿ ਉਹਦੇ ਵਿੱਚ ਚੋਰਾਂ ਨੇ ਵੀ ਚੁੱਪ ਵੱਟ ਲਈ ਹੈ। ਚੋਰਾਂ ਵੱਟ ਲਈ ਚੁੱਪ ਚੁੱਪ। ਉਹ ਵੀ ਸਰ ਉਹ ਹੋਰ ਮਿਸਰਾ ਹੈ, ਉਹ ਹੈਗਾ ਰਾਤ ਚੰਨੇ ਦੀ ਚਾਨਣੀ ਤੇ ਪੂਣੀ ਵਰਗਾ ਕਾਂ। ਨਹੀਂ, ਉਹ ਹੋਰ ਸ਼ੇਰ ਹੈ। ਉੱਡਿਆ ਦਾਣਾ ਬਾਦ ਤੋਂ ਪਹਿਲੀ ਰਾਤ ਚ ਨਾ, ਉਹ ਹੋਰ ਸ਼ੇਰ ਹੈ, ਉਹ ਹਾਫਿਜ਼ ਬਰਖੁਰਦਾਰ ਦਾ ਨਹੀਂ ਹੈ। ਰਾਈਟ ਰਾਤ ਚੰਨੇ ਦੀ ਚਾਨਣੀ ਤੇ ਚੋਰਾਂ ਵੱਟ ਲਈ ਚੁੱਪ, ਤੇਰੇ ਮੇਰੇ ਇਸ਼ਕ ਦੀ ਕੋਈ ਨਾ ਰਹਿ ਗਈ ਲੁਕ। ਯਾਨੀ ਤੇਰੇ ਤੇ ਮੇਰਾ ਇਸ਼ਕ ਜਿਹੜਾ ਹੈ ਉਹਦੀ ਹੁਣ ਕੋਈ ਉਹ 'ਚ ਕੋਈ ਲੁਕਾ ਛਪਾ ਨਹੀਂ ਰਹਿ ਗਿਆ। ਜਿਵੇਂ ਚਾਨਣੀ ਵਿੱਚ ਸਾਰਾ ਕੁਝ ਸਾਫ਼ ਦਿਸਦਾ ਹੈ, ਇਸੇ ਤਰ੍ਹਾਂ ਤੇਰਾ ਮੇਰਾ ਇਸ਼ਕ ਜਿਹੜਾ ਉਹ ਵੀ ਸਾਫ਼-ਸਾਫ਼ ਸਭ ਨੂੰ ਦਿਸ ਰਿਹਾ। ਮੇਰੇ ਕੰਨੀ ਬੁੰਦੇ ਸਰ ਮੀਡੀਆਂ, ਜਿਵੇਂ ਖੱਤੀਆਂ ਸੰਦੇ ਜੁੱਟ, ਪਰਾਂ ਲੈ ਚੱਲ ਦਾਨਾ ਬਾਦ ਨੂੰ ਜਾਣ ਤਕਾ ਦੇ ਮੁੱਕ। ਮੇਰੇ ਸਿਰ ਮੇਰੇ ਕੰਨੀ ਬੁੰਦੇ ਨੇ ਤੇ ਸਿਰ ਤੇ ਮੀਡੀਆਂ ਨੇ, ਤੇ ਇੰਜੀ ਨੇ ਜਿਵੇਂ ਅਸਮਾਨ ਦੇ ਉੱਤੇ ਤਾਰਿਆਂ ਦੀਆਂ ਖੱਤੀਆਂ ਹੁੰਦੀਆਂ ਨੇ। ਖੱਤੀਆਂ ਹੁੰਦੀਆਂ ਨੇ ਜਿਹੜੇ ਤਾਰੇ ਜੁੜੇ ਹੁੰਦੇ ਨੇ ਚੰਦ ਦੇ ਗਿਰਦ, ਉਹਨਾਂ ਨੂੰ ਖੱਤੀਆਂ ਕਹਿੰਦੇ ਨੇ। ਤੇ ਉਹ ਸਾਡੇ ਵੇਲਿਆਂ 'ਚ ਇਹ ਵੀ ਹੁੰਦਾ ਸੀਗਾ ਕਿ ਟਾਈਮ ਦਾ ਅੰਦਾਜ਼ਾ ਉਹਨਾਂ ਖੱਤੀਆਂ ਤੋਂ ਵੀ ਲਾਇਆ ਜਾਂਦਾ ਸੀ। ਤੇ ਤੂੰ ਮੈਨੂੰ ਦਾਨਾ ਬਾਦ ਲੈ ਚੱਲ ਤਾਂ ਕਿ ਜਿਹੜੇ ਪਰੇਸ਼ਾਨੀਆਂ ਨੇ ਸਾਰੀਆਂ ਉਹ ਮੁੱਕ ਜਾਣ। ਇੱਕ ਪਰੇਸ਼ਾਨੀਆਂ ਮੁਕਾਉਣ ਦਾ ਉਹ ਤਰੀਕਾ ਕਿ ਤੂੰ ਲੈ ਚੱਲ। ਅੱਗੇ ਆ ਗਿਆ ਜੀ, ਸੁੱਤਾ ਮਿਰਜ਼ਾ ਉੱਠਿਆ ਕੀਤਾ ਯਾਦ ਖੁਦਾ, ਉਸ ਹੁਕਮ ਕੀਤਾ ਨਫਰ ਨੂੰ ਪਾਣੀ ਗਰਮ ਕਰਾ। ਉਹ ਨਹਾਤਾ ਘੜੀ ਪਲਟ ਕੇ ਕਾਬੇ ਸੀਸ ਨਵਾ। ਉਹ ਪੈਣ ਜ਼ਰੀ ਤੇ ਬਾਫਤੇ ਅਤੇ ਬੁੰਦੇ ਰਹੇ ਜੜ ਲਾ। ਟੁਰਿਆ ਸਿਆਲਾਂ ਦੇ ਦੇਸ ਨੂੰ ਖਾਜਾ ਪੀਰ ਮਨਾ। ਦੀਗਰ ਰਾਹੀ ਹੋਣਾ ਪਾਉਣਾ ਲੰਮੇ ਰਾਹ। ਇਹ ਨਕਾਰੇ ਕੂਜਦੇ ਹਾਫਿਜ਼ ਕੇਤੀ ਗਏ ਬੁਝਾ। बड़ी रवानी है जी। है जी, क्या बात है हाफिज की, क्या बात है। हाफिज की शायरी बहुत क्या कमाल की शायरी है। सुल्ता मिर्जा उठिया कीता याद खुदा, ये तो साफ ही है। उस कीता उस हुक्म कीता नफर नूं, यानी उन्हें नौकर नूं हुक्म दिता कि पानी गर्म करा। वो नहाता ਤੇ ਉਹਨੇ ਨਹਾ ਕੇ ਤੇ ਕਾਬੇ ਵੱਲ ਸੀਸ ਨਵਾ ਕੇ, ਯਾਨੀ ਸਿਰ ਨੂੰ ਨਵਾ ਕੇ ਤੇ ਉਹਨੇ ਜ਼ਾਹਰ ਗੱਲ ਹੈ ਨਮਾਜ਼ ਪੜ੍ਹੀ। ਅੱਛਾ, ਹੁਣ ਇੱਥੇ ਹਾਫਿਜ਼ ਜਿਹੜਾ ਹੈ ਉਹ ਇਹਦੇ ਵਿੱਚ ਆਪਣੇ ਕਿੱਸੇ ਦੇ ਵਿੱਚ ਉਹ ਮੁਸਲਸਲ ਜਿਹੜਾ ਹੈ ਉਹ ਇਹ ਲਿਆਉਂਦਾ ਹੈ ਕਿ ਉਹ ਦੋਵੇਂ ਮਿਰਜ਼ਾ ਔਰ ਸਾਹਿਬਾਂ ਜਿਹੜੇ ਨੇ, ਔਰ ਖਾਸ ਤੌਰ ਤੇ ਜਿਹੜਾ ਮਿਰਜ਼ਾ ਹੈ ਉਹ ਹੁਕੂਮਤੂਲੀ ਨਹੀਂ ਕਰ ਰਿਹਾ ਮਜ਼ਹਬ ਦੀ। ਉਹ ਮਜ਼ਹਬ ਦੇ ਅਖੀਰ ਉਲਟ ਨਹੀਂ ਜਾ ਰਿਹਾ, ਬਲਕਿ ਰੱਬ ਰਸੂਲ ਸਾਰੇ ਉਹਦੇ ਨਾਲ ਨੇ, ਉਹਦੇ ਇਸ਼ਕ ਦੇ ਵਿੱਚ ਸ਼ਾਮਲ ਨੇ। ਇਹ ਹਾਫਿਜ਼ ਇੱਕ ਤੇ ਆਪ ਵੀ ਟ੍ਰੈਡੀਸ਼ਨਲ ਸੀਗਾ, ਹਾਫਿਜ਼ ਸੀ, ਟ੍ਰੈਡੀਸ਼ਨਲ ਸ਼ਾਇਰ ਸੀ,
ਤੇ ਦੂਜੀ ਇਹ ਜਿਹੜੀ ਆਪਣਾ ਇੰਟਰਪ੍ਰੀਟੇਸ਼ਨ ਜਿਹੜੇ ਆਪਣਾ ਸੂਫੀ ਜਾਂ ਜਿਨ੍ਹਾਂ ਨੂੰ ਕਹਿੰਦੇ ਨੇ ਤਰੀਕਤ ਵਾਲੇ, ਉਹਨਾਂ ਦੀ ਇਹ ਵੀ ਇੰਟਰਪ੍ਰੀਟੇਸ਼ਨ ਹੈ ਕਿ ਜਿਵੇਂ ਵਾਰਿਸ ਸ਼ਾਹ ਨੇ ਸ਼ੁਰੂ ਕੀਤੀ ਨਾ ਦੀ ਆਪਣਾ ਹੀਰ ਕਿ ਅਵਲ ਹਮਦ ਖੁਦਾ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ। ਵਾਰਿਸ ਸ਼ਾਹ ਕਹਿੰਦਾ ਹੈ ਕਿ ਅਵਲ ਹਮਦ ਖੁਦਾ ਦਾ, ਅੱਲਾ ਦਾ ਵਿਰਦ ਕਰੀਏ ਜਿਨੇ ਇਸ ਜਹਾਨ ਦਾ ਮੁੱਢ ਇਸ਼ਕ ਤੇ ਰੱਖਿਆ। ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ। ਪਹਿਲੇ ਰੱਬ ਨੇ ਆਪੂ ਹੀ ਇਸ਼ਕ ਕੀਤਾ ਤੇ ਮਾਸ਼ੂਕ ਉਹਦਾ ਰਸੂਲ ਸੀਗਾ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ। ਜਿਹੜਾ ਇਸ਼ਕ ਹੈ ਉਹ ਪੀਰਾਂ ਫਕੀਰਾਂ ਦਾ ਮਰਤਬਾ ਹੁੰਦਾ ਹੈ, ਉਹਨਾਂ ਦੀ ਸ਼ਾਨ ਹੁੰਦੀ ਹੈ। ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ, ਤੇ ਜਿਹੜਾ ਇਸ਼ਕ ਦੇ ਵਿੱਚ ਰਿੰਝ ਰਵੇ, ਉਦਾਸ ਰਵੇ, ਗਮ ਚ ਰਵੇ, ਜਿਹੜਾ ਇਸ਼ਕ ਦੇ, ਉਹ ਬਿਹਤਰ ਹੈ। ਖੁੱਲੇ ਤਿਨਾਂ ਦੇ ਬਾਗ ਕੁਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ। ਤੇ ਜਿਹੜੇ ਜਿਨ੍ਹਾਂ ਨੇ ਇਸ਼ਕ ਕੀਤਾ ਹੈ ਉਹਨਾਂ ਦੇ ਦਿਲ ਦੇ ਦਰਵਾਜ਼ੇ ਖੁੱਲ ਜਾਂਦੇ ਨੇ। ਸੋ ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਇਹ ਤੇ ਉਹ 18ਵੀਂ ਸਦੀ ਜਾ ਕੇ ਇੰਟਰਪ੍ਰੀਟੇਸ਼ਨ ਕਰ ਰਿਹਾ ਹੈ, ਲੇਕਿਨ ਜਿਹੜਾ ਹਾਫਿਜ਼ ਹੈ ਉਹ ਤੇ 17ਵੀਂ ਸਦੀ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਇਸ਼ਕ ਹੈ ਮਿਰਜ਼ਾ ਤੇ ਸਾਹਿਬਾਂ ਦਾ, ਉਹਨੂੰ ਕੋਈ ਗੈਰ ਮਜ਼ਹਬੀ ਜਾਂ ਗੁਨਾਹ ਦੇ ਤੌਰ ਤੇ ਪੇਸ਼ ਨਹੀਂ ਕਰ ਰਿਹਾ, ਬਲਕਿ ਉਹਨੂੰ ਉਹ ਕਹਿ ਰਿਹਾ ਹੈ ਕਿ ਰੱਬ ਰਸੂਲ ਸਭ ਉਹਦੇ ਨਾਲ ਨੇ। ਉਹ ਪੈਨੀ ਜ਼ਰੀ ਤੇ ਬਾਫਤੇ ਅਤੇ ਬੰਦ ਰਹੇ ਜੜਲਾ, ਤੇ ਉਹਨੇ ਆਪਣਾ ਆਲਾ ਕਿਸਮ ਦੇ ਸੋਨੇ ਦੇ ਤੇ ਬਾਫਤੇ ਜਿਹੜੇ ਆਲਾ ਕੱਪੜੇ ਨੇ ਉਹ ਪਾ ਲਏ ਨੇ ਤੇ ਬੰਦ ਚੜਾ ਲਏ ਨੇ। ਤੁਰਿਆ ਸਿਆਲਾਂ ਦੇ ਦੇਸ ਨੂੰ ਖਾਜਾ ਪੀਰ ਮਨਾ, ਤੇ ਉਹਨੇ ਆਪਣਾ ਜਿਹੜਾ ਪੀਰ ਸੀਗਾ ਖਾਜਾ, ਉਹਨੂੰ ਵੀ ਉਹਨੇ ਮਨਾਇਆ ਹੈ, ਯਾਨੀ ਉਹਦੇ ਕੋਲੋਂ ਵੀ ਦੁਆ ਮੰਗੀ ਹੈ ਉਹਨੇ। ਦੀਗਰ ਰਾਹੀ ਹੋਣਾ, ਉਹ ਲੰਮੇ ਰਾਹ ਪੈ ਗਿਆ, ਇਹ ਨਕਾਰੇ ਕੂਚ ਦੇ ਹਾਫਜ਼ਾ ਕੇਤੀ ਗਏ ਵਜਾ। ਇਹ ਜਿਹੜਾ ਮਿਰਜ਼ਾ ਹੁਣ ਇੱਥੇ ਉਹ ਆਪਣੀ ਇੰਟਰਪ੍ਰੀਟੇਸ਼ਨ ਦੇ ਰਿਹਾ ਹਾਫਿਜ਼ ਕਿ ਇਸ ਤਰ੍ਹਾਂ ਦੇ ਨਕਾਰੇ ਜਿਹੜੇ ਚੜ੍ਹਾਈ ਦੇ ਹੁੰਦੇ ਨੇ, ਇਹ ਹੁਣ ਤੱਕ ਲੱਖਾਂ ਲੋਕ ਜਿਹੜੇ ਨੇ ਉਹ ਕਰ ਚੁੱਕੇ ਨੇ। ਮੈਂ ਜਿਹੜੀ ਟੈਕਸਟ ਹੈ ਨਾ, ਇਹਨੂੰ ਅੱਜ ਇੱਥੇ ਰੋਕ ਰਿਹਾ, ਔਰ ਮੈਂ ਚਾਹੁੰਦਾ ਕਿ ਤੁਸੀਂ ਇਹਦੇ ਤੇ ਗੱਲ ਕਰੋ, ਔਰ ਮੈਂ ਚਾਹੁੰਦਾ ਕਿ ਖਾਸ ਤੌਰ ਦੇ ਉੱਤੇ ਜ਼ੁਬੈਰ ਸਾਹਿਬ ਇਹਦੇ ਉੱਤੇ ਗੱਲ ਕਰਨ, ਕਿਉਂਕਿ ਜ਼ੁਬੈਰ ਸਾਹਿਬ ਜਿਹੜੇ ਨੇ, ਜ਼ੁਬੈਰ ਸਾਹਿਬ ਹੈ ਉਹ ਤੁਸੀਂ? ਹਾਂਜੀ ਹੈਗਾ। ਅੱਛਾ, ਜੇ ਤੁਸੀਂ ਹੈਗੇ ਹੋ ਤੇ ਤੁਸੀਂ ਵੀ ਗੱਲ ਕਰੋ, ਕਿਉਂਕਿ ਤੁਸੀਂ ਇਸ ਡਿਬੇਟ ਦੇ ਵਿੱਚ ਕਾਫੀ ਜਾਣਦੇ ਹੋ, ਇਸ ਡਿਬੇਟ ਨੂੰ ਜਿਹੜੀ ਹੋਈ ਹੈ ਲਾਹੌਰ ਸ਼ਹਿਰ 'ਚ, ਕਿ ਇਹ ਮਿਰਜ਼ਾ ਜਿਹੜਾ ਹੈ, ਇਹ ਮਿਰਜ਼ਾ ਸਾਹਿਬਾਂ ਦੀ ਕਹਾਣੀ ਜਿਹੜੀ ਹੈ, ਕਿਆ ਇਹ ਮੇਲ ਸ਼ਾਵਨਿਜ਼ਮ ਦੀ ਕਹਾਣੀ ਹੈ ਜਾਂ ਇਹ ਕੋਈ ਦੂਜੀ ਤਰ੍ਹਾਂ ਦੀ ਕਹਾਣੀ ਹੈ? ਤੁਸੀਂ ਇਹਦੇ ਤੇ ਥੋੜਾ ਜਿਹਾ ਚਾਨਣ ਪਾਓ। ਇਹ ਜਿਹੜੀ ਇੱਕ ਇਹਦੇ ਤੇ ਕੰਟਰੋਵਰਸੀ ਚੱਲੀ ਸੀ ਪੰਚਮ ਰਸਾਲੇ ਦੇ ਵਿੱਚ, ਮੁਸ਼ਤਾਕ ਸੂਫੀ ਸਾਹਿਬ ਨੇ ਔਰ ਮਰਹੂਮ ਨਾਦਰ ਸਾਹਿਬ ਨੇ ਇਹ ਤੇ ਲਿਖਿਆ ਸੀ। ਉਹਦੇ ਬਾਅਦ ਫਿਰ ਮੁਸ਼ਤਾਕ ਸੂਫੀ ਸਾਹਿਬ ਨੇ ਇੱਕ ਕਿਤਾਬ ਵੀ ਲਿਖੀ ਉਹਦੇ ਤੇ, ਆਖਰੀ ਆਸ਼ਕ। ਫਿਰ ਉਹਨਾਂ ਨੇ ਉਹਦੀ ਸੋਧ ਵੀ ਕੀਤੀ ਸੀ ਮਿਰਜ਼ਾ ਸਾਹਿਬਾਂ ਦੀ, ਜਿਹੜੀ ਪੰਜਾਬੀ ਅਦਬੀ ਬੋਰਡ ਨੇ ਛਾਪੀ ਹੈ। ਕੰਟਰੋਵਰਸੀ ਤੇ ਉੱਥੇ ਹੀ ਚੱਲੀ ਸੀ ਜਦੋਂ ਜਿਹੜਾ ਤੁਸੀਂ ਸ਼ੁਰੂ 'ਚ ਜ਼ਿਕਰ ਕੀਤਾ ਹੈ ਕਿ ਜਿਹੜੇ ਜਿੰਨੇ ਵੀ ਕਿੱਸੇ ਨੇ ਉਹਨਾਂ ਵਿੱਚ
औरत का नाम जड़ा पहले आता है, बल्कि कई ऐसे किस्से ने कि मर्द का नाम ही नहीं आता, जिवें हीर वारिस शाह, ਉਹਦੇ ਚ ਰਾਂਝੇ ਦਾ ਨਾਂ ਹੀ ਨਹੀਂ ਹੈਗਾ। ਕਿੱਸਾ ਹੀਰ ਰਾਂਝਾ ਦੇ ਵਿੱਚ ਤੇ ਆ ਜਾਂਦਾ ਹੈ, ਲੇਕਿਨ ਹੀਰ ਵਾਰਿਸ ਸ਼ਾਹ ਕਹੀ ਜਾਂਦੀ ਹੈ। ਇਹਦੇ ਵਿੱਚ ਜਿਹੜਾ ਮਿਰਜ਼ਾ ਸਾਹਿਬਾਂ ਚ ਹੈ ਸੀ, ਤੇ ਇੱਕ ਧੜੇ ਦਾ ਜਿਹੜਾ ਵਿਚਾਰ ਹੈ ਕਿ ਇਹਦੇ ਵਿੱਚ ਜਿਹੜੇ ਆਸ਼ਿਕ ਨੇ ਮਿਰਜ਼ਾ ਦੇ ਸਾਹਿਬਾਂ, ਉਹ ਪੱਕੇ ਆਸ਼ਿਕ ਨਹੀਂ ਨੇ, ਔਰ ਉਹ ਜਿਹੜਾ ਹੈ, ਉਹ ਜਿਹੜਾ ਗਿਵਨ ਸਿਸਟਮ ਹੈ, ਜਿਹੜਾ ਵਿਹਾਰ ਹੈ, ਉਹਨੂੰ ਤੋੜ ਨਹੀਂ ਪਾਉਂਦੇ। ਬਲਕਿ ਜਦੋਂ ਸਾਹਿਬਾਂ ਜਾ ਰਹੀ ਹੁੰਦੀ ਹੈ, ਜਦੋਂ ਮਿਰਜ਼ਾ ਉਹਨੂੰ ਲੈ ਕੇ ਜਾ ਰਿਹਾ, ਆਪਣੀ ਬੱਗੀ ਤੇ ਬੈਠਦੀ ਹੈ, ਪਹਿਲੇ ਤਾਂ ਮਿਰਜ਼ਾ ਨੂੰ ਕਹਿੰਦੀ ਹੈ ਕਿ ਤੇਰੀ ਬੱਗੀ ਜਿਹੜੀ ਹੈ ਬੜੀ ਕਮਜ਼ੋਰ ਹੈ, ਮੈਨੂੰ ਲੈ ਜਾਏਗੀ ਉੱਥੇ ਦਾਨਾਬਾਦ। ਉਹਦੇ ਤੇ ਫਿਰ ਮਿਰਜ਼ਾ ਬੜਾ ਗਰਮੀ ਖਾਂਦਾ ਔਰ ਕਹਿੰਦਾ ਤੂੰ ਚੜ੍ਹਨਾ ਆਪਣੇ ਚਾਹ ਨੂੰ, ਮੇਰੀ ਬੱਗੀ ਨੂੰ ਲੱਜ ਨਾ ਲਾ, ਇਸ ਤਰ੍ਹਾਂ ਅੱਗੋਂ ਡਾਇਲੌਗ ਵੀ ਹੈ। ਬਹਿਰਹਾਲ ਉਹ ਜੋ ਜਾਂਦੀ ਹੈ ਸਾਹਿਬਾਂ, ਨਾਲ ਹੀ ਉਹਦਾ ਪਛਤਾਵਾ ਸ਼ੁਰੂ ਹੋ ਜਾਂਦਾ, ਉਹਨੂੰ ਗਲੀਆਂ ਯਾਦ ਆਉਂਦੀਆਂ ਨੇ। ਉੱਥੇ ਵੀ ਜਦੋਂ ਮਿਰਜ਼ਾ ਸੋ ਰਿਹਾ ਹੁੰਦਾ ਤੇ ਜੰਡ ਥੱਲੇ ਸਾਹਿਬਾਂ ਉਹਨੂੰ ਨਹੀਂ ਉਠਾਉਂਦੀ। ਲੇਕਿਨ ਮੇਰਾ ਖਿਆਲ ਹੈ ਕਿ ਇਹ ਬਹੁਤ ਹੀ ਇੱਕ ਜਿਹੜਾ ਹੈ ਵਨ ਸਾਈਡਡ ਅਪਰੋਚ ਹੋਏਗੀ, ਕਿਉਂਕਿ ਜਾਨ ਤੇ ਦੋਵੇਂ ਦੇ ਦਿੰਦੇ ਨੇ, ਔਰ ਜਿਹੜੇ ਸਾਹਿਬਾਂ ਨਿਕਲਦੀ ਹੈ ਉਹ ਆਪਣੇ ਇਸ਼ਕ ਤੇ ਹੀ ਨਿਕਲਦੀ ਹੈ। ਸੂਫੀ ਸਾਹਿਬ, ਉਸਤਾਦ ਸੂਫੀ ਸਾਹਿਬ ਦਾ ਵਿਚਾਰ ਹੈ ਕਿ ਸਾਹਿਬਾਂ ਜਿਹੜੀ ਹੈ ਉਹ ਇੱਕ ਬਿਲਕੁਲ ਰੀਅਲਿਸਟਿਕ ਮਾਡਰਨ ਔਰਤ ਹੈਗੀ ਅੱਜ ਦੇ ਵੇਲੇ ਦੀ। ਉਹ ਦੋਵਾਂ ਨੂੰ ਵੇਖ ਰਹੀ ਹੈ, ਉਹਨੂੰ ਆਪਣਾ ਇਸ਼ਕ ਵੀ ਪਿਆਰਾ ਹੈ, ਉਹਨੂੰ ਆਪਣਾ ਘਰ ਵੀ ਪਿਆਰਾ ਹੈ, ਉਹ ਸਾਈਕੋਲੋਜੀਕਲੀ ਸਾਨੂੰ ਉਹ ਦੇਖਣਾ ਚਾਹੀਦਾ ਹੈ। ਲੇਕਿਨ ਸਾਡੀ ਜਿਹੜੀ ਹੈ ਸੰਗਤ, ਇੱਥੇ ਵੀ ਕਾਫੀ ਸਿਆਣੇ ਦੋਸਤ ਬੈਠੇ ਨੇ, ਹੀਰ ਵਾਰਿਸ ਸ਼ਾਹ ਵੀ ਅਸੀਂ ਪੜ੍ਹੀ ਹੋਈ ਹੈ, ਸੱਸੀ ਪੁੰਨੂ ਵੀ, ਔਰ ਸਾਰੀਆਂ ਜਿਹੜੀਆਂ ਨੇ, ਜਿਹੜਾ ਇੱਕ ਇਸ ਕਿੱਸੇ ਵਿੱਚ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ, ਇਹ 17ਵੀਂ ਸਦੀ ਦੇ ਵਿੱਚ ਇਹ ਕਿੱਸਾ ਲਿਖਿਆ ਗਿਆ ਸੀ। ਔਰੰਗਜ਼ੇਬ ਦਾ ਜ਼ਮਾਨਾ ਸੀ, ਔਰ ਬੜਾ ਸੌੜਾ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਬੜਾ ਸੌੜਾ ਜਿਹੜਾ ਸੀ, ਬੜਾ ਨੈਰੋ ਮਾਈਂਡਡ, ਡਿਸਪੋਟਿਕ ਔਰ ਫੈਨੈਟਿਕ ਕਿਸਮ ਦਾ ਬੰਦਾ ਸੀ। ਜਿਵੇਂ ਉਹਨੇ ਆਪਣੇ ਭਰਾਵਾਂ ਨੂੰ ਮਾਰ ਕੇ ਤਖਤ ਲਿਆ, ਦਾਰਾ ਸ਼ਿਕੋਹ ਦੇ ਨਾਲ ਉਹਦੀ ਲੜਾਈ, ਇਹ ਉਸ ਜ਼ਮਾਨੇ ਦਾ ਹੈ। ਔਰ ਕਹਿੰਦੇ ਨੇ ਕਿ ਉਸ ਜ਼ਮਾਨੇ ਜਿਹੜਾ ਇਕਨੋਮਿਕ ਐਕਟੀਵਿਟੀ ਹੈ ਉਹ ਵੀ ਬਹੁਤ ਜ਼ਿਆਦਾ ਜਿਹੜੀ ਹੈ ਸੁਕੜ ਗਈ ਸੀ, ਔਰ ਇਹ ਜਿਹੜੇ ਸਾਰੇ ਜਾਗੀਰਦਾਰ ਨੇ ਇਹ ਵੀ ਕਾਫੀ ਤੰਗ ਆਏ ਸਨ। ਸਾਰੇ ਕਿੱਸਿਆਂ ਦੇ ਵਿੱਚ ਇਹ ਵਾਹਦ ਕਿੱਸਾ ਹੈ ਜਿਹਦੇ ਵਿੱਚ ਜਿਹੜੇ ਨੇ ਲੋਕ ਜਿਹੜੇ ਕਬੀਲੇ ਵਾਲੇ ਨੇ ਉਹ ਦੋਵਾਂ ਨੂੰ ਮਾਰ ਦਿੰਦੇ ਨੇ, ਔਰ ਬੜੇ ਖੌਫਨਾਕ ਤਰੀਕੇ ਨਾਲ ਮਾਰਿਆ ਜਾਂਦਾ ਹੈ। ਉਹ ਜਿਹੜੇ ਲੱਕੜਾਂ ਇਕੱਠੀਆਂ ਕਰਕੇ ਮਿਰਜ਼ੇ ਨੂੰ ਸਾੜ ਦਿੱਤਾ ਜਾਂਦਾ ਹੈ, ਔਰ ਇੱਕ ਕੱਪੜੇ ਦੇ ਨਾਲ ਉਹਦੀ ਜਿਹੜਾ ਹੈ ਸਾਬਾਂ ਦਾ ਮਨਕਾ ਤੋੜ ਦਿੱਤਾ ਜਾਂਦਾ ਹੈ। ਇਹ ਸਵਾਲ ਪੈਦਾ ਇੱਥੇ ਇਹਦੇ ਚ ਬਾਅਦ ਚ ਜਦੋਂ ਅਖੀਰ ਤੇ ਜਾਵਾਂਗੇ ਨਾ ਤੇ ਉੱਤੇ ਗੱਲ ਕਰਾਂਗੇ। ਇੱਥੋਂ ਤੱਕ ਜਿਹੜੀ ਗੱਲ ਹੈ ਮੇਰਾ ਖਿਆਲ ਹੈ ਤੁਸੀਂ ਕੀਤੀ, ਅਗਲੀ ਵਾਰੀ ਹੁਣ ਅਗਲੀ ਤੁਸੀਂ ਗੱਲ ਕਰਿਓ। ਲੇਕਿਨ ਇਹ ਹੈ ਕਿ ਹੋਰ ਇਹ ਜਿਹੜੀ ਕੰਟਰੋਵਰਸੀ ਹੈਗੀ ਹੈ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਸ਼ਕ ਦਾ ਤਸੱਵੁਰ ਪੰਜਾਬੀ ਸ਼ਾਇਰੀ ਵਿੱਚ ਉਸ ਵੇਲੇ ਆ ਰਿਹਾ ਸੀ 17ਵੀਂ ਸਦੀ 16ਵੀਂ ਸਦੀ ਦੇ ਵਿੱਚ, ਉਹਦੇ ਵਿੱਚ ਹਾਫਿਜ਼ ਬਰਖੁਰਦਾਰ ਹੀ ਨਹੀਂ ਬਲਕਿ ਉਹਦੇ ਵਿੱਚ ਦਮੋਦਰ ਦਾਸ ਵੀ ਸ਼ਾਮਲ ਹੈ। ਇਹਨਾਂ ਸਾਰਿਆਂ ਦੇ ਵਿੱਚ ਅਜੇ ਜਿਹੜਾ ਕਲਾਸ ਕਨਫਲਿਕਟ ਹੈ, ਤਬਕਿਆਂ ਦਾ ਇੱਕ ਦੂਜੇ ਦੇ ਨਾਲ ਜਿਹੜਾ ਟਕਰਾਅ ਹੈ, ਉਹ ਅਜੇ ਇਹਨਾਂ ਦੇ ਫਲਸਫੇ ਦਾ ਹਿੱਸਾ ਨਹੀਂ ਸੀ ਬਣਿਆ ਵਾਜ਼ੇ ਤੌਰ ਤੇ। ਜਿਵੇਂ ਕਿ ਵਾਰਿਸ ਸ਼ਾਹ ਦੇ ਵਿੱਚ ਜਾ ਕੇ ਬਣਿਆ ਕਿ ਇੱਕ ਨੌਕਰ ਹੋ ਗਿਆ ਤੇ ਦੂਜੀ ਮਾਲਕਣ ਹੋ ਗਈ, ਇਹਦੇ ਵਿੱਚ ਇਹ ਨਹੀਂ ਹੈਗਾ। ਸੋ ਲਿਹਾਜ਼ਾ ਇਹ 17ਵੀਂ ਸਦੀ ਦੇ ਕਿੱਸੇ ਦੇ ਵਿੱਚ ਜਿਹੜਾ ਇਸ਼ਕ ਹੈ ਉਹਦਾ ਮਤਲਬ ਉਹ ਨਹੀਂ ਹੈ ਜਿਹੜਾ 18ਵੀਂ ਸਦੀ ਦੇ ਇਸ਼ਕ ਦੇ ਵਿੱਚ ਹੈ। ਸੋ 18ਵੀਂ ਸਦੀ ਦੇ ਜਿਹੜਾ ਇਸ਼ਕ ਦਾ ਤਸੱਵੁਰ ਪੰਜਾਬੀ ਕਲਾਸਿਕ ਵਿੱਚ ਆਇਆ,
ਉਹ ਸਾਨੂੰ 17ਵੀਂ ਸਦੀ ਚੋਂ ਨਹੀਂ ਲੱਭਣਾ ਚਾਹੀਦਾ। ਤੇ ਜਿਹੜਾ ਮੈਂ ਸਮਝਣਾ ਹੈ, ਮੇਰੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਇਹ ਹੈ ਕਿ ਇਹ ਚੂੰਕਿ ਕਬਾਇਲੀ ਸਿਸਟਮ ਹੈ, ਔਰ ਕਬਾਇਲੀ ਸਿਸਟਮ ਜਿਹੜਾ ਹੈਗਾ ਹੈ ਉਹ ਜਿਹੜਾ ਹੈ ਉਹ ਅਜੇ ਕੁਦਰਤ ਦੇ ਨਿਜ਼ਾਮ ਦੇ ਕਰੀਬ ਹੈ, ਨੇਚਰ ਦੇ ਕੋਲ ਹੈ। ਅਜੇ ਉਹ ਨੇਚਰ ਤੋਂ ਬਹੁਤ ਦੂਰ ਨਹੀਂ ਹੋਇਆ, ਜਿਵੇਂ ਕਿ ਜੇ ਸੁਸਾਇਟੀ ਦਾ ਨਕਸ਼ਾ ਵਾਰਿਸ ਸ਼ਾਹ ਨੇ ਖਿੱਚਿਆ ਹੈ ਉਹ ਨੇਚਰ ਤੋਂ ਬਹੁਤ ਦੂਰ ਹੋ ਚੁੱਕਿਆ ਹੈ। ਇਹ ਜਿਹੜਾ ਸਮਾਜ ਹੈ ਨੇਚਰ ਤੋਂ ਅਜੇ ਦੂਰ ਨਹੀਂ ਹੋਇਆ, ਇਹਦੇ ਨੇਚਰ ਦੇ ਕੋਲ ਹੈ। ਔਰ ਇਸੇ ਵਾਸਤੇ ਹੀ ਜਿਹੜੀਆਂ ਨੈਚੁਰਲ ਫੋਰਸਸ ਨੇ, ਜਿਨ੍ਹਾਂ ਨੂੰ ਮੈਂ ਸੁਪਰ ਨੈਚੁਰਲ ਤਾਕਤਾਂ ਕਿਹਾ ਹੈ ਜਾਂ ਜਿਨ੍ਹਾਂ ਨੂੰ ਤੁਸੀਂ ਸੁਪਰਸਟੀਸ਼ਨ ਵੀ ਕਹਿ ਸਕਦੇ ਹੋ, ਉਹ ਰੂਲ ਕਰ ਰਹੇ ਨੇ। ਲੇਕਿਨ ਨੇਚਰ ਦੇ ਤਹਿਤ ਹੀ ਜਿਹੜਾ ਇਸ਼ਕ ਦਾ ਜਿਹੜਾ ਤਸੱਵੁਰ ਹੈ ਉਹ ਇਹ ਹੈ ਕਿ ਤੁਸੀਂ ਜਿਹੜਾ ਹੈ ਉਹ ਨੇਚਰ ਦੇ ਨਾਲ ਮਿਲਣਾ ਹੈ, ਨੇਚਰ ਦੇ ਨਾਲ ਇੱਕ ਹੋਣਾ ਹੈ, ਔਰ ਉਹਦਾ ਰਾਹ ਹੈਗਾ ਬੰਦਿਆਂ ਦਾ ਆਪਸ ਇੱਕ ਦੂਜੇ ਨਾਲ ਇਸ਼ਕ ਕਰਨਾ, ਇੱਕ ਦੂਜੇ ਲਈ ਮਰਨਾ, ਕਿਉਂਕਿ ਜਿਹੜੀ ਨੇਚਰ ਨੂੰ ਤੋੜ ਰਹੀਆਂ ਨੇ ਤਾਕਤਾਂ, ਉਹ ਬੰਦਿਆਂ ਨੂੰ ਵੱਖ-ਵੱਖ ਕਰ ਰਹੀਆਂ ਨੇ। ਸੋ ਲਿਹਾਜ਼ਾ ਮੈਂ ਇਹਨੂੰ ਇਸ ਤਰੀਕੇ ਨਾਲ ਪੜ੍ਹਿਆ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੀ ਸਾਹਿਬਾ ਹੈ ਉਹ ਬੁਨਿਆਦੀ ਤੌਰ ਤੇ ਨੇਚਰ ਦੀ ਇੱਕ ਤਾਕਤ ਹੈ, ਇੱਕ ਕੀ ਕਹਿਣਾ ਚਾਹੀਦਾ ਹੈ, ਨੇਚਰ ਦੀ ਇੱਕ ਲਹਿਰ ਹੈ ਜਿਹੜੀ ਕਿ ਆਪਣੇ ਆਪ ਨੂੰ ਉਸ ਢੱਠਦੇ ਹੋਏ ਸਮਾਜ ਦੇ ਵਿੱਚ ਉੱਤੇ ਲਿਆਉਣਾ ਚਾਹੁੰਦੀ ਹੈ। ਮੈਨੂੰ ਇਹਦਾ ਇੰਝ ਲੱਗਾ ਹੈ, ਤੇ ਮੈਂ ਫਿਰ ਦੁਬਾਰਾ ਤੋਂ ਵੀ ਗੱਲ ਕਰਾਂਗਾ, ਲੇਕਿਨ ਹੁਣ ਤੱਕ ਮੈਨੂੰ ਇਹ ਲੱਗਾ। ਹੋਰ ਕੋਈ ਦੋਸਤ ਇਸ ਤੇ ਗੱਲ ਕਰਨਾ ਚਾਹਵੇ? ਮੈਨੂੰ ਅਗਰ ਇਜਾਜ਼ਤ ਹੋ, ਮੈਨੂੰ ਇਜਾਜ਼ਤ ਹੋ ਜੀ। ਮੇਰਾ ਜ਼ਾਤੀ ਖਿਆਲ ਇਹ ਹੈ ਕਿ ਇੱਕ ਬੜਾ ਕਮਜ਼ੋਰ ਕਿੱਸਾ ਇਸ ਲਿਹਾਜ਼ ਨਾਲ ਹੈ ਕਿ ਤੁਸੀਂ ਇਹ ਦੇਖੋ ਕਿ ਜਿੱਥੇ ਟਕਰਾਓ ਆ ਜਾਂਦਾ ਨਾ ਜੀ, ਤਬਕਾਤੀ ਟਕਰਾਓ, ਉੱਥੇ ਇਸ਼ਕ ਦਾ ਜਿਹੜੀ ਖਿੱਚ ਹੈ ਔਰ ਉਹਦੀ ਇੰਟੈਂਸਿਟੀ ਬਹੁਤ ਜ਼ਿਆਦਾ ਹੁੰਦੀ ਹੈ, ਔਰ ਉੱਥੇ ਬਗਾਵਤ ਵੀ ਬੜੀ ਸ਼ਦੀਦ ਹੁੰਦੀ ਹੈ। ਇੱਥੇ ਰਿਸ਼ਤੇਦਾਰੀ ਹੈ, ਇੱਕ ਦੂਜੇ ਦੇ ਰਿਸ਼ਤੇਦਾਰ ਨੇ, ਇੱਥੇ ਉਹ ਜਿਹੜੀ ਸਮਾਜੀ ਊਚ ਨੀਚ ਮੌਜੂਦ ਨਹੀਂ ਹੈ। ਇਸ ਕਰਕੇ ਇਸ਼ਕ ਜਿਹੜਾ ਉਹ ਕਮਜ਼ੋਰ ਇਸ਼ਕ ਹੈ, ਔਰ ਇਸ ਕਰਕੇ ਇਹਦੀ ਬਗਾਵਤ ਵੀ ਬੜੀ ਕਮਜ਼ੋਰ ਹੈ। ਇਹ ਬਗਾਵਤ ਜਿਹੜੀ ਹੈ ਤੁਹਾਨੂੰ ਆਪਣੇ ਕਬੀਲੇ ਤੋਂ, ਤੁਹਾਡੇ ਆਪਣੇ ਵਸੇਬ ਤੋਂ ਛੁੜਾਦੀ ਨਹੀਂ ਹੈ। ਸਾਹਿਬਾਂ ਨੂੰ ਅਖੀਰ ਤੱਕ ਆਪਣੇ ਭਰਾ ਵੀ ਯਾਦ ਆਉਂਦੇ ਨੇ, ਉਹਨੂੰ ਕਬੀਲਾ ਵੀ ਯਾਦ ਆਉਂਦਾ, ਗਲੀਆਂ ਵੀ ਯਾਦ ਆਉਂਦੀਆਂ। ਉਹ ਉਹਨਾਂ ਤੋਂ ਮੁਕੰਮਲ ਬਗਾਵਤ ਨਹੀਂ ਕਰਦੀ, ਔਰ ਇਹ ਕਮਜ਼ੋਰੀ ਜਿਹੜੀ ਹੈ ਉਹਨਾਂ ਨੂੰ ਬਹੁਤ ਸ਼ੁਰੂ 'ਚ ਜਿਹੜੀ ਉਹ ਮਰਵਾ ਦਿੰਦੀ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਹਾਫਿਜ਼ ਬਰਖੁਰਦਾਰ ਜਿਹੜਾ ਹੈ ਉਹ ਇੱਕ ਸਮਾਜ ਦੇ ਵਿੱਚ ਇੱਕ ਕੰਜ਼ਰਵੇਟਿਵ ਫੋਰਸ ਦਾ ਬੰਦਾ ਹੈ। ਉਹ ਉਸੇ ਇੱਕ ਜਿਹੜਾ ਦਾਇਰਾ ਹੈ, ਜਿਹੜਾ ਇਖਲਾਕੀ ਦਾਇਰਾ ਹੈ, ਤਹਿਜ਼ੀਬ ਦਾ ਦਾਇਰਾ ਹੈ, ਉਸ ਨੂੰ ਪਾਠ ਨਹੀਂ ਰਿਹਾ, ਉਹਦੇ ਚੋਂ ਨਹੀਂ ਨਿਕਲਦਾ, ਉਸ ਰਿਸ਼ਤੇਦਾਰੀਆਂ ਚੋਂ ਨਹੀਂ ਨਿਕਲਦਾ, ਉਸ ਜੁੜਤ ਤੋਂ ਨਹੀਂ ਨਿਕਲਦਾ। ਤੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਇਹ ਕਿੱਸਾ ਜਿਹੜਾ ਨਾ ਉਹ ਬਾਕੀਆਂ ਨਾਲੋਂ ਬਹੁਤ ਮੁਖਤਲਿਫ ਹੈ। ਨਹੀਂ, ਲੇਕਿਨ ਮੈਂ ਰਾਣਾ ਸਾਹਿਬ ਇਹਨੂੰ ਹਿਸਟੋਰੀਕਲੀ ਗੱਲ ਕੀਤੀ ਸੀ ਜੀ ਕਿ 16ਵੀਂ 17ਵੀਂ ਸਦੀ ਦੇ ਵਿੱਚ ਇਸ਼ਕ ਦਾ ਤਸੱਵੁਰ ਜਿਹੜਾ ਹੈ ਉਹਦੇ ਵਿੱਚ ਅਜੇ ਉਸ ਤਰ੍ਹਾਂ ਦਾ ਨਖੇੜ ਕਲਾਸ ਦਾ ਨਹੀਂ ਸੀ ਆਇਆ ਜਿਸ ਤਰ੍ਹਾਂ ਦਾ 18ਵੀਂ ਸਦੀ ਦੇ ਵਿੱਚ ਆਇਆ ਸੀ। ਤੇ ਜਦੋਂ ਮੈਂ ਤੁਹਾਨੂੰ ਆਪਣਾ ਦਮੋਦਰ ਦਾਸ ਦਾ ਕਿੱਸਾ ਸੁਣਾਵਾਂਗਾ ਤੇ ਉਹਦੇ ਵਿੱਚ ਵੀ ਤੁਸੀਂ ਇਹੋ ਐਲੀਮੈਂਟਸ ਦੇਖੋਗੇ ਜਿਹੜੇ ਇਹਦੇ ਵਿੱਚ। ਸੋ ਲਿਹਾਜ਼ਾ ਇਹ ਜਿਹੜੀ ਕਾਂਸ਼ੀਅਸਨੈਸ ਦੀ ਡਿਵੈਲਪਮੈਂਟ ਹੈ ਇੱਕ ਪਾਪੂਲੇਸ਼ਨ ਦੇ ਵਿੱਚ, ਇੱਕ ਏਰੀਆ ਦੇ ਵਿੱਚ, ਉਹਨੂੰ ਵੀ ਸਾਹਮਣੇ ਰੱਖੋ ਕਿ ਇੱਕ ਖਾਸ ਪੀਰੀਅਡ ਤੱਕ ਬੰਦਿਆਂ ਦੀ ਸੋਚ ਦੀ ਇੱਕ ਲਿਮਿਟ ਹੁੰਦੀ ਹੈ, ਉਹਦੇ ਵਿੱਚ ਉਹ ਰਹਿੰਦੇ ਨੇ।
ਔਰ ਉਹ ਲਿਮਟ 17ਵੀਂ ਸਦੀ ਤੱਕ ਪੰਜਾਬੀ ਸ਼ਾਇਰਾਂ ਦੀ ਮੈਂ ਤੁਹਾਨੂੰ ਦੱਸੀ ਆ। ਤੁਸੀਂ ਵੀ ਠੀਕ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਵੀ ਜਿਹੜੀ ਹੈ ਉਹ ਸੁਣਨ ਵਾਲੀ ਨਹੀਂ ਹੈਗੀ। ਕਿਉਂ ਜੀ ਅਮਰਜੀਤ ਜੀ, ਤੁਸੀਂ ਕੀ ਕਹਿੰਦੇ ਹੋ? ਡਾਕਟਰ ਸਾਹਿਬ ਮੈਂ ਪੜ੍ਹਿਆ ਨਹੀਂ, ਇੱਕ ਤਾਂ ਕਿੱਸਾ ਬਹੁਤਾ ਜ਼ਿਆਦਾ ਹੈ ਉਹ ਮੇਰੇ ਲਈ ਤਾਂ ਹਰ ਇੱਕ ਚੀਜ਼ ਮੇਰੀ ਜੋ ਕਨਸੈਪਟ ਤਾਂ ਇਹੀ ਸੀ ਟ੍ਰੈਡੀਸ਼ਨਲ ਕਿ ਜਿਹੜਾ ਮਿਰਜ਼ਾ ਜੀ ਪੱਕਾ ਮੈਨਹੁੱਡ ਹੈ ਉਹਦੇ ਵਿੱਚ ਹੈ, ਔਰ ਇਸੇ ਕਰਕੇ ਲੋਕੀ ਸਾਰਾ ਉਹਨੂੰ ਯਾਦ ਕਰਦੇ ਨੇ, ਪੜ੍ਹਦੇ ਨੇ। ਪਰ ਜੋ ਤੁਸੀਂ ਸੁਣਾ ਰਹੇ ਹੋ ਗੱਲਾਂ ਉਹ ਤਾਂ ਬਿਲਕੁਲ ਮੇਰੇ ਲਈ ਨਵੀਆਂ ਨੇ ਸਾਰੀਆਂ। ਅੱਛਾ ਜੀ, ਹੋਰ ਕੋਈ? ਆਪਣਾ ਮਨਜ਼ੂਰ ਸਾਹਿਬ, ਤੁਹਾਨੂੰ ਯਾਦ ਹੋਏਗਾ ਕਿ ਇੱਕ ਜ਼ਮਾਨਾ ਸੀ ਸ਼ਾਇਦ 70 ਦੇ ਵਿੱਚ ਹੀ ਬਹੁਤ ਜ਼ਿਆਦਾ ਕੰਪੇਅਰ ਕੀਤਾ ਜਾਂਦਾ ਸੀ ਮਿਰਜ਼ੇ ਔਰ ਰਾਂਝੇ ਨੂੰ। ਔਰ ਨਹੀਂ, ਮਰਹੂਮ ਹਨੀਫ ਰਾਮੇ ਸਾਹਿਬ ਨੇ ਕਿਹਾ ਕਿ ਜੇ ਰਾਂਝਾ ਜਿਹੜਾ ਹੈ ਉਹ ਮਿਰਜ਼ਾ ਹੁੰਦਾ ਤੇ ਫਿਰ ਸਵਾਦ ਆ ਜਾਣਾ ਸੀ। ਨਹੀਂ, ਉੱਥੇ ਸਮਝਣਾ ਕਿ ਬੇਵਕੂਫੀ ਦੀ ਇੰਤਹਾ ਹੈ। ਸ਼ੇਕਸਪੀਅਰ ਦੇ 2 ਡਰਾਮੇ ਨੇ, ਇੱਕ ਓਥੈਲੋ ਔਰ ਇੱਕ ਹੈਮਲਟ। ਓਥੈਲੋ ਚ ਜਿਹੜਾ ਓਥੈਲੋ ਹੈ ਉਹ ਰੈਸ਼ ਹੈਗਾ, ਬਹੁਤ ਜ਼ਿਆਦਾ ਸੋਚੇ ਬਗੈਰ ਐਕਸ਼ਨ ਕਰਦਾ ਹੈ, ਉਹ ਮਿਰਜ਼ੇ ਨਾਲ ਹਲਕਾ ਹਲਕਾ ਮਿਲਦਾ ਵੀ ਹੈ। ਤੇ ਜਿਹੜਾ ਹੈਮਲਟ ਹੈ ਉਹ ਰਾਂਝਾ ਹੈਗਾ, ਉਹ ਸੋਚਦਾ ਹੈ। ਤੇ ਇਹ ਲਿਟਰੇਚਰ ਦੀਆਂ ਮੈਂ ਸਮਝਣਾ ਇੱਕ 1:1 ਹੈ ਕਿ ਮਿਰਜ਼ਾ ਸਾਹਿਬਾਂ ਦਾ ਕਿੱਸਾ ਵੀ ਹੈ ਸਾਡੇ ਕੋਲ, ਹੀਰ ਰਾਂਝੇ ਦਾ ਕਿੱਸਾ ਵੀ ਹੈ, ਵਾਰਿਸ ਸ਼ਾਹ ਦਾ ਕਿੱਸਾ ਵੀ, ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ। ਹੋਰ ਕਿਸੇ ਦਾ ਕੋਈ ਕਮੈਂਟ? डॉक्टर साहब एक थोड़ा सा सवाल है गुजारिश है कि राणा साहब ने फरमाया कि तबकात की जंग नहीं सी होए, लेकिन ਜਿਹੜੀ ਉਹਨਾਂ ਦੋਵਾਂ ਨੂੰ ਸਜ਼ਾ ਮਿਲੀ ਸੀ ਉਹ ਤੇ ਤਬਕਾਤ ਤੋਂ ਜ਼ਿਆਦਾ ਸਖਤ ਮਿਲ ਗਈ। ਜਿਸ ਤਰ੍ਹਾਂ ਦੱਸਿਆ ਕਿ ਲੱਕੜੀਆਂ ਜਲਾ ਕੇ ਅੱਗ ਲਾਤੀ, ਉਹਦਾ ਗਰਦਨ ਦਾ ਮਣਕਾ ਵੀ ਤੋੜਤਾ ਸਾਹਿਬਾਂ ਦਾ। ਇਹ ਤੇ ਬੜੀ ਖੌਫਨਾਕ ਸਜ਼ਾਵਾਂ ਨੇ। ਤਬਕਾਤ ਦੇ ਵਿੱਚ ਆਮ ਤੌਰ ਤੇ ਕਹਿੰਦੇ ਨੇ ਯਾਰ ਸੁਲਾ ਕਰ ਲਓ, ਚਲੋ ਯਾਰ ਬੈਠ ਜਾਓ, ਦੋਵੇਂ ਫਰੀਕ ਬੈਠ ਜਾਓ। ਠੀਕ ਹੈ, ਜਿਹੜਾ ਐਕਸ਼ਨ ਹੋਇਆ ਔਰ ਰਿਐਕਸ਼ਨ ਹੋਇਆ ਉਹ ਤੇ ਬਹੁਤ ਹੀ ਸਖਤ ਹੈ, ਤਬਕਾਤ ਤੋਂ ਵੀ ਜ਼ਿਆਦਾ ਸਖਤ ਹੋ ਗਿਆ। ਮਤਲਬ ਇਹ ਹੈ, ਤੁਸੀਂ ਸਹੀ ਕਹਿ ਰਹੇ ਹੋ, ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਅਥਾਰਟੇਰੀਅਨ, ਜਿਹੜੀ ਕਬੀਲੇ ਦੀ ਜਿਹੜੀ ਅਥਾਰਟੇਰੀਅਨ ਜਿਹੜੀ ਬਣਤਰ ਹੈਗੀ ਹੈ ਉਹਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਮਰਜ਼ੀ ਨਾ ਮੰਨਣੀ। ਉਹ ਚਾਹੁੰਦੇ ਨੇ ਚੰਦਰਾ ਨਾਲ ਵਿਆਹ ਹੋਵੇ, ਤੇ ਜੇ ਉਹ ਤੋਂ ਇਨਕਾਰ ਕਰਦੀ ਹੈ ਤੇ ਫਿਰ ਉਹਦੀ ਜਿਹੜੀ ਸਜ਼ਾ ਉਹ ਮੌਤ ਹੀ ਹੈ। ਮਤਲਬ ਇਹ ਹੈ ਕਿ ਜਿਹੜਾ ਇਸ਼ਕ ਹੈ, ਜਿੱਥੋਂ ਸ਼ੁਰੂ ਹੋਇਆ ਸੀ ਹਾਫਿਜ਼ ਬਰਖੁਰਦਾਰ, ਇਹ ਇਸ਼ਕ ਜਿਹੜਾ ਹੈ ਉਹ ਬੇਸਿਕਲੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਟੇਟਸ ਕੋ ਹੈ ਉਹਨੂੰ ਤੋੜਦਾ, ਭਾਵੇਂ ਉਹ ਤਬਕਾਤੀ ਰੰਗ 'ਚ ਨਾ ਹੋਵੇ, ਦੂਜੇ ਰੰਗ 'ਚ ਵੀ ਅਗਰ ਹੋਵੇ, ਉਹ ਅਥਾਰਟੀ ਨੂੰ ਵੀ ਚੈਲੰਜ ਕਰ ਰਿਹਾ ਹੋਵੇ ਤੇ ਉਹ ਉਹਨੂੰ ਤੋੜਦਾ ਹੈ ਤੇ ਫਿਰ ਉਹਦੀ ਸਜ਼ਾ ਜਿਹੜੀ ਹੈ ਉਹ ਮੌਤ ਹੁੰਦੀ ਹੈ। ਔਰ ਤੁਸੀਂ ਸਹੀ ਕਹਿ ਰਹੇ ਹੋ ਕਿ ਸਜ਼ਾ ਤਾਂ ਉਹਨਾਂ ਨੂੰ ਵੀ ਮੌਤ ਹੀ ਮਿਲੀ ਨਾ। ਡਾਕਟਰ ਸਾਹਿਬ ਇੱਕ ਹੋਰ ਮੇਰਾ ਕੁਐਸਚਨ ਹੈ ਕਿ ਤੁਸੀਂ ਦੱਸਿਆ ਕਿ ਜਿਹੜੀ ਤਕਦੀਰ ਦਾ ਕਨਸੈਪਟ ਜਿਹੜਾ ਸੁਸਾਇਟੀ ਨੇ ਐਡਵਾਂਸ ਕੀਤਾ, ਔਰ ਇਹਦਾ ਰੀਜ਼ਨ ਕੀ ਹੈ? ਸੁਸਾਇਟੀ ਨੇ ਤਕਦੀਰ ਦਾ ਕਨਸੈਪਟ ਅੱਗੇ ਕਿਉਂ ਡਿਵੈਲਪ ਕੀਤਾ? ਕੀ ਉਹਨੂੰ ਸੁਸਾਇਟੀ ਨੂੰ ਫਾਇਦਾ ਜਾਂ ਨੁਕਸਾਨ ਸੀ? ਦੇਖੋ, ਗੱਲ ਇਹ ਹੈਗੀ ਹੈ ਕਿ ਉਹਦੀ ਵਜ੍ਹਾ ਇਹ ਹੈ ਕਿ ਇਨਸਾਨ ਨੂੰ ਉਸ ਮੰਜ਼ਿਲ ਦੇ ਉੱਤੇ ਜਿਹੜੀਆਂ ਚੀਜ਼ਾਂ ਨੇ, ਜਿਹੜੀ ਸੰਸਾਰ ਦੀਆਂ ਜਿਹੜੀਆਂ ਹਕੀਕਤਾਂ ਨੇ, ਉਹਨਾਂ ਦਾ ਬਹੁਤ ਘੱਟ ਪਤਾ ਹੈ। ਉਹਨਾਂ ਦਾ ਕੋਈ ਬਹੁਤ ਜ਼ਿਆਦਾ ਉਹਨੂੰ ਪਤਾ ਨਹੀਂ ਹੈ। ਉਹਦੇ ਲਈ ਹਰ ਚੀਜ਼ ਜਿਹੜੀ ਹੈ ਉਹ ਮਿਸਟਰੀ ਹੈ। ਲਿਹਾਜ਼ਾ ਉਹਨੂੰ ਉਹ ਇੱਕ ਮਿਸਟੀਰੀਅਸ ਤਾਕਤ ਦੇ ਜ਼ਿੰਮੇ ਲਾ ਦਿੰਦੇ ਨੇ। ਦੇਖੋ ਨਾ, ਮੈਂ ਤੁਹਾਨੂੰ ਮਸਲ ਦੱਸਣਾ ਹੈ ਕਿ ਤੁਹਾਨੂੰ ਕਿ ਵੀ ਪਿੰਡ ਦੇ ਵਿੱਚ ਜਿਹੜੇ ਈਵਨ ਮੇਰੇ ਹੋਸ਼ ਤੱਕ ਵੀ, ਜੇ ਕੋਈ ਬੰਦਾ ਬਿਮਾਰ ਹੋ ਗਿਆ ਤੇ ਉਹਨੂੰ ਇਹ ਨਹੀਂ ਸੀ ਕਿਹਾ ਜਾਂਦਾ ਕਿ ਇਹਨੂੰ ਬਲੱਡ ਪ੍ਰੈਸ਼ਰ ਹੋ ਗਿਆ। ਉਹਨੂੰ ਇਹ ਕਿਹਾ ਜਾਂਦਾ ਸੀ ਕਿ ਇਹਨੂੰ ਜਿੰਨ ਚੰਬੜ ਗਏ ਨੇ ਜਾਂ ਇਹਨੂੰ ਪਰੀਆਂ ਚੰਬੜ ਗਈਆਂ ਨੇ। ਸਹੀ ਗੱਲ ਹੈ ਨਾ? ਹਾਂਜੀ। ਤੁਸੀਂ ਇੱਕ ਮਿਸਟੀਰੀਅਸ ਤਾਕਤ ਦੇ ਨਾਵੇਂ ਲਾਤਾ ਉਸ ਐਸੇ ਫਿਨੋਮੇਨਾ ਨੂੰ ਜਿਹਨੂੰ ਤੁਸੀਂ ਸਮਝਦੇ ਨਹੀਂ ਹੋ, ਜਿਹਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਹੋ। ਤੇ ਲਿਹਾਜ਼ਾ ਚੂੰਕਿ ਬੰਦਾ ਸੰਸਾਰ ਦੀ ਮੋਸਟਲੀ ਚੀਜ਼ਾਂ ਨੂੰ
ਸਮਝ ਨਹੀਂ ਸੀ ਸਕਦਾ। ਇਸ ਲਈ ਉਹਨੇ ਆਪਣੇ ਤੌਰ ਦੇ ਉੱਤੇ ਇੱਕ ਹਸਤੀ ਘੜ ਲਈ ਜਿਹਦੇ ਜ਼ਿੰਮੇ ਉਹ ਸਾਰਾ ਕੁਝ ਲਾ ਦੇਵੇ ਕਿ ਜੀ ਬਸ ਉਹ ਕਰ ਰਿਹਾ ਹੈ, ਹੋਰ ਤੇ ਕੋਈ ਨਹੀਂ ਵਜ੍ਹਾ ਨਹੀਂ। ਫਿਰ ਲੇਕਿਨ ਜਦੋਂ ਬਾਅਦ ਦੇ ਵਿੱਚ ਉਹ ਇਨਸਾਨ ਨੇ, ਜਦੋਂ ਸਾਇੰਸ ਆ ਗਈ, ਸੋਸ਼ਲ ਸਾਇੰਸਿਸ ਨੇ ਤਰੱਕੀ ਕਰ ਲਈ, ਤੇ ਫਿਰ ਇਹ ਗੱਲ ਸਮਝ ਆਉਣ ਲੱਗੀ ਕਿ ਹਰ ਜਿਹੜੀ ਵਾਰਦਾਤ ਹੁੰਦੀ ਹੈ, ਹਰ ਜਿਹੜੀ ਵਾਰਤਾ ਹੁੰਦੀ ਹੈ, ਉਹਦੇ ਪਿੱਛੇ ਕੋਈ ਵਿਜ਼ੀਬਲ ਫਿਜ਼ੀਕਲ ਸੋਸ਼ਲ ਰੀਜ਼ਨ ਹੁੰਦੀ ਹੈ। ਮਸਲਨ ਜਿਹੜਾ 17ਵੀਂ ਜਾਂ 16ਵੀਂ ਸਦੀ ਦਾ ਪੰਜਾਬ ਦਾ ਸ਼ਾਇਰ ਹੈ, ਸ਼ਾਇਦ ਉਹ ਵਾਜ਼ੇ ਤੌਰ ਤੇ ਇੰਨਾ ਕਲੀਅਰਲੀ ਨਹੀਂ ਸੋਚ ਸਕਦਾ ਕਿ ਇਹ ਜਿਹੜਾ ਇਸ਼ਕ ਹੈ ਇਹ ਬੇਸਿਕਲੀ ਜਿਹੜਾ ਸਟੇਟਸ ਕੋ ਦੀ ਹੱਦਬੰਦੀਆਂ ਉਹਨਾਂ ਨੂੰ ਤੋੜਨ ਦਾ ਨਾਂ ਹੈ, ਔਰ ਉਹਨਾਂ ਨੂੰ ਤੋੜਨ ਦੇ ਨਤੀਜੇ ਦੇ ਤੌਰ ਦੇ ਉੱਤੇ ਤੁਹਾਡੀ ਮੌਤ ਹੋਣੀ ਹੈ। ਉਹ ਉਹਨੂੰ ਇੱਕ ਮਿਸਟੀਰੀਅਸ ਤਾਕਤ ਦੇ ਤੌਰ ਦੇ ਉੱਤੇ ਲੈਂਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਜਿਹੜੀ ਸਾਰਾ ਤਕਦੀਰ ਦਾ ਔਰ ਇਹ ਜਿਹੜਾ ਸਾਰਾ ਫਲਸਫਾ ਹੈਗਾ, ਇਹ ਇਨਸਾਨ ਦੀ ਜਿਹੜੀ ਘੱਟ ਜਾਣਕਾਰੀ ਸੀ ਕੁਦਰਤ ਦੇ ਬਾਰੇ 'ਚ, ਉਹਦਾ ਨਤੀਜਾ ਸੀ। ਡਾਕਟਰ ਸਾਹਿਬ ਇੱਕ ਜਿਹੜਾ ਬਰਖੁਰਦਾਰ ਸਾਹਿਬ ਨੇ, ਹੀ ਵਾਸ ਅ ਰਿਲੀਜੀਅਸ ਪਰਸਨ, ਰਾਈਟ? ਉਹਨਾਂ ਨੇ ਫਿਰ ਏਦਾਂ ਦਾ ਕਿੱਸਾ ਕਿਉਂ ਪਿਕ ਕੀਤਾ ਔਰ ਉਹਨੂੰ ਜਿਹੜਾ ਉਹਨੇ ਡਿਸਕ੍ਰਾਈਬ ਕੀਤਾ, ਬੜੇ ਸ਼ਿੰਗਾਰ ਰਸ ਚ ਡਿਸਕ੍ਰਾਈਬ ਕੀਤਾ? ਵਾਟ ਵਾਸ ਦ ਰੀਜ਼ਨ ਕਿ ਉਹਨਾਂ ਨੇ ਕਿਉਂ ਲਿਖਿਆ, ਯੂ ਥਿੰਕ? ਮੈਂ ਇਹ ਕਹਿ ਰਿਹਾ ਹਾਂ ਕਿ ਅਸੀਂ ਜਿਵੇਂ ਸਮਝਦੇ ਆ ਨਾ, ਜਿਹੜੇ ਖੁਦ ਮਜ਼ਹਬੀ ਧੜੇ ਸਨ ਉਹਨਾਂ ਦੇ ਵਿੱਚ ਵੀ ਤੇ ਉਹ ਵੀ ਤਾਂ ਹੋਮੋਜੀਨੀਅਸ ਨਹੀਂ ਸਨ ਹੈਗੇ, ਉਹ ਵੀ ਤੇ ਹੈਟਰੋਜੀਨੀਅਸ ਸਨ। ਉਹਨਾਂ ਵਿੱਚ ਉਹ ਵੀ ਸਨ ਜਿਹੜੇ ਮਜ਼ਹਬ ਨੂੰ ਵੀ ਮੰਨਦੇ ਸਨ, ਲੇਕਿਨ ਜਿਹੜਾ ਆਰਗੇਨਾਈਜ਼ਡ ਮਜ਼ਹਬ ਹੈ ਉਹਨੂੰ ਵੀ ਨਹੀਂ ਸੀ ਮੰਨਦੇ। ਉਹ ਮਿਸਾਲ ਦੇ ਤੌਰ ਤੇ ਬਾਰਿਸ਼ਾਹ ਵੈਸੇ ਆਪਣੇ ਤੌਰ ਦੇ ਉੱਤੇ ਤੇ ਨਮਾਜ਼ ਰੋਜ਼ਿਆਂ ਵਾਲਾ ਬੰਦਾ ਸੀ, ਲੇਕਿਨ ਉਹ ਜਿਹੜਾ ਹੈ ਉਹ ਇਸ਼ਕ ਨੂੰ ਮੰਨਦਾ ਸੀ ਕਿ ਇਸ਼ਕ ਜਿਹੜਾ ਹੈ ਔਰਤ ਮਰਦ ਦਾ ਜਾਇਜ਼ ਹੈਗਾ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਰਿਲੀਜੀਅਸ ਬੰਦੇ ਹੁੰਦੇ ਨੇ ਉਹ ਵੀ ਕੋਈ ਹੋਮੋਜੀਨੀਅਸ ਨਹੀਂ ਹੁੰਦੇ, ਨਾ ਉਹਨਾਂ ਦੀ ਹੋਮੋਜੀਨੀਅਸ ਸੋਚ ਹੁੰਦੀ ਹੈ। ਉਹਨਾਂ ਦੇ ਵਿੱਚ ਵੀ ਕਨਫਲਿਕਟ ਹੁੰਦੇ ਨੇ ਉਹਨਾਂ ਦੀ ਸੋਚ ਦੇ ਵਿੱਚ। ਇੱਕ ਹਿੱਸਾ ਉਹਨਾਂ ਨੂੰ ਇੱਕ ਕਹਿ ਰਿਹਾ ਹੁੰਦਾ ਹੈ, ਦੂਜਾ ਹਿੱਸਾ ਦੂਜਾ ਕਹਿ ਰਿਹਾ ਹੁੰਦਾ ਹੈ, ਫਿਰ ਉਹਨੂੰ ਉਹ ਰੀਕਨਸਾਈਲ ਕਰਦੇ ਨੇ। ਹਾਫਿਜ਼ ਸਾਹਿਬ ਜਿਹੜੇ ਨੇ ਉਹ ਮਰਦ ਔਰਤ ਦੇ ਇਸ਼ਕ ਨੂੰ ਜਾਇਜ਼ ਵੀ ਕਰਾਰ ਦੇ ਰਹੇ ਨੇ ਤੇ ਨਾਲ ਇਹ ਵੀ ਕਹਿ ਰਹੇ ਨੇ ਕਿ ਜਿਹੜੀਆਂ ਮਜ਼ਹਬੀ ਵੱਡੀਆਂ ਤਾਕਤਾਂ ਨੇ ਉਹ ਵੀ ਉਹਨਾਂ ਨੂੰ ਜਾਇਜ਼ ਹੀ ਸਮਝਦੀਆਂ ਨੇ। ਸੋ ਬੇਸਿਕਲੀ ਉਹ ਆਪਣੇ ਦਿਮਾਗ ਦਾ ਕਨਫਲਿਕਟ ਹੀ ਇੱਕ ਕਿਸਮ ਦੇ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਥਰੂ ਦਿਸ ਕਿੱਸਾ। ਰਾਈਟ ਇਹ ਕਹਿ ਸਕਦੇ ਹੋ ਤੁਸੀਂ। ਡਾਕਟਰ ਸਾਹਿਬ ਇੱਕ ਕਹਿ ਸਕਦੇ ਹਾਂ ਕਿ ਜੋ ਤਕਦੀਰ ਦਾ ਕਨਸੈਪਟ ਹੈਗਾ ਇਹ ਸੁਸਾਇਟੀ ਨੇ ਡਿਵੈਲਪ ਕੀਤਾ ਟੂ ਜਸਟੀਫਾਈ ਅਮੀਰੀ ਗਰੀਬੀ ਜਾਤ ਪਾਤ ਤੇ ਰਾਜੇ ਰਾਣੀਆਂ ਦੀਆਂ ਗੱਲਾਂ ਨੂੰ ਜਸਟੀਫਾਈ ਕਰਨ ਲਈ ਕਿ ਵੀ ਆਰ ਐਕਚੁਅਲੀ ਡੈਸਟਿਨਡ ਟੂ ਬਿਕਮ ਦਿਸ ਵੇ। ਹਾਂਜੀ ਬਿਲਕੁਲ ਸਹੀ ਗੱਲ ਹੈ, ਰਿਜ਼ਲਟ ਤੇ ਉਹਦਾ ਇਹੋ ਹੀ ਹੈ, ਲੇਕਿਨ ਮੈਂ ਸਿਰਫ ਇਹ ਕਹਿ ਰਿਹਾ ਕਿ ਉਦੋਂ ਅਜੇ ਕੁਦਰਤ ਦੀ ਇੰਨੀ ਸਮਝ ਵੀ ਨਹੀਂ ਨਾ ਹੈਗੀ ਬੰਦੇ ਨੂੰ। ਹਰ ਚੀਜ਼ ਇੱਕ ਜਿਹੜੀ ਹੈ ਮਿਸਟਰੀ ਹੈ ਨਾ ਬੰਦੇ ਲਈ। ਤੇ ਹੁਣ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਤੇ ਸਾਇੰਸਦਾਨ ਹੋ, ਤੇ ਜਿਹੜੀ ਆਪਣਾ ਨਿਊਟਨ ਨੇ ਜਿਹੜੇ ਲਾਅ ਬਣਾਏ ਆਪਣਾ ਗ੍ਰੈਵਿਟੀ ਦੇ, ਤੇ ਉਹ ਨਿਊਟਨ ਤੋਂ ਪਹਿਲੇ ਤੇ ਉਹ ਮਿਸਟਰੀ ਸਨ ਨਾ ਬੰਦੇ ਲਈ। ਕਿ ਕੋਈ ਬੰਦਾ ਕਹੇ ਕਿ ਜੀ ਚੀਜ਼ ਥੱਲੇ ਕਿਉਂ ਡਿੱਗਦੀ ਹੈ, ਉੱਤੇ ਕਿਉਂ ਨਹੀਂ ਆਉਂਦੀ, ਤੇ ਇਹ ਮਿਸਟਰੀ ਹੋਏਗੀ ਨਾ। ਤੇ ਚੂੰਕਿ ਤੁਸੀਂ ਇਸ ਮਿਸਟਰੀ ਨਹੀਂ ਸਮਝਦੇ ਤੇ ਤੁਸੀਂ ਇਹ ਕਹੋ ਕਿ ਜੀ ਰੱਬ ਨੇ ਨਿਜ਼ਾਮ ਹੀ ਇੰਜ ਬਣਾਇਆ ਕਿ ਚੀਜ਼ਾਂ ਥੱਲੇ ਨੂੰ ਡਿੱਗਣ। ਇਹ ਮੈਂ ਕਹਿ ਰਿਹਾ ਕਿ ਬੰਦੇ ਇੱਕ ਤੇ ਉਹ ਵੀ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਸਟੇਟਸ ਕੋ ਦੇ ਸਪੋਰਟਰ ਨੇ
ਉਹ ਉਹਨੂੰ ਜਾਇਜ਼ ਸਾਬਤ ਕਰਨ ਲਈ ਵੀ ਤਕਦੀਰ ਦਾ ਫਲਸਫਾ ਪੇਸ਼ ਕਰਦੇ ਨੇ। ਤੇ ਦੂਜੀ ਮੈਂ ਇਹ ਕਹਿ ਰਿਹਾ ਹੈ ਕਿ ਉਹਦੀ ਇੱਕ ਜੈਨੂਇਨ ਵਜ੍ਹਾ ਇਹ ਵੀ ਹੈਗੀ ਹੈ ਕਿ ਇਨਸਾਨ ਨੂੰ ਕੁੱਲੀ ਤੌਰ ਤੇ ਵੀ ਨੇਚਰ ਦਾ ਉਹਨਾਂ ਪਤਾ ਨਹੀਂ ਹੈਗਾ, ਤੇ ਉਹ ਜਿਹੜਾ ਉਹਦਾ ਜਿਹੜਾ ਲੈਕ ਆਫ ਨੌਲੇਜ ਹੈ ਅਬਾਊਟ ਨੇਚਰ, ਉਹ ਵੀ ਉਹਨੂੰ ਹਰ ਚੀਜ਼ ਨੂੰ ਫਿਰ ਉਹ ਤਕਦੀਰ ਦੇ ਜ਼ੁਮੇ ਲਾਉਣਾ ਸ਼ੁਰੂ ਕਰ ਦਿੰਦਾ ਹੈ। ਹਾਂਜੀ, ਥੈਂਕ ਯੂ। ਡਾਕਟਰ ਇੱਕ ਹੋਰ ਗੱਲ ਸਾਹਿਬ ਸੀ ਕਿ ਸੌਰੀ, ਹਾਂਜੀ ਡਾਕਟਰ ਸਾਹਿਬ ਤੁਸੀਂ ਸ਼ੁਰੂ 'ਚ ਫਰਮਾਇਆ ਸੀ ਕਿ ਮਿਰਜ਼ਾ ਸਾਹਿਬ ਨੇ ਜਿਹੜਾ ਉਹਦੀ ਪਰਵਰਿਸ਼ ਦੇ ਵਿੱਚ ਕੁਝ ਕੁਦਰਤ ਦਾ ਬੜਾ ਹੱਥ ਸੀ, ਜਾਂ ਉਹਦੇ ਉਠਾਉਣ ਦੇ ਵਿੱਚ, ਜਾਂ ਉਹਦੀ ਜਵਾਨੀ ਦੇ ਵਿੱਚ। ਤੇ ਕਿਆ ਬਹੁਤ ਸਾਰੇ ਜਿਹੜੇ ਦੁਨੀਆ ਦੇ ਵੱਡੀਆਂ ਸ਼ਖਸੀਅਤਾਂ ਨੇ, ਕੁਝ ਉਹਨਾਂ ਦੀ ਜਿਹੜੀ ਪਰਵਰਿਸ਼ ਹੈ ਜਾਂ ਪ੍ਰਵਾਨ ਹੈ ਜਾਂ ਉਹਨਾਂ ਦਾ ਬੁਲੰਦ ਮੁਕਾਮ ਹੈ, ਉਹਦੇ ਵਿੱਚ ਕੁਝ ਇਨਵਿਜ਼ੀਬਲ ਤਾਕਤਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਹੁੰਦੀਆਂ ਨੇ। ਕਿਆ ਉਹ ਇਨਵਿਜ਼ੀਬਲ ਤਾਕਤਾਂ ਹੀ ਤਕਦੀਰ ਨੇ? ਨਹੀਂ, ਮੇਰਾ ਇਹ ਖਿਆਲ ਨਹੀਂ ਹੈ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਤੁਹਾਨੂੰ ਤੇ ਮੈਨੂੰ ਸੁਣੀਆਂ ਗਈਆਂ ਨੇ, ਉਹ ਕਹਾਣੀਆਂ ਉਹਨਾਂ ਦੇ ਮਰਨ ਤੋਂ ਬਾਅਦ ਘੜੀਆਂ ਗਈਆਂ ਨੇ। ਉਹਨਾਂ ਕਹਾਣੀਆਂ ਦੇ ਵਿੱਚ ਕੋਈ ਹਕੀਕਤ ਨਹੀਂ ਹੈਗੀ। ਉਹ ਸਾਰੇ ਬੰਦੇ ਜਿਹੜੇ ਸਨ, ਭਾਵੇਂ ਉਹ ਆਪਣਾ ਬੁੱਲੇ ਸ਼ਾਹ ਹੋਵੇ ਤੇ ਭਾਵੇਂ ਉਹ ਬਾਬਾ ਗੁਰੂ ਨਾਨਕ ਜੀ ਹੋਵਣ ਤੇ ਭਾਵੇਂ ਸ਼ਾਹ ਹੁਸੈਨ ਹੋਵੇ, ਉਹ ਉਂਝ ਹੀ ਜੰਮੇ ਸਨ ਜਿਵੇਂ ਆਮ ਬੰਦੇ ਜੰਮਦੇ ਨੇ। ਇੱਕ ਔਰਤ ਔਰ ਇੱਕ ਮਰਦ ਦੇ ਇਖਤਲਾਤ ਨਾਲ ਜੰਮੇ ਸਨ। ਉਹ ਟਕਰਾ ਮਾਰਦੇ ਰਹੇ ਇੱਧਰ ਉੱਧਰ, ਫਿਰ ਉਹਨਾਂ ਨੇ ਇੱਕ ਰਾਹ ਫੜ ਲਿਆ। ਉਹ ਰਾਹ ਜਿਹੜਾ ਸੀ ਉਹ ਤਖਲੀਕੀ ਸੀ, ਕ੍ਰੀਏਟਿਵ ਸੀ। ਉਹਦੀ ਵਜ੍ਹਾ ਤੋਂ ਉਹਨਾਂ ਦੀ ਮਸ਼ਹੂਰੀ ਹੋ ਗਈ। ਜਦੋਂ ਉਹ ਗੁਜ਼ਰ ਗਏ, ਮਰ ਗਏ, ਤੇ ਲੋਕਾਂ ਨੇ ਐਸੀਆਂ ਕਹਾਣੀਆਂ ਉਹਨਾਂ ਦੇ ਜ਼ਿੰਮੇ ਲਾ ਦਿੱਤੀਆਂ, ਉਹਨਾਂ ਦੇ ਨਾਲ ਜੋੜ ਦਿੱਤੀਆਂ ਕਿ ਉਹ ਜਿਹੜੀਆਂ ਨੇ ਉਹ ਨੇਚਰ ਦੇ ਕੋਰਸ ਦੇ ਵਿੱਚ ਹੋ ਹੀ ਨਹੀਂ ਸਕਦੀਆਂ। ਹੁਣ ਬੁੱਲੇ ਸ਼ਾਹ ਦੇ ਬਾਰੇ ਕਹਿੰਦੇ ਨੇ ਕਿ ਜੀ ਬੁੱਲੇ ਸ਼ਾਹ ਡੰਗਰ ਚਾਰ ਰਹੇ ਸਨ, ਤੇ ਡੰਗਰ ਜਿਹੜੇ ਨੇ ਉਹਨਾਂ ਨੇ ਕਿਸੇ ਦੀ ਫਸਲ ਖਾ ਲਈ, ਹਾਕਮ ਦੀ। ਹਾਕਮ ਨੇ ਆ ਕੇ ਉਹਨੂੰ ਕਿਸੇ ਨੇ ਕਿਹਾ ਕਿ ਉਹ ਬੁੱਲੇ ਸ਼ਾਹ ਨੇ ਤੇਰੀ ਫਸਲ ਉਜਾੜ ਦਿੱਤੀ ਹੈ। ਤੇ ਉਹ ਆਇਆ ਤੇ ਉਹਨੇ ਕਿਹਾ ਕਿ ਉਹਨੇ ਬੁੱਲੇ ਸ਼ਾਹ ਨੂੰ ਕਿਹਾ ਕਿ ਤੂੰ ਮੇਰੀ ਫਸਲ ਉਜਾੜੀ। ਉਹਨੂੰ ਕਿੱਥੇ ਉਜੜੀ ਹੈ ਦੇਖ, ਤੇ ਫਸਲ ਉਂਝ ਦੀ ਉਂਝ ਖੜੀ ਹੋ ਗਈ ਜਿਵੇਂ ਪਹਿਲੇ ਸੀ। ਹੁਣ ਇਹ ਨੈਚੁਰਲ ਹੈਪਨਿੰਗ ਨਹੀਂ ਹੈ, ਨੇਚਰ ਜਿਵੇਂ ਨਹੀਂ ਹੁੰਦਾ। ਅਲਬੱਤਾ ਜਿਹੜੇ ਮਾਨਤਾ ਵਾਲੇ ਨੇ ਇਹਨਾਂ ਦੇ, ਉਹ ਉਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਸੁਪਰ ਨੈਚੁਰਲ ਕਹਾਣੀਆਂ ਜੋੜਦੇ ਨੇ, ਕਿਉਂਕਿ ਉਹਨਾਂ ਦੀ ਖੁਆਇਸ਼ ਹੈ ਕਿ ਇਹ ਬੰਦੇ ਸੁਪਰ ਨੈਚੁਰਲ ਹੋਣ। ਉਹ ਬੰਦੇ ਖੁਦ ਸੁਪਰ ਨੈਚੁਰਲ ਨਹੀਂ ਹੁੰਦੇ। ਇਹ ਸਿਰਫ ਉਹਨਾਂ ਦੀ ਮਾਨਤਾ ਵਾਲੇ ਜਿਹੜੇ ਨੇ ਉਹ ਉਹਨੂੰ ਇੰਜ ਬਣਾਉਂਦੇ ਨੇ। ਮਿਸਾਲ ਦੇ ਤੌਰ ਦੇ ਉੱਤੇ ਮੈਂ ਗੁਰੂ ਨਾਨਕ ਜੀ ਦਾ ਪੜ੍ਹਨਾ ਉਹਨਾਂ ਨੂੰ, ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਅਕਸਰ ਕਲਾਮ ਜਿਹੜਾ ਹੈਗਾ ਉਹ ਇਹ ਸਾਰੀ ਸ਼ੋਭਦੀਬਾਜ਼ੀ ਦੀ, ਇਹ ਕਰਾਮਤਾਂ ਦੀ, ਇਹ ਮਿਰੇਕਲ ਦੀ ਨਿਗੇਸ਼ਨ ਹੈਗੀ ਹੈ। ਉਹ ਨਹੀਂ ਮੰਨਦੇ ਉਸ ਨੂੰ। ਲੇਕਿਨ ਉਹਨਾਂ ਦੇ ਨਾਂ ਦੇ ਨਾਲ ਪਤਾ ਨਹੀਂ ਕਿੰਨੇ ਹਜ਼ਾਰਾਂ ਜਿਹੜੀਆਂ ਮਿਰੇਕਲਸ ਨੇ ਉਹ ਹੁਣ ਲਾ ਦਿੱਤੀਆਂ ਗਈਆਂ ਨੇ। ਇਹ ਤੇ ਹੁਣ ਲੋਕਾਂ ਦੀ ਗੱਲ ਹੈ ਨਾ ਕਿ ਉਹ ਕਿਵੇਂ ਲਾ ਦਿੰਦੇ ਨੇ। ਲੇਕਿਨ ਮੇਰਾ ਨਹੀਂ ਖਿਆਲ ਕਿ ਉਹਨਾਂ ਦਾ ਕੋਈ ਜਨਮ ਜਾਂ ਉਹਨਾਂ ਦੀ ਕੋਈ ਸੁਪਰ ਨੈਚੁਰਲ ਹੁੰਦਾ ਹੈ। ਇੱਥੇ ਹਾਫਿਜ਼ ਸਾਹਿਬ ਨੇ ਜਿਹੜਾ ਉਹਨੂੰ ਸੁਪਰ ਨੈਚੁਰਲ ਤੋਂ ਸ਼ੁਰੂ ਕੀਤਾ ਕਿਸੇ ਨੂੰ, ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਉਹ ਉਸ ਵੇਲੇ ਦੀ ਫਿਲਾਸਫੀ ਦੇ ਵਿੱਚ ਉਹ ਫਿੱਟ ਹੁੰਦੀ ਹੈ। ਮੇਰਾ ਖਿਆਲ ਅੱਜ ਕਾਫੀ ਹੋ ਗਿਆ, ਹੁਣ ਅਗਲੀ ਵਾਰੀ ਕਰ ਲਈਏ। ਹਾਂਜੀ ਡਾਕਟਰ ਸਾਹਿਬ, ਬਹੁਤ ਵਧੀਆ। ਆਖਰੀ ਗੱਲ ਜ਼ਰਾ ਡਾਕਟਰ ਸਾਹਿਬ ਮੈਂ ਆਪਣੀ ਕਲੈਰੀਫਿਕੇਸ਼ਨ ਲਈ ਕਿ ਇਹ ਜਿਹੜਾ ਹਾਫਿਜ਼ ਬਰਖੁਰਦਾਰ ਨੇ ਪੂਰਾ ਦਾ ਪੂਰਾ ਕਿੱਸਾ ਲਿਖਿਆ, ਤੇ ਅਸੀਂ ਇਹ ਸਮਝ ਸਕਨੇ ਹਾਂ, ਪੀਲੂ ਦਾ ਵੀ ਦੇਖਿਆ ਤੇ ਅਸੀਂ ਇਹ ਵੀ ਕਿ ਜਦੋਂ ਕੋਈ ਵੀ ਕਿੱਸਾ ਲਿਖਦਾ ਤੇ ਉਹਦੇ ਵਿੱਚ ਰਾਈਟਰ ਜਿਹੜਾ ਮੁਸੰਨਿਫ ਹੁੰਦਾ ਜਾਂ ਸ਼ਾਇਰ ਜਿਹੜਾ ਹੁੰਦਾ, ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਕੰਜ਼ਰਵੇਟਿਵ ਸੋਚ ਦੇ ਮਾਲਕ ਸੀਗੇ ਜਿਸ ਤਰ੍ਹਾਂ, ਤੇ ਉਹਨਾਂ ਦਾ ਹਿੱਸਾ ਵੀ ਹੁੰਦਾ। ਹਾਲਾਂਕਿ ਅਸੀਂ ਜਿਹੜਾ ਲਿਟਰੇਚਰ 'ਚ ਪੜ੍ਹਿਆ ਹੈਗਾ ਉਹਦੇ 'ਚ ਇਹ ਤੇ ਕਿ
ਉਹਦੇ ਚ ਇਨਸਾਨ ਦੀ ਆਪਣੀ ਸੋਚ ਔਰ ਜ਼ਾਤ ਨਹੀਂ ਹੋਣੀ ਚਾਹੀਦੀ, ਤੇ ਕੀ ਅਸੀਂ ਇਹ ਸਮਝੀਏ ਕਿ ਇਨਸਾਨ ਹੋਣ ਦੇ ਨਾਤੇ ਉਹਦੇ ਤੇ ਉਹਦੀ ਕ੍ਰੀਏਟੀਵਿਟੀ ਤੇ ਉਹਦਾ ਇਫੈਕਟ ਵੀ ਹੁੰਦਾ ਹੈ, ਜਿਹੜਾ ਸਮਾਜ ਔਰ ਜਿਹੜੇ ਜ਼ਮਾਨੇ ਚ ਉਹ ਸ਼ਾਇਰ ਉਹ ਚੀਜ਼ ਲਿਖ ਰਿਹਾ ਹੁੰਦਾ ਹੈ। ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਕੋਈ ਵੀ ਜਿਹੜਾ ਕਿੱਸਾ ਹੁੰਦਾ ਹੈ ਨਾ, ਉਹ ਕੋਈ ਮਾਮੂਲੀ ਜਿਹਾ ਵਾਕਿਆ ਹੁੰਦਾ ਹੈ, ਕਿਸੇ ਹੋਇਆ ਹੁੰਦਾ ਹੈ ਜੀ, ਔਰ ਹੋਇਆ ਹੁੰਦਾ ਜਾਂ ਉਹ ਕਿਸੇ ਨੇ ਕਹਾਣੀ ਬਣਾਈ ਹੁੰਦੀ ਹੈ। ਫਿਰ ਹਰ ਸ਼ਾਇਰ ਜਿਹੜਾ ਜਦੋਂ ਉਸ ਕਿੱਸੇ ਨੂੰ ਲਿਖਦਾ ਹੈ ਤੇ ਉਹ ਆਪਣੀ ਫਿਲਾਸਫੀ ਨੂੰ ਬਿਆਨ ਕਰਨ ਲਈ ਉਸ ਕਿੱਸੇ ਨੂੰ ਇਸਤੇਮਾਲ ਕਰਦਾ ਹੈ। ਅੱਛਾ ਅੱਛਾ। ਤੇ ਇਸ ਲਈ ਉਹ ਇਹ ਕਿੱਸਾ ਸੱਚਾ ਹੈ ਝੂਠਾ ਹੈ, ਇਹਦੇ ਚ ਪੈਣਾ ਹੀ ਨਹੀਂ ਚਾਹੀਦਾ। ਮਿਸਾਲ ਦੇ ਤੌਰ ਤੇ ਹੁਣ ਜਦੋਂ ਮੈਂ ਤੁਹਾਨੂੰ ਆਪਣਾ ਦਮੋਦਰ ਦਾਸ ਦਾ ਕਿੱਸਾ ਹੀਰ ਵਾਰਿਸ ਹੀਰ ਦਾ ਸੁਣਾਵਾਂਗਾ, ਤੁਸੀਂ ਦੇਖੋਗੇ ਕਿ ਉਹਨੇ ਬਿਲਕੁਲ ਹੀ ਮੁਖਤਲਿਫ ਤਰੀਕੇ ਨਾਲ ਲਿਖਿਆ ਹੈ, ਉਹਦਾ ਫਲਸਫਾ ਹੋਰ ਹੈ। ਜਦੋਂ ਵਾਰਿਸ ਸ਼ਾਹ ਦਾ ਅਸੀਂ ਪੜਾਂਗੇ ਤਾਂ ਉਹ ਬਿਲਕੁਲ ਹੀ ਹੋਰ ਹੈ, ਕਹਾਣੀ ਤੇ ਇੱਕ ਹੀ ਹੈ, ਲੇਕਿਨ ਇਹ ਹੈ ਕਿ ਬਹੁਤ ਹਾਂਜੀ बहुत अच्छा बिल्कुल सही। डॉक्टर साहब एक आखिरी सवाल मेरा प्लीज। थैंक यू डॉक्टर हाफिज बरखुरदार साहब ने ਜਿਹੜਾ ਤਖੱਲਸ ਹੈ ਬਰਖੁਰਦਾਰ ਹੈ, ਇਹ ਉਸ ਜ਼ਮਾਨੇ ਦੇ ਕੋਈ ਵੱਡੇ ਸ਼ਾਇਰਾਂ ਦੇ ਨਾਲ ਛੋਟੇ ਸ਼ਾਇਰ ਆਪਣੇ ਆਪ ਨੂੰ ਸਮਝਦੇ ਅੱਜ ਦੀ ਸਾਰੀ ਦੀ ਵਜ੍ਹਾ ਨਾਲ ਬਰਖੁਰਦਾਰ ਰੱਖਿਆ ਸੀ ਜਾਂ ਲਕਬ ਰੱਖ ਦਿੱਤਾ ਗਿਆ ਸੀ? ਸਾਰੇ ਇਹਨਾਂ ਨੂੰ ਬਰਖੁਰਦਾਰ ਕਹਿੰਦੇ ਨੇ ਯਾਰ। ਨਹੀਂ, ਮੇਰੇ ਖਿਆਲ ਸ਼ਾਇਦ ਹੋ ਸਕਦਾ ਹੈ ਕੋਈ ਫੈਮਿਲੀ ਦਾ ਕੋਈ ਨਾਂ ਸ਼ਾਂ ਹੋਵੇ। ਅੱਛਾ ਹਾਂ ਡਾਕਟਰ ਸਾਹਿਬ ਇੱਕ ਲਾਸਟ ਸੌਰੀ ਕਿ ਵੀ ਜਿੱਦਾਂ ਕਿਸੇ ਨੇ ਕਿਹਾ ਸੀ ਨਾ ਕਿ ਵੀ ਬਹੁਤ ਹੀ ਵਾਇਲੈਂਟ ਐਂਡ ਹੋਇਆ ਇਹਨਾਂ ਦੋਨਾਂ ਦਾ, ਬਟ ਉਸ ਵਕਤ ਦੀ ਜਿਹੜੀ ਉਹ ਸੁਸਾਇਟੀ ਸੀ ਗਈ ਉਹ ਸੀਗੀ ਵੀ ਵਾਇਲੈਂਟ, ਸੋ देयर ਵੇ ਕਿ ਵੀ ਉਹਨਾਂ ਨੇ ਰਿਜ਼ੋਲਵ ਕਰਨੇ ਹੁੰਦੇ ਸੀ ਕਨਫਲਿਕਟ ਵਾਇਲੈਂਟਲੀ ਮੋਸਟਲੀ ਕਰਦੇ ਸੀ ਨਾ। ਬਿਲਕੁਲ। ਐਂਡ ਸੈਕੰਡਲੀ ਕਿ ਵੀ ਉਹ ਜਿਹੜੇ ਉਹਦੇ ਭਰਾਵਾਂ ਨੇ ਉਹਨੂੰ ਮਾਰਿਆ ਇਸ ਬੇਸਿਕਲੀ ਕਿ ਵੀ ਉਹਨੂੰ ਇੱਕ ਐਗਜ਼ਾਮਪਲ ਸੈੱਟ ਕਰਨਾ ਸੀ ਕਿ ਵੀ ਉਹਨਾਂ ਦੇ ਪਰਿਵਾਰ ਦੀਆਂ ਜਾਂ ਹੋਰ ਲੜਕੀਆਂ ਵੀ ਇਹ ਕੰਮ ਨਾ ਕਰਨ। ਸੋ that was the justification of killing ਸਾਹਿਬਾ। हाँ ठीक है, मतलब ये है, सही कह रहे हो। ओके जी, थैंक यू डॉक्टर साहब, बहुत शुक्रिया जी। रब रखा जी, मेहरबानी। थैंक यू डॉक्टर साहब। हाँ जी, थैंक यू एवरीवन। खुदा हाफिज, बाय बाय, रब रखा।